ਜਿਹੜੀ ਸਿਵਲ ਸੁਸਾਇਟੀ ਹੈਗੀ ਆ ਉਹ ਨਹੀਂ ਚਾਹੁੰਦੀ ਵੀ ਉਸ ਤਰ੍ਹਾਂ ਦੀਆਂ ਸਟੇਟਸ ਕੋਲ ਨਿਊਕਲੀਅਰ ਪਾਵਰ ਆਵੇ ਜਿਹੜੀਆਂ ਜ਼ਿੰਮੇਵਾਰੀ ਨਹੀਂ ਨਿਭਾ ਸਕਦੀਆਂ। ਸੋ ਜਿਹੜੀਆਂ ਗੈਰ ਜ਼ਿੰਮੇਵਾਰ ਨੇ ਜਾਂ ਉਹਨਾਂ ਦੇ ਨਿਊਕਲੀਅਰ ਪਲਾਂਟ ਤੋਂ ਅਗਾਹਾਂ ਫਿਰ ਹੋਰ ਮੁਲਕਾਂ ਨੂੰ ਜਿਹੜੀ ਹੈਗੀ ਐਕਸਪੋਰਟ ਹੋ ਸਕਦਾ ਤੇ ਜਿਹੜੀ ਹੈਗੀ ਉਹ ਗਲਤ ਹੱਥਾਂ ਵਿੱਚ ਜਾ ਸਕਦੀ ਹੈ। ਸੋ ਨਿਊਕਲੀਅਰ ਪਾਵਰ 5000 ਤੋਂ ਵੱਧ ਕੋਈ 6000 ਵੱਖ-ਵੱਖ ਵੈਸਟ ਦੇ ਜਿਹੜੇ ਅਦਾਰੇ ਆ ਉਹ ਕਹਿ ਰਹੇ ਆ ਵੀ ਪ੍ਰੋਟੈਸਟਰਸ ਇੰਨੇ ਜਿਹੜੇ ਉੱਥੇ ਮਰ ਗਏ ਆ, ਗੋਲੀਆਂ ਚੱਲਦੀਆਂ, ਵੀਡੀਓਜ਼। ਹੁਣ ਤਾਂ ਵੈਸੇ ਉੱਥੋਂ ਕੋਈ ਵੀਡੀਓਜ਼ ਜਾਂ ਕੋਈ ਖਬਰ ਇਦਾਂ ਦੀ ਬਾਹਰ ਨਹੀਂ ਆ ਰਹੀ। ਯਾਰ ਕਹਿ ਰਹੇ ਜਾਨੀ ਇੰਨੀ ਪੱਧਰ ਤੇ ਬੰਦੇ ਤਾਂ ਮਾਰੇ ਗਏ ਹੋਣਗੇ ਹਨਾ। ਇਰਾਨ ਅਮਰੀਕਾ ਦੇ ਉੱਤੇ ਅਕਸਰ ਦੋਸ਼ ਲਾਉਂਦਾ ਆ ਵੀ ਇਹ ਹਮੇਸ਼ਾ ਭਰੋਸਾ ਤੋੜਦੇ ਰਹਿੰਦੇ ਆ ਤੇ ਤਾਂ ਹੀ ਗੱਲ ਅੱਗੇ ਨਹੀਂ ਵੱਧਦੀ। ਕੀ ਗੱਲ ਹੈ, ਵਾਕਿਆ ਸੱਚੀ? ਜਦੋਂ ਕਹਿੰਦਾ ਪਿਛਲੇ ਸਾਲ ਇਹਨਾਂ ਨੇ ਸਾਡੇ ਤੇ ਹਮਲਾ ਕਰਿਆ, ਉਸੇ ਦੌਰਾਨ ਗੱਲਬਾਤ ਵੀ ਚੱਲ ਰਹੀ ਸੀ। ਬੀਤੇ ਦਿਨਾਂ 'ਚ ਰਾਸ਼ਟਰਪਤੀ ਟਰੰਪ ਨੇ ਐਲਾਨ ਕਰ ਦਿੱਤਾ, ਟ੍ਰੇਡ ਡੀਲ ਹੋ ਗਈ। ਭਾਰਤ ਦੇ ਉੱਤੇ ਜਿਹੜਾ ਟੈਰਿਫ ਸੀ ਉਸ ਨੂੰ ਘਟਾਉਣ ਦੀ ਗੱਲ ਆਖੀ ਆ। ਤੇਲ ਵੀ ਇੱਧਰੋਂ ਖਰੀਦਣਗੇ, ਰੂਸ ਤੋਂ ਨਹੀਂ ਲੈਣਗੇ। ਤੁਹਾਡਾ ਇਨੀਸ਼ੀਅਲ ਰਿਐਕਸ਼ਨ ਕੀ ਹੈ ਇਸ ਦੇ ਉੱਤੇ? ਤੁਸੀਂ ਕਿੱਦਾਂ ਇਸ ਪੂਰੇ ਟ੍ਰੇਡ ਡੀਲ ਨੂੰ ਫਸਟ ਇੰਪ੍ਰੈਸ਼ਨ ਕੀ ਆ? ਹੁਣ ਜਿਹੜਾ ਅਮਰੀਕਾ ਦਾ ਟੈਰਿਫ ਆ ਉਹ 18% ਆ, ਭਾਰਤ ਦਾ ਟੈਰਿਫ 0% ਆ। ਜਿਹੜਾ ਯੂਰਪ ਨਾਲ ਸੰਧੀ ਹੋਈ ਆ ਉਹਦੇ ਵਿੱਚ ਵੀ ਵੱਡੀ ਭਾਰਤ ਦੀ ਜਿਹੜੀ ਆਟੋਮੋਬਾਈਲ ਇੰਡਸਟਰੀ ਆ, ਖਾਸ ਕਰਕੇ ਕਾਰ ਇੰਡਸਟਰੀ ਆ, ਉਹਨੂੰ ਵੱਡੀ ਬੈਕ ਆਵੇਗੀ। ਕਿਉਂਕਿ ਜੇ ਉੱਥੋਂ ਹੁਣ 10% ਨਾਲ ਅੱਗੇ 110% ਸੀਗੀਆਂ ਜਿਹੜੀਆਂ ਯੂਰਪ ਦੀਆਂ ਗੱਡੀਆਂ ਤੇ ਟੈਰਿਫ, ਹੁਣ ਉਹ 10% ਰਹਿ ਗਿਆ ਹੋਇਆ। ਅਮਰੀਕਾ ਦੀ ਜਿਹੜੀ ਐਗ ਦੀ ਸਕੱਤਰ ਆ ਬਰੁਕ ਰੋਲਿਨਸ, ਉਹਨਾਂ ਨੇ ਵੀ ਐਕਸ ਦੇ ਉੱਤੇ ਪਾਇਆ ਵੀ ਸਾਡਾ ਸਮਝੌਤਾ ਹੋ ਗਿਆ, ਐਗ ਉਤਪਾਦ ਭਾਰਤ ਵਿੱਚ ਜਾਇਆ ਕਰਨਗੇ। ਹਾਂ ਬਸ ਫਿਰ ਇਹ ਠੀਕ ਹੈਗਾ। ਫਿਰ ਉਹਦੇ ਨਾਲ ਜਿਹੜੀ ਕਿਸਾਨੀ ਹੈਗੀ ਆ, ਖਾਸ ਕਰਕੇ ਐਗਰੀਕਲਚਰ ਪ੍ਰੋਡਕਟ, ਖਾਸ ਕਰਕੇ ਜਿਹੜਾ ਦੁੱਧ ਉਤਪਾਦਕ ਆ, ਛੋਟਾ ਦੁੱਧ ਉਤਪਾਦਕ ਆ, ਛੋਟਾ ਪਸ਼ੂ ਪਾਲਕ ਹੈਗਾ ਜਾਂ ਇਸ ਕਿਸਮ ਦੇ ਹੋਰ ਧੰਦਿਆਂ ਨਾਲ ਜੁੜਿਆ ਹੋਇਆ, ਉਹ ਜਿਹੜੀ ਹੈਗੀ ਆ ਉਹ ਅਫੈਕਟ ਹੋਊਗੀ। ਉਹ ਬਿਲਕੁਲ ਉਸੇ ਤਰ੍ਹਾਂ ਅਫੈਕਟ ਹੋਊਗੀ ਜਿੱਦਾਂ ਵੱਡੇ ਰਿਲਾਇੰਸ ਦੇ ਮਾਲਸ ਦੇ ਜਾਂ ਜਿਹੜੀ ਗਰੋਸਰੀ ਦੇ ਮਾਲ ਆ ਜਾਣ ਨਾਲ ਜਿਹੜੀਆਂ ਛੋਟੀਆਂ ਦੁਕਾਨਾਂ ਨੇ ਜਿਹੜੀਆਂ ਅਫੈਕਟ ਹੋਈਆਂ। ਜਿਹੜੀਆਂ ਕਾਰਪੋਰੇਟ ਟ੍ਰੇਡ ਡੀਲ ਉਹਨਾਂ ਲਈ ਕੋਈ ਜਿੱਤ ਦਾ ਜਸ਼ਨ ਨਹੀਂ ਹੈ, ਇਹ ਟ੍ਰੇਡ ਡੀਲ ਉਹਨਾਂ ਦੀਆਂ ਮਜਬੂਰੀਆਂ ਬਣਦੀ ਜਾ ਰਹੀ ਹੈ ਕਿ ਸੋ ਜਿਸ ਕਿਸਮ ਨਾਲ ਭਾਰਤ ਦੀ ਆਰਥਿਕਤਾ ਚਰਮਰਾ ਰਹੀ ਹੈ, ਜਿਹੜੇ ਜਦੋਂ ਐਕਚੁਅਲ ਟਰਮਸ ਤੇ ਆਉਂਦੀਆਂ ਤੇ ਜਦੋਂ ਗੁੱਡਸ ਦਾ ਆਉਣਾ ਜਾਣਾ ਸ਼ੁਰੂ ਹੁੰਦਾ ਹੈਗਾ, ਉਦੋਂ ਪਤਾ ਲੱਗਦਾ ਹੈ ਵੀ ਕੌਣ ਆ ਜਿਹੜਾ ਉਹ ਪੈਸੇ ਵੱਧ ਬਣਾ ਗਿਆ ਤੇ ਕੌਣ। ਕਿਉਂਕਿ ਇੱਕ ਤਰ੍ਹਾਂ ਨਾਲ ਜਿਹੜੀ ਸ਼ੇਅਰ ਮਾਰਕੀਟ ਵੀ ਹੈਗੀ ਹੈ ਇੱਕ ਸੱਟਾ ਬਾਜ਼ਾਰ ਹੀ ਹੈਗੀ ਆ। ਬਿਲਕੁਲ ਬਿਲਕੁਲ ਆਪਾਂ ਅੰਦਾਜ਼ਾ ਹੀ ਲਾ ਸਕਦੇ ਹਾਂ ਵੀ ਨੁਕਸਾਨ ਹੋਊਗਾ। ਕਿੰਨਾ ਨੁਕਸਾਨ ਹੋਊਗਾ ਉਹ ਲਾਗੂ ਹੋਣ ਤੋਂ ਸਾਲ ਕੋ ਬਾਅਦ ਪਤਾ ਲੱਗੂਗਾ ਵੀ ਐਕਚੁਅਲ ਜਿਹੜੀ ਸਿਚੁਏਸ਼ਨ ਆ ਉਹ ਕਈ ਬਣਦੀ ਜਾ ਰਹੀ ਹੈ। ਇਹਨਾਂ ਨੇ ਜਿਹੜੀ ਸਟਾਕ ਮਾਰਕੀਟ ਨੂੰ ਰੈਗੂਲੇਟ ਕਰਨ ਦਾ ਜਾਂ ਸਟਾਕ ਮਾਰਕੀਟ ਨੂੰ ਬਹੁਤ ਥੋੜੇ ਲੋਕਾਂ ਤੱਕ ਸੀਮਿਤ ਕਰਨ ਦਾ ਯਤਨ ਕਰਿਆ ਹੈ। ਉਹਦੇ ਵਿੱਚ ਜਿਹੜੇ ਮੇਰੇ ਤੇਰੇ ਵਰਗੇ 500 ਜਾਂ 200 250 ਦੇ ਸ਼ੇਅਰ ਲੈ ਕੇ ਬੈਠੇ ਸੀਗੇ, ਉਹਨਾਂ ਤੇ ਟੈਕਸੇਸ਼ਨ ਆ ਜਿਹੜੀ ਲਗਾ ਦਿੱਤੀ ਹੋਈ ਹੈ। ਇੱਕ ਤਾਂ ਹਨਾ ਵੀ ਭਾਰਤ ਵਿੱਚ 8ਵੀਂ ਕਲਾਸ ਤੋਂ ਬਾਅਦ ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਪੱਧਰ ਤੇ ਵਧ ਰਹੀ ਹੈ। ਜਿਹੜੇ 8ਵੀਂ ਤੋਂ ਬਾਅਦ ਉਹ ਕੈਪੇਬਲ ਹੀ ਨਹੀਂ ਹੈਗੇ ਵੀ ਅਸੀਂ ਪੜ੍ਹ ਸਕੀਏ। ਸਾਡੇ ਘਰਾਂ ਦੀਆਂ ਹਾਲਤਾਂ ਜਾਂ ਉਹਨਾਂ ਦੀ ਆਪਣੀ ਮੈਂਟਲ ਕੈਪੇਬਿਲਿਟੀ ਇਸ ਤਰ੍ਹਾਂ ਦੀ ਨਹੀਂ ਹੈਗੀ। ਵੈਸੇ ਹੀ ਉਹਨਾਂ ਨੇ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ, ਸੋ 8ਵੀਂ ਤੱਕ ਤਾਂ ਕਰੀ ਜਾਂਦੇ ਹੋਣੇ। ਹਾਂਜੀ ਹਾਂ, ਵੀ ਉਹ 8ਵੀਂ ਤੋਂ ਬਾਅਦ ਜਿਹੜੇ ਸਕੂਲ ਡ੍ਰੌਪ ਆਊਟਸ ਦੀ ਗਿਣਤੀ ਹੈ ਜਿਹੜੀ ਉਹ ਵੱਧ ਰਹੀ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਜੀ, ਉੱਘੇ ਵਿਸ਼ਲੇਸ਼ਕ ਅਤੇ ਆਥਰ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਪੰਥਕ ਪੈਰਾਡਾਈਮ ਦੇ ਵਿੱਚ ਜੀਓ ਪੋਲੀਟਿਕਸ ਦੇ ਨਾਲ ਜੋ ਸਿੱਖ ਕੌਮ ਦੇ ਮੋਹਰੇ ਦਰਪੇਸ਼ ਸਮੱਸਿਆਵਾਂ ਕਹਿ ਲਓ ਜਾਂ ਜੋ ਜੀਓ ਪੋਲੀਟਿਕਸ ਚੱਲ ਰਿਹਾ ਉਹ ਤੋਂ ਕੀ ਸਿੱਖਣਾ ਹੈ, ਉਹਦੇ ਬਾਰੇ ਚਰਚਾ ਜਿਹੜੀ ਉਹ ਆਪਾਂ ਅਕਸਰ ਕਰਦੇ ਰਹਿੰਦੇ ਹਾਂ। ਦੁਨੀਆ ਦੇ ਵਿੱਚ ਕਿਤੇ ਵੀ ਕੋਈ ਘਟਨਾ ਵਾਪਰਦੀ ਆ, ਉਸ ਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਹੁੰਦਾ ਅਤੇ ਬਹੁਤ ਕੁਛ ਕਰਨ ਨੂੰ ਹੁੰਦਾ ਅਤੇ ਉਸ ਤੋਂ ਜਿਹੜਾ ਆਪਾਂ ਜਾਣਨਾ ਜਿਹੜਾ ਹੁੰਦਾ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਜਿਹੜਾ ਟ੍ਰੇਡ ਡੀਲ ਹੋਈ ਆ ਉਸ ਨੂੰ ਲੈ ਕੇ ਵੀ ਕਰਾਂਗੇ। ਉਸ 'ਤੇ ਕੀ ਜਿਹੜੇ ਅਸਲ ਦੇ ਵਿੱਚ ਸਿੱਟੇ ਨਿਕਲਣਗੇ, ਕਿਹੜੇ ਪਾਸੇ ਵੱਲ ਨੂੰ ਇਹ ਹੋਇਆ ਆ, ਕਿਉਂ ਇਹ ਟ੍ਰੇਡ ਡੀਲ ਹੋਈ ਹੋ ਸਕਦੀ ਆ, ਉਸ ਬਾਰੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਕਰਾਂਗੇ। ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਆਪਾਂ ਅਵਤਾਰ ਸਿੰਘ ਜੀ ਕਰ ਲੈਂਦੇ ਹਾਂ ਪਿਛਲੀ ਵਾਰ ਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ। ਜੋ ਇਰਾਨ ਤੇ US ਦੇ ਦਰਮਿਆਨ ਖਾੜੀ ਦੇ ਵਿੱਚ ਜੋ ਮੁਸ਼ਕਿਲਾਂ, ਜੋ ਕਹਿ ਲਓ ਵੀ ਟੈਂਸ਼ਨਸ ਵਧੀਆਂ ਸੀ, ਉਸ ਨੂੰ ਲੈ ਕੇ ਇਰਾਨ ਉੱਤੇ ਫੌਜੀ ਹਮਲਾ ਵੱਡਾ ਜਿਹੜਾ ਉਹ ਟਲ ਗਿਆ ਲੱਗਦਾ ਆ।
ਗੱਲਬਾਤ ਦੇ ਸੰਕੇਤ ਬਾਹਰ ਆ ਰਹੇ ਆ। ਕੀ ਚੱਲ ਰਿਹਾ ਹੈ ਇਸ ਟਾਈਮ, ਲੇਟੈਸਟ ਕੀ ਆ? ਹਾਂਜੀ, ਹਾਂਜੀ। ਸੋ ਪਿਛਲੇ ਹਫ਼ਤੇ ਆਪਾਂ ਗੱਲ ਕਰੀ ਸੀ ਵੀ ਜਿਹੜੀਆਂ ਬਾਕੀ ਦੀ ਅਰਬ ਕੰਟਰੀਜ਼ ਆ, ਉਹ ਨਹੀਂ ਚਾਹੁੰਦੀਆਂ ਵੀ ਉਸ ਖਿੱਤੇ ਵਿੱਚ ਜੰਗ ਲੱਗੇ, ਕਿਉਂਕਿ ਉਹਨਾਂ ਦਾ ਇੱਕ ਤਾਂ ਟੂਰਿਜ਼ਮ ਬਹੁਤ ਜ਼ਿਆਦੇ ਹੁਣ ਉੱਥੇ ਵੱਧ ਰਿਹਾ ਹੈਗਾ। ਸਾਊਦੀ ਅਰੇਬੀਆ ਤੇ ਦੁਬਈ ਵਗੈਰਾ ਤਾਂ ਇੱਕ ਟੂਰਿਜ਼ਮ ਦੀ ਹੱਬ ਦੇ ਤੌਰ ਤੇ ਆ ਰਹੇ ਆ, ਹਨਾ। ਸੋ ਜੀ। ਉਹਨਾਂ ਨੂੰ ਲੱਗਿਆ ਸੀਗਾ ਵੀ ਤੇ ਬਾਕੀ ਸਾਡੀ ਇਕੋਨਮੀ ਆ ਜਿਹੜੀ ਉਹ ਅਫੈਕਟ ਹੋਊਗੀ ਤੇ ਤੇਲ ਦੀਆਂ ਕੀਮਤਾਂ ਵਧਣਗੀਆਂ, ਹੋਰ ਸਾਡੀ ਤੇਲ ਦੀ ਜਿਹੜੀ ਐਕਸਟ੍ਰੈਕਸ਼ਨ ਵਗੈਰਾ ਹੈਗੀ ਆ, ਉਹ ਵੀ ਜਿਹੜੀ ਹੈਗੀ ਆ ਘਟੇਗੀ ਜਾਂ ਕਿਸ ਤਰ੍ਹਾਂ। ਸੋ ਉਹਨਾਂ ਨੇ ਡੋਨਲਡ ਟਰੰਪ ਤੇ ਔਰ ਅਮਰੀਕੀ ਪ੍ਰਸ਼ਾਸਨ ਤੇ ਜਾਂ ਇਜ਼ਰਾਈਲੀ ਜਿਹੜੇ ਉਹਨਾਂ ਦੇ ਮੀਡੀਏਟਰ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਦਿਆਂ ਇਹੀ ਸ਼ਰਤ ਰੱਖੀ ਹੈਗੀ ਆ ਵੀ ਇੱਥੇ ਜੰਗ ਨਾ ਲਾਈ ਜਾਵੇ, ਤੁਸੀਂ ਆਪਣੇ ਤੌਰ ਤੇ ਜੇ ਅੰਦਰ ਖਾਤੇ ਰਜੀਮ ਚੇਂਜ ਹੁੰਦਾ ਉਹਨੂੰ ਜਿਹੜਾ ਹੈਗਾ ਕਰ ਲਿਆ ਜਾਵੇ। ਸੋ ਉਹਦੇ ਲਈ ਇਹ ਹਮਾਇਤ ਦੇਣ ਨੂੰ ਵੀ ਮੇਰਾ ਖਿਆਲ ਤਿਆਰ ਹੈਗੇ ਨੇ। ਸੋ ਹਾਲ ਦੀ ਘੜੀ ਜੰਗ ਦੀਆਂ ਜਿਹੜੀਆਂ ਘਟਨਾਵਾਂ ਨੇ ਵੀ ਉਹ ਟਲ ਗਈਆਂ ਹੋਈਆਂ ਨੇ। ਸੋ ਅੱਜ ਡੋਨਲਡ ਟਰੰਪ ਉਹਨਾਂ ਦਾ ਵੀ ਆਇਆ ਵੀ ਉਹ ਜਿਹੜਾ ਹੈਗਾ ਗੱਲਬਾਤ ਕਰਨ ਲਈ ਤਿਆਰ ਹੈਗੇ ਨੇ। ਸੋ ਈਰਾਨ ਦੇ ਰਾਸ਼ਟਰਪਤੀ ਔਰ ਫੋਰਨ ਮਿਨਿਸਟਰ ਦਾ ਵੀ ਮੈਂ ਬਿਆਨ ਜਿਹੜਾ ਹੈਗਾ ਉਹ ਸੁਣ ਰਿਹਾ ਹੈਗਾ ਸੀ। ਉਹ ਵੀ ਮੇਰਾ ਖਿਆਲ ਹੈ ਜਿਹੜਾ ਥੋੜਾ ਜਿਹਾ ਪਿੱਛੇ ਹਟੇ ਨੇ ਵੀ ਕਨਫਰੰਟ੍ਰੇਸ਼ਨ ਵਧਾਉਣੀ ਉਹਨਾਂ ਦੇ ਵੀ ਮੁਲਕ ਦੇ ਹੱਕ ਵਿੱਚ ਨਹੀਂ ਹੈਗੀ। ਇਸ ਲਈ ਜਿਹੜਾ ਹੈਗਾ ਮੈਨੂੰ ਲੱਗਦਾ ਹੈਗਾ ਵੀ ਜਿਹੜੀਆਂ ਘਟਨਾਵਾਂ ਨੇ ਤੇਜ਼ੀ ਨਾਲ ਬਦਲ ਰਹੀਆਂ ਹੈਗੀਆਂ ਨੇ। ਸੋ ਬੇਸ਼ੱਕ ਜਿਹੜੀ ਇਜ਼ਰਾਈਲੀ ਲੌਬੀ ਹੈਗੀ ਆ ਉਹ ਹਮਲਾ ਕਰਕੇ ਈਰਾਨ ਦੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਜ਼ ਹੈਗੀਆਂ ਉਹਨਾਂ ਨੂੰ ਤਬਾਹ ਕਰਨ ਦਾ ਯਤਨ ਕਰਵਾ ਰਹੇ ਸੀ, ਕਿਉਂਕਿ ਪਿਛਲੇ ਸਾਲ ਜੂਨ ਵਿੱਚ ਵੀ 4 ਨਿਊਕਲੀਅਰ ਫੈਸਿਲਿਟੀਜ਼ ਤੇ ਜਿਹੜੀ ਬੰਬਾਰਡਮੈਂਟ ਹੋਈ ਸੀ, ਜਿਸ ਤੋਂ ਬਾਅਦ ਈਰਾਨ ਨੇ ਵੀ ਰਿਟੈਲੀਏਟ ਕਰਿਆ ਸੀਗਾ। ਸੋ ਹੁਣ ਰਿਟੈਲੀਏਸ਼ਨ ਵੀ ਹੋ ਸਕਦੀ ਹੈ। ਰਿਟੈਲੀਏਸ਼ਨ ਕਿੰਨੀ ਕੁ ਹੋ ਸਕਦੀ ਹੈ ਜਾਂ ਕਿੰਨਾ ਕੁ ਸਮਰੱਥਾ ਈਰਾਨ ਵਿੱਚ ਹੈਗੀ ਆ, ਇਹਦੀਆਂ ਕੈਲਕੂਲੇਸ਼ਨਸ ਆਇਆ ਜੇ ਉਹ ਇਜ਼ਰਾਈਲ ਤੱਕ ਨਹੀਂ ਵੀ ਪਹੁੰਚਦੀਆਂ ਤਾਂ ਘੱਟੋ ਘੱਟ ਉਹ ਗੁਆਂਢੀ ਜਿਹੜੇ ਮੁਲਕ ਹੈਗੇ ਅਮਰੀਕਾ ਦੇ ਸਾਥੀ, ਉਹਨਾਂ ਤੇ ਵੀ ਕੁਛ ਨਾ ਕੁਛ ਆ ਜਿਹੜਾ ਕਰ ਸਕਦੇ ਹੈਗੇ। ਸੋ ਕਾਫੀ ਕੰਪਲੀਕੇਟਡ ਆ ਜਿਹੜਾ ਵਰਲਡ ਦਾ ਇਹ ਮਿਡਲ ਈਸਟ ਵਾਲਾ ਸਿਨੈਰੀਓ ਹੈਗਾ। ਸੋ ਈਰਾਨ ਨੂੰ ਡਿਸਆਰਮ ਕਰਨਾ ਜਿਹੜਾ ਹੈਗਾ ਅਮਰੀਕਾ ਤੇ ਇਜ਼ਰਾਈਲ ਦਾ ਇੱਕੋ ਇੱਕ ਨਿਸ਼ਾਨਾ ਵੀ ਉਹਨੂੰ ਨਿਊਕਲੀਅਰ ਡਿਸਆਰਮਾਮੈਂਟ ਆ ਜਿਹੜੀ ਉਹਦੇ ਤਹਿਤ ਲਿਆਂਦਾ ਜਾਵੇ, ਕਿਉਂਕਿ ਉਹ ਨਹੀਂ ਚਾਹੁੰਦੇ ਜਿਹੜੀ ਸਿਵਲ ਸੁਸਾਇਟੀ ਹੈਗੀ ਆ ਉਹ ਨਹੀਂ ਚਾਹੁੰਦੀ ਵੀ ਉਸ ਤਰ੍ਹਾਂ ਦੀਆਂ ਸਟੇਟਸ ਕੋਲ ਨਿਊਕਲੀਅਰ ਪਾਵਰ ਆਵੇ ਜਿਹੜੀਆਂ ਜ਼ਿੰਮੇਵਾਰੀ ਨਹੀਂ ਨਿਭਾ ਸਕਦੀਆਂ। ਸੋ ਜਿਹੜੀਆਂ ਗੈਰ ਜ਼ਿੰਮੇਵਾਰ ਨੇ ਜਾਂ ਉਹਨਾਂ ਦੇ ਨਿਊਕਲੀਅਰ ਪਲਾਂਟ ਤੋਂ ਅਗਾਹਾਂ ਫਿਰ ਹੋਰ ਮੁਲਕਾਂ ਨੂੰ ਜਿਹੜੀ ਹੈਗੀ ਐਕਸਪੋਰਟ ਹੋ ਸਕਦਾ ਤੇ ਜਿਹੜੀ ਹੈਗੀ ਉਹ ਗਲਤ ਹੱਥਾਂ ਵਿੱਚ ਜਾ ਸਕਦੀ ਹੈ। ਸੋ ਨਿਊਕਲੀਅਰ ਪਾਵਰ ਜਿਸ ਤਰ੍ਹਾਂ ਆਪਾਂ ਦੇਖਿਆ ਵੀ ਪਾਕਿਸਤਾਨ ਦੇ ਜਿਹੜੇ ਸੀਗੇ ਨਿਊਕਲੀਅਰ ਸਾਇੰਟਿਸਟ, ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਸੀ, ਕਿਉਂਕਿ ਦੱਸਿਆ ਜਾਂਦਾ ਵੀ ਉਹਨਾਂ ਨੇ ਨਾਰਥ ਕੋਰੀਆ ਨੂੰ ਜਿਹੜੀ ਹੈਗੀ ਆ ਉਹ ਨਿਊਕਲੀਅਰ ਪਾਵਰ ਐਕਸਪੋਰਟ ਕਰੀ ਆ ਜਾਂ ਉਹ ਤੋਂ ਕੀ ਲਿਆ ਕੀ ਦਿੱਤਾ ਆ ਪਾਕਿਸਤਾਨ ਦੀ ਸਰਕਾਰ ਨੇ ਉਹ ਤੋਂ ਕੁਝ ਲਿਆ ਹੈਗਾ। ਕਾਫੀ ਕੁਛ ਹੈ ਜਿਹੜਾ ਬਿਹਾਈਂਡ ਦਾ ਸੀਨ ਹੈ। ਸੋ ਇਸ ਤਰ੍ਹਾਂ ਜਿਹੜੀਆਂ ਰੋਗ ਸਟੇਟਸ ਨੂੰ ਨਿਊਕਲੀਅਰ ਪਾਵਰ ਦਾ ਚਲੇ ਜਾਣਾ ਜਿਹੜੀ ਵਰਲਡ ਸਟੇਬਿਲਿਟੀ ਆ ਉਹਦੇ ਲਈ ਖਤਰਾ ਹੋ ਸਕਦਾ। ਸੋ ਜੇ ਗੱਲਬਾਤ ਰਾਹੀਂ ਇਹ ਮਸਲਾ ਹੱਲ ਹੋ ਸਕਦਾ ਹੈ ਤਾਂ ਹੋ ਸਕਦਾ ਹੈ ਦੋਹੇ ਧਿਰਾਂ ਜਿਹੜੀਆਂ ਗੱਲਬਾਤ ਲਈ ਅੱਗੇ ਆਉਣ ਤੇ ਜਿਹੜੀ ਹੈਗੀ ਆ ਇੱਕ ਜੰਗ ਵਰਗੀ ਸਥਿਤੀ ਆ ਜਿਹੜੀ ਇੱਕ ਕਿਆਸ ਹੈਗਾ ਦੁਨੀਆ ਵਿੱਚ ਪੈਦਾ ਹੋਇਆ ਉਹ ਥੋੜਾ ਜਿਹਾ ਥੰਮੇ ਤੇ ਜਿਹੜੀ ਡਿਵੈਲਪਮੈਂਟ ਆ ਇਕਨੋਮਿਕ ਡਿਵੈਲਪਮੈਂਟ ਐਂਡ ਸੋਸ਼ਲ ਐਂਡ ਤੁਹਾਡੀ ਸਪਿਰਿਚੁਅਲ ਡਿਵੈਲਪਮੈਂਟ ਆ ਜਿਹੜੀ ਲੋਕਾਂ ਦੀ ਉਹ ਵਧੇ। ਸੋ ਜਿਹੜੀ ਜੰਗ ਹੈ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈ। ਸੋ ਗੱਲਬਾਤ ਰਾਹੀਂ ਜੇ ਨਿਬੜ ਜੇ ਤਾਂ ਸਾਨੂੰ ਲੱਗਦਾ ਹੈ ਚੰਗੀ ਗੱਲ ਹੋਵੇਗੀ। 5000 ਤੋਂ ਵੱਧ ਕੋਈ 6000 ਵੱਖ-ਵੱਖ ਵੈਸਟ ਦੇ ਜਿਹੜੇ ਅਦਾਰੇ ਆ ਉਹ ਕਹਿ ਰਹੇ ਆ ਵੀ ਪ੍ਰੋਟੈਸਟਰਸ ਇੰਨੇ ਜਿਹੜੇ ਉੱਥੇ ਮਰ ਗਏ ਆ, ਗੋਲੀਆਂ ਚੱਲਦੀਆਂ, ਵੀਡੀਓਜ਼। ਹੁਣ ਤਾਂ ਵੈਸੇ ਉੱਥੋਂ ਕੋਈ ਵੀਡੀਓਜ਼ ਜਾਂ ਕੋਈ ਖਬਰ ਇਦਾਂ ਦੀ ਬਾਹਰ ਨਹੀਂ ਆ ਰਹੀ। ਪ੍ਰੋਟੈਸਟ ਬਾਰੇ ਕੀ ਆਪਾਂ ਨੂੰ ਇਸ ਟਾਈਮ ਨੌਲੇਜ ਹੈਗੀ, ਕੁਛ ਹੈ ਅੰਦਾਜ਼ਾ ਕੀ ਚੱਲ ਰਿਹਾ ਉੱਥੇ? ਹਾਂ, ਹਾਂਜੀ। ਤੇ ਦੇਖੋ ਇਹ ਤਾਂ ਹੁਣ ਐਸਟੀਮੇਟਡ ਆ, ਕੋਈ 5000 ਜਾਂ 6000 ਕਹਿ ਰਹੇ, ਜਾਨੀ ਇੰਨੀ ਪੱਧਰ ਤੇ ਬੰਦੇ ਤਾਂ ਮਾਰੇ ਗਏ ਹੋਣਗੇ, ਹਨਾ। ਸੋ ਕਾਫੀ ਵੱਡਾ ਸੀਗਾ ਪ੍ਰੋਟੈਸਟ ਤੇ ਰਜੀਮ ਵੀ ਜਿਹੜਾ ਹੈਗਾ ਉਹਨੂੰ ਪਤਾ ਹੈਗਾ ਵੀ ਜੇ ਇੱਕ ਵਾਰੀ ਹੱਥੋਂ ਜਾਂਦੀ ਲੱਗੀ ਕਹਾਣੀ ਤਾਂ ਬੁਰਾ ਹਾਲ ਜਿਹੜਾ ਹੈਗਾ ਬਹੁਤ ਹੋਣਾ ਹੈਗਾ। ਸੋ ਇਸ ਲਈ ਉਹ ਆਪਣੀ ਜਿਹੜੀ ਪਕੜ ਹੈ ਉਹ ਬਣਾ ਕੇ ਰੱਖਣੀ ਚਾਹੁੰਦੇ ਆ। ਸੋ ਗਿਣਤੀ ਬਾਰੇ ਅਸੀਂ ਸਿਰਫ ਜੋ ਵੈਸਟਰਨ ਮੀਡੀਆ ਵਿੱਚ ਜਾਂ ਵੱਡੇ ਅਦਾਰਿਆਂ ਵਿੱਚ ਛਪਿਆ ਉਹਦੇ ਆਧਾਰ ਤੇ ਕਹਿ ਸਕਦੇ ਹਾਂ ਵੀ ਇੰਨੇ ਲੋਕ ਮਾਰੇ ਗਏ ਹੋਣਗੇ, ਪਰ ਬਹੁਤ ਬਰੂਟਲੀ ਕ੍ਰਸ਼ ਆ ਜਿਹੜਾ ਉਹਨਾਂ ਨੇ ਕਰਿਆ ਹੈਗਾ ਇਸ ਅਪਰਾਈਜ਼ਿੰਗ ਨੂੰ। ਸੋ ਜਿਹੜੀ ਕਿ ਆਪਣੇ ਹੱਕਾਂ ਹਿੱਤਾਂ ਲਈ ਜਿਹੜੀ ਹੈਗੀ ਆ ਇਹ ਹੈ ਕਿ ਵੀ ਡੈਮੋਕ੍ਰੈਟਿਕ ਵੈਲਿਊਜ਼ ਜਾਂ ਡੈਮੋਕ੍ਰੇਸੀ ਆ ਜਿਹੜੀ ਈਰਾਨ ਵਿੱਚ ਪ੍ਰਵੇਲ ਹੋਵੇ ਉਹਦੇ ਲਈ ਕਈ ਵਾਰ ਹੋਇਆ, ਇੱਕ ਵਾਰ ਨਹੀਂ ਹੋਇਆ ਮੇਰੇ ਖਿਆਲ। ਹੁਣ ਆ ਪਿਛਲੇ 10-12 ਸਾਲਾਂ 'ਚ ਹੀ 8-9 ਵਾਰ ਤਾਂ ਜਿਹੜਾ ਹੋ ਗਿਆ ਲਗਾਤਾਰ ਅਪਰਾਈਜ਼ਿੰਗ ਆਉਂਦੀ ਹੈਗੀ ਆ, ਪਰ ਫੇਰ ਆ ਜਿਹੜੀ ਦਬਾ ਦਿੱਤੀ ਜਾਂਦੀ ਹੈਗੀ ਆ। ਪਰ ਇਹ ਹੈਗਾ ਵੀ ਡੈਮੋਕ੍ਰੈਟਿਕ ਵੈਲਿਊਜ਼ ਦਾ ਜਿਹੜੀਆਂ ਇਕਨੋਮਿਕ ਸੈਂਕਸ਼ਨਸ ਲੱਗੀਆਂ ਉਹਦੇ ਨਾਲ ਐਜੂਕੇਸ਼ਨ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਆ ਲੋਕਾਂ ਦਾ ਆਮ ਤੌਰ ਤੇ ਜਿਹੜਾ ਰਹਿਣਾ ਹੈਗਾ ਉਹ ਬਹੁਤ ਤੰਗ ਹੋਇਆ। ਇੱਕ ਤਰ੍ਹਾਂ ਨਾਲ ਉਹ ਨਾਰਥ ਕੋਰੀਆ ਵਰਗੀ ਸਟੇਟ ਹੀ ਹੈ ਜਿਹੜੀ ਬਿਲਕੁਲ ਕਲੋਜ਼ਡ ਸਟੇਟ ਆ ਈਰਾਨ ਬਣਦੀ ਜਾ ਰਹੀ ਆ।
ਫਿਰ ਵੀ ਲੋਕ ਤਕੜੇ ਨੇ ਜਿਹੜੇ ਅਪਰਾਈਜ਼ਿੰਗ ਕਰਦੇ ਆ ਲਗਾਤਾਰ, ਇੰਨੇ ਜ਼ੁਲਮ ਸਹਿਣ ਦੇ ਬਾਵਜੂਦ, ਇੰਨੇ ਆਪਣੇ ਪੁੱਤ ਪੋਤੇ ਮਰਾਉਣ ਦੇ ਬਾਵਜੂਦ ਵੀ ਵਾਰ-ਵਾਰ ਸੜਕਾਂ ਤੇ ਆਉਂਦੇ ਹੈਗੇ ਆ। ਸੋ ਇਹ ਹੈਗਾ ਵੀ ਉਹਨਾਂ ਦੀ ਜਿਹੜੀ ਗੈਰਤ ਆ ਯਾਰ, ਉਹਨਾਂ ਦੀ ਤੰਗੀਆਂ ਵੀ ਆਪਾਂ ਕਹਿ ਸਕਦੇ ਵੀ, ਜਿਹਨਾਂ ਤੰਗੀਆਂ 'ਚ ਉਹ ਰਹਿ ਰਹੇ ਹੈਗੇ ਆ, ਉਹਦੇ ਕਰਕੇ ਉਹ ਵਾਰ-ਵਾਰ ਅਪਰਾਈਜ਼ਿੰਗ ਜਿਹੜੀ ਹੈਗੀ ਆ ਕਰਦੇ ਹੈਗੇ ਆ, ਪਰ ਕ੍ਰਸ਼ ਕਰ ਦਿੱਤੀ ਜਾਂਦੀ ਆ ਮਿਲਟਰੀ ਪਾਵਰ ਮਾਈਟ ਜਿਹੜੀ ਹੈਗੀ ਆ। ਦੂਸਰਾ ਵੀ ਰਸ਼ੀਆ ਤੇ ਚਾਈਨਾ ਉਹਦੇ ਨਾਲ ਹੈਗੇ ਆ। ਸੋ ਜਿਹੜਾ ਮਿਲਟਰੀ ਇਕਵਿਪਮੈਂਟ ਇਨਸਾਈਡ ਯੂਜ਼ ਹੋਣਾ, ਘੱਟੋ-ਘੱਟ ਉਹਦੀ ਸਪਲਾਈ ਤਾਂ ਉਹਨੂੰ ਲਗਾਤਾਰ ਜਾ ਰਹੀ ਹੈਗੀ। ਸੋ ਕਾਫ਼ੀ ਵੱਡਾ ਘਾਣ ਆ ਜਿਹੜਾ ਮਨੁੱਖਤਾ ਦਾ ਇਹ ਹੋਇਆ ਹੈਗਾ। ਸੋ ਉਹਨਾਂ ਨੇ ਬਰੂਟਲੀ ਜਿਹੜਾ ਹੈਗਾ ਕਿਲ ਕਰਕੇ ਪ੍ਰੋਟੈਸਟਰਸ ਨੇ ਬਹੁਤ ਸਾਰੇ ਜਿਹੜੇ ਗ੍ਰਿਫਤਾਰ ਵੀ ਕੀਤੇ ਗਏ। 18,000 ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਦੀ ਜਿਹੜੀ ਖਬਰ ਹੈ, 5 ਤੋਂ 6,000 ਆ ਜਿਹੜੇ ਮਾਰੇ ਜਾਣ ਦੀ ਖਬਰ ਹੈ। ਜੀ। ਈਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਦਾ ਤੁਸੀਂ ਜ਼ਿਕਰ ਕੀਤਾ, ਜਿਹੜੇ ਸਈਦ ਅਬਾਸ ਅਰਾਗਚੀ ਜਿਹੜੇ ਆ, ਉਹ ਵਿਦੇਸ਼ ਮੰਤਰੀ ਆ। ਜਿਹੜੇ ਪਜ਼ਿਸ਼ਕੀਅਨ ਮਸੂਦ ਪਜ਼ਿਸ਼ਕੀਅਨ ਦੇ ਰਾਸ਼ਟਰਪਤੀ ਆ। ਲੇਟਲੀ ਕੁਝ ਦਿਨ ਪਹਿਲਾਂ ਖਬਰ ਸੀਗੀ ਵੀ ਸ਼ੁੱਕਰਵਾਰ ਨੂੰ ਇਹਨਾਂ ਦੀ ਮੁਲਾਕਾਤ ਹੋਣੀ ਆ। ਅਮਰੀਕੀ ਜਿਹੜੇ ਆ ਵਫਦ ਆ ਉਹਨਾਂ ਦੇ ਨਾਲ, ਵਿਟਕੌਫ ਟਰੰਪ ਦੇ ਜਵਾਈ ਕੁਸ਼ਨਰ, ਉਹਦੇ ਨਾਲ ਅਰਬ ਦੇ ਮੁਲਕ ਵੀ ਉੱਥੇ ਆ ਰਹੇ ਆ। ਇਸਤਾਨਬੁਲ ਟਰਕੀ ਦੇ ਵਿੱਚ ਮੁਲਾਕਾਤ ਹੋਣੀ ਆ। ਇਹ ਈਰਾਨ ਪੱਖੀ ਬੰਨੇ ਜਾਂਦੇ ਨੇ ਇਹ ਦੋਨੋਂ ਜਾਣੇ, ਤੇ ਇਹ ਜਿਹੜਾ ਸੰਕਟ ਆ ਇਸ ਨੂੰ ਟਾਲਣ ਦਾ ਇਹ ਕਿੱਦਾਂ ਯਤਨ ਕਰ ਸਕਦੇ ਅੱਗੇ ਇਸ ਦੇ ਵਿੱਚ ਗੱਲਬਾਤ? ਜੀ, ਇਹ ਦੋਹੇ ਜਿਹੜੇ ਹੈਗੇ ਅਮਰੀਕਾ ਪੱਖੀ ਆ ਜਿਹੜੇ ਮੰਨੇ ਜਾਂਦੇ ਹੈਗੇ। ਸੋ ਇਹਨਾਂ ਨੂੰ ਲਿਬਰਲ ਲੀਡਰਸ ਦੇ ਤੌਰ ਤੇ, ਰਾਸ਼ਟਰਪਤੀ ਨੂੰ ਵੀ ਤੇ ਵਿਦੇਸ਼ ਮੰਤਰੀ ਨੂੰ ਵੀ, ਬਾਗਚੀ ਨੂੰ ਵੀ, ਸੋ ਇੱਕ ਲਿਬਰਲ ਲੀਡਰ ਦੇ ਤੌਰ ਤੇ ਜਿਹੜਾ ਹੈਗਾ ਮੰਨਿਆ ਜਾਂਦਾ। ਇਸੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਚੋਣ ਆ, ਜਿਹੜੀ ਇਹਨਾਂ ਨੇ ਜਿਹੜੀਆਂ ਫਨੈਟਿਕ ਤਾਕਤਾਂ ਸੀ ਉਹਨਾਂ ਦੇ ਖਿਲਾਫ ਜਦੋਂ ਲੜੀ ਆ, ਤਾਂ ਇਹਨਾਂ ਦੀ ਚੋਣ ਇੱਕ ਤਰ੍ਹਾਂ ਨਾਲ ਇੱਕ ਚੰਗੇ ਵਿਅਕਤੀ ਵਜੋਂ ਹੋਈ ਸੀ। ਸੋ ਈਰਾਨ ਦੇ ਲੋਕ ਇਹੋ ਹੀ ਚਾਹੁੰਦੇ ਆ ਵੀ ਇਸ ਸੰਕਟ ਵਿੱਚੋਂ ਕੱਢਣ ਵਾਲੀ ਸਾਡੇ ਕੋਲ ਕੋਈ ਧਿਰ ਜਾਂ ਕੋਈ ਰਾਜਸੀ ਨੇਤਾ ਇਹੋ ਜਿਹਾ ਹੋਵੇ ਜਿਹੜਾ ਸਾਨੂੰ ਇਸ ਸੰਕਟ ਵਿੱਚੋਂ ਕੱਢ ਸਕੇ। ਸੋ ਇਹ ਦੋਵੇਂ ਰਾਸ਼ਟਰਪਤੀ ਤੇ ਜਿਹੜੇ ਫੋਰਨ ਮਿਨਿਸਟਰ ਹੈਗੇ ਆ, ਇਹ ਪ੍ਰੋ ਅਮਰੀਕਨ ਮੰਨੇ ਜਾਂਦੇ ਹੈਗੇ। ਪਰ ਹੁਣ ਤਾਂ ਆਪਾਂ ਨੂੰ ਪਤਾ ਹੈਗਾ ਵੀ ਉਹ ਖਮੀਨੀ ਪ੍ਰਸ਼ਾਸਨ ਆ ਜਿਹੜਾ, ਉਹ ਆਪਣੇ ਆਪ ਵਿੱਚ ਇੱਕ ਸੁਪਰ ਪਾਵਰ ਹੈਗੀ ਆ। ਸੋ ਉਹਨਾਂ ਦੇ ਅਧੀਨ ਰਹਿ ਕੇ ਅਮਰੀਕਾ ਨਾਲ ਰਿਲੇਸ਼ਨ ਬਣਾਉਣੇ ਇੱਕ ਖਾਸ ਘੇਰੇ ਤੱਕ ਹੀ ਉਹ ਰਿਲੇਸ਼ਨ ਬਣਾਏ ਜਾ ਸਕਦੇ ਆ। ਸੋ ਹੁਣ ਖਬਰਾਂ ਇਹ ਸੀਗੀਆਂ ਵੀ ਤੁਰਕੀ ਵਿੱਚ ਸ਼ਾਇਦ ਗੱਲਬਾਤ ਆ ਜਿਹੜੀ ਹੋ ਸਕਦੀ ਹੈਗੀ ਆ। ਸੋ ਅਗਲੇ ਦਿਨਾਂ ਦੌਰਾਨ ਜਾਂ ਤੁਰਕੀ ਹੋਏਗੀ ਜਾਂ ਕਤਰ ਵਿੱਚ ਹੋਏਗੀ, ਕਿਉਂਕਿ ਦੋ ਮੇਨ ਹੱਬਸ ਹੈਗੀਆਂ। ਸੋ ਕਤਰ ਆ ਜਿਹੜੀ ਮੇਨ ਹੱਬ ਦੇ ਤੌਰ ਤੇ ਗੱਲਬਾਤ ਵਾਲੀ, ਚਾਹੇ ਉਹ ਹਮਾਸ ਵਾਲੀ ਗੱਲ ਸੀ ਜਾਂ ਤਾਲਿਬਾਨ ਵਾਲੀ ਗੱਲ ਹੈਗੀ ਆ ਮੀਡੀਏਸ਼ਨ ਦੀ, ਉਹ ਸਾਰੀ ਕਤਰ ਆ ਜਿਹੜੀ ਉਹ ਕਰਦਾ ਰਿਹਾ ਹੈਗਾ। ਸੋ ਇਹ ਹੈਗਾ ਜਿਹੜੀਆਂ ਇਹ ਗੱਲਾਂ ਨੇ ਵੀ ਉਹ ਦੋਵੇਂ ਇੱਕ ਤਰ੍ਹਾਂ ਨਾਲ ਫੋਰਨ ਗ੍ਰੈਜੂਏਟਸ ਨੇ ਤੇ ਚੰਗੇ ਪੜ੍ਹੇ ਲਿਖੇ ਨੇ, ਇੰਗਲਿਸ਼ ਫਲੂਐਂਟਲੀ ਬੋਲ ਲੈਂਦੇ ਨੇ। ਸੋ ਉਹਨਾਂ ਦਾ ਰਾਬਤਾ ਜਿਹੜੀ ਹੈਗੀਆਂ ਈਵਨ ਬ੍ਰਿਟਿਸ਼ ਅਧਿਕਾਰੀਆਂ ਨਾਲ ਵੀ, ਇਜ਼ਰਾਈਲੀਆਂ ਨਾਲ ਵੀ ਇਨਡਾਇਰੈਕਟਲੀ ਹੋ ਜਾਂਦਾ ਹੈਗਾ ਨਾ, ਵਾਇਆ ਬ੍ਰਿਟਿਸ਼ ਤੇ ਅਮਰੀਕਨ। ਸੋ ਕਿਸੇ ਢੰਗ ਨਾਲ ਉਹ ਮੇਰਾ ਖਿਆਲ ਇਹ ਵੀ ਚਾਹੁੰਦੇ ਹੈਗੇ ਆ ਵੀ ਜਿਹੜੀ ਨਿਊਕਲੀਅਰ ਡਿਸਆਰਮਾਮੈਂਟ ਆ ਉਹਦੇ ਜਿੰਨੇ ਕੁ ਜਿਹੜੀਆਂ ਪਾਬੰਦੀਆਂ ਜਾਂ ਜਿੰਨੀਆਂ ਕੁ ਪੈਰਾਮੀਟਰਸ ਆ ਵੈਸਟਰਨ ਕੰਟਰੀ ਲਗਾਉਣਾ ਚਾਹੁੰਦੀਆਂ, ਕਿਤੇ ਨਾ ਕਿਤੇ ਉਹਨਾਂ ਨਾਲ ਮੰਨ ਕੇ ਘੱਟੋ ਘੱਟ ਦੇਸ਼ ਨੂੰ ਜਿਹੜੀਆਂ ਸੈਂਕਸ਼ਨਸ ਲੱਗੀਆਂ ਹੋਈਆਂ ਆਰਥਿਕ ਤੌਰ ਤੇ ਉਹਨਾਂ ਨੂੰ ਜਿਹੜਾ ਤੋੜਿਆ ਜਾਵੇ। ਤੇ ਦੂਸਰਾ ਵੀ ਇਰਾਨੀ ਸਿਟੀਜ਼ਨਸ ਦੇ ਬਾਹਰ ਜਾ ਕੇ ਜੌਬਸ ਕਰਨ ਤੇ ਜਾਂ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਤੇ ਕਾਫੀ ਸਾਰੀਆਂ ਪਾਬੰਦੀਆਂ ਨੇ। ਸੋ ਜਦੋਂ ਇਹ ਥੋੜਾ ਜਿਹਾ ਮਾਹੌਲ ਖੁੱਲੇਗਾ ਤਾਂ ਪ੍ਰੋਸਪੈਰਿਟੀ ਆਵੇਗੀ ਤੇ ਇਸ ਘੁੱਟਣ ਵਾਲੇ ਮਾਹੌਲ ਚੋਂ ਜਿਹੜੀ ਜਨਤਾ ਹੈ ਆਜ਼ਾਦ ਹੋਵੇਗੀ। ਸੋ ਇਹਨਾਂ ਦੋਵਾਂ ਦੇ ਯਤਨ ਹੈਗੇ ਆ ਵੀ ਵੈਸਟਰਨ ਪਾਵਰਸ ਨਾਲ ਗੱਲ ਨਿਬੇੜ ਲਈ ਜਾਵੇ, ਵਾਰ-ਵਾਰ ਦੇ ਹਮਲਿਆਂ ਤੇ ਵਾਰ-ਵਾਰ ਦੀਆਂ ਧਮਕੀਆਂ ਨਾਲ ਇੱਕ ਵਾਰੀ ਗੱਲ ਨਿਬੇੜ ਕੇ ਜਿਹੜੀ ਹੈਗੀ ਆ ਉਹਨੂੰ ਸਿੱਧੇ ਰਸਤੇ ਤੇ ਪਾ ਲਿਆ ਜਾਵੇ। ਜੀ। ਈਰਾਨ ਅਮਰੀਕਾ ਦੇ ਉੱਤੇ ਅਕਸਰ ਦੋਸ਼ ਲਾਉਂਦਾ ਆ ਵੀ ਇਹ ਹਮੇਸ਼ਾ ਭਰੋਸਾ ਤੋੜਦੇ ਰਹਿੰਦੇ ਆ ਤੇ ਤਾਂ ਹੀ ਗੱਲ ਅੱਗੇ ਨਹੀਂ ਵੱਧਦੀ। ਕੀ ਗੱਲ ਹੈ, ਵਾਕਿਆ ਸੱਚੀ? ਹਾਂਜੀ। ਸੋ ਉਹਨਾਂ ਦੇ ਵਿਦੇਸ਼ ਮੰਤਰੀ ਦਾ ਕੱਲ ਪਿਛਲੇ ਦਿਨੀ ਬਿਆਨ ਆ ਜਿਹੜਾ ਉਹ ਆਇਆ ਹੈਗਾ ਵੀ ਜਦੋਂ ਕਹਿੰਦਾ ਪਿਛਲੇ ਸਾਲ ਇਹਨਾਂ ਨੇ ਸਾਡੇ ਤੇ ਹਮਲਾ ਕਰਿਆ, ਉਸੇ ਦੌਰਾਨ ਗੱਲਬਾਤ ਵੀ ਚੱਲ ਰਹੀ ਸੀ। ਸੋ ਉਹ ਤੋਂ ਪਹਿਲਾਂ ਵੀ ਕਹਿੰਦਾ ਵੀ ਇਸ ਤਰ੍ਹਾਂ ਹੀ ਹੋਇਆ ਵੀ ਗੱਲਬਾਤ ਚੱਲਦੀ ਹੁੰਦੀ ਹੈ ਤੇ ਗੱਲਬਾਤ ਚੱਲਦੀ ਦੇ ਦੌਰਾਨ ਹੀ ਇਹ ਸਾਡੀ ਪਿੱਠ ਵਿੱਚ ਛੁਰਾ ਮਾਰ ਕੇ ਹਮਲਾ ਜਿਹੜਾ ਹੈਗਾ ਕਰ ਦਿੰਦੇ ਹੈਗੇ। ਸੋ ਇਹ ਈਰਾਨ ਦੇ ਅਧਿਕਾਰੀਆਂ ਦਾ ਜਿਹੜਾ ਹੈਗਾ ਇਹ ਕਹਿਣਾ ਹੈਗਾ। ਸੋ ਕਹਿੰਦੇ ਵੀ ਲਗਾਤਾਰ ਸਾਨੂੰ ਗੱਲਬਾਤ ਲਈ ਬੁਲਾਇਆ ਜਾਂਦਾ, ਅਸੀਂ ਟੇਬਲ ਟਾਕ ਲਈ ਆਉਂਦੇ ਹਾਂ, ਜਿਹੜੀਆਂ ਹੱਦਾਂ ਜਾਂ ਸਰਹੱਦਾਂ ਜਾਂ ਜਿਹੜੇ ਪੈਰਾਮੀਟਰਸ ਆ ਗੱਲਬਾਤ ਦੇ ਮਿਥੇ ਜਾਂਦੇ ਹੈਗੇ ਆ, ਅਸੀਂ ਉਹਨਾਂ ਦੇ ਤਹਿਤ ਅੱਗੇ ਕਾਰਵਾਈ ਵਧਾਉਣ ਦਾ ਜਿਹੜੀ ਗੱਲ ਆ ਕਰਦੇ ਆ, ਗੱਲਬਾਤ ਨੂੰ ਅੱਗੇ ਵਧਾਉਣਾ ਵੀ ਚਾਹੁੰਦੇ ਹੈਗੇ ਆ। ਸੋ ਕਿਤੇ ਨਾ ਕਿਤੇ ਅਸੀਂ ਉਹਨਾਂ ਦੀਆਂ ਜਿਹੜੀਆਂ ਪਾਬੰਦੀਆਂ ਉਹਦੇ ਬਾਰੇ ਵੀ ਕਿਤੇ ਨਾ ਕਿਤੇ ਹਾਂ ਪੱਖੀ ਹੁੰਗਾਰਾ ਭਰ ਸਕਦੇ ਹੈਗੇ ਆ। ਪਰ ਜਦੋਂ ਕਹਿੰਦੇ ਵੀ ਸਾਡੇ ਤੇ ਗੱਲਬਾਤ ਦੇ ਦੌਰਾਨ ਹੀ ਹਮਲਾ ਕਰ ਦਿੱਤਾ ਜਾਂਦਾ ਤਾਂ ਉਹ ਫਿਰ ਸਾਡਾ ਵੀ ਵਿਸ਼ਵਾਸ ਟੁੱਟ ਜਾਂਦਾ ਵੀ ਇਹ ਜਿਹੜੀ ਗੱਲਬਾਤ ਹੈਗੀ ਆ ਅਸਲ ਵਿੱਚ ਸਾਨੂੰ ਮੂਰਖ ਬਣਾਉਣ ਲਈ ਕਰਦੇ ਆ। ਅਸਲ ਨਿਸ਼ਾਨੇ ਉਹਨਾਂ ਦੇ ਸਾਨੂੰ ਗੱਲਬਾਤ ਵਿੱਚ ਉਲਝਾ ਕੇ ਜਿਹੜਾ ਹੈਗਾ ਹਮਲਾ ਕਰਨ ਦੇ ਹੁੰਦੇ ਆ। ਸੋ ਇਸ ਕਿਸਮ ਦੇ ਜਿਹੜੇ ਦੋਸ਼ ਆ ਉਹ ਈਰਾਨ ਦੇ
ਜਿਹੜੇ ਸੀਨੀਅਰ ਜਿਹੜੇ ਉਹਨਾਂ ਦੇ ਪੋਲੀਟੀਸ਼ੀਅਨਸ ਆ, ਖਾਸ ਕਰਕੇ ਵਿਦੇਸ਼ ਮੰਤਰੀ ਵੱਲੋਂ, ਉਹਨਾਂ ਵੱਲੋਂ ਆ ਰਹੇ ਹੈਗੇ ਆ ਵੀ ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਆ। ਹੁਣ ਵੀ ਜਿਹੜਾ ਡੋਨਲਡ ਟਰੰਪ ਉਹਨਾਂ ਦਾ ਸੁਨੇਹਾ ਉਹ ਇਹੀ ਕਹਿੰਦਾ ਵੀ ਦੋਵੇਂ ਜਣੇ ਗੱਲਬਾਤ ਲਈ ਤਿਆਰ ਨੇ। ਸੋ ਕਹਿੰਦੇ ਅਸੀਂ ਵਾਰ-ਵਾਰ ਗੱਲਬਾਤ ਲਈ ਤਿਆਰ ਰਹਿੰਦੇ ਹੈਗੇ ਆ, ਪਰ ਇਹ ਹੈਗਾ ਵੀ ਅਮਰੀਕਾ ਜਿਹੜਾ ਹੈਗਾ ਉਹ ਅਬਾਊ ਟਰਨ ਮਾਰ ਜਾਂਦਾ ਗੱਲਬਾਤ ਤੋਂ, ਤੇ ਹਮਲਾ ਕਰਕੇ ਜਿਹੜਾ ਹੈਗਾ ਜਾਂ ਸਾਡੇ ਤੇ ਸੈਂਕਸ਼ਨ ਲਾ ਦਿੱਤੀਆਂ ਜਾਂਦੀਆਂ, ਤਿੱਖੀਆਂ ਜਿਹੜੀਆਂ ਸ਼ਰਤਾਂ ਲਾ ਦਿੱਤੀਆਂ ਜਾਂਦੀਆਂ, ਜਾਂ ਫਿਰ ਜਿਹੜਾ ਹੈਗਾ ਹਮਲਾ ਕਰਕੇ ਉਸ ਸਾਰੀ ਗੱਲ ਨੂੰ ਤਾਰ ਪੀਡੋ ਕਰ ਦਿੰਦਾ। ਹੁਣ ਉਹਨਾਂ ਦੇ ਇਸ਼ਾਰਾ ਇਹ ਵੀ ਹੈਗਾ ਵੀ ਪਤਾ ਨਹੀਂ ਪ੍ਰਸ਼ਾਸਨ ਵਿੱਚ ਦੋ ਧਿਰਾਂ ਬਣੀਆਂ ਹੋਈਆਂ ਨੇ। ਪ੍ਰਸ਼ਾਸਨ ਦੀ ਇੱਕ ਧਿਰ ਆ ਡੋਨਲਡ ਟਰੰਪ ਵਾਲੇ ਦੀ, ਉਹ ਗੱਲਬਾਤ ਕਰਦੀ ਹੈ, ਦੂਜੀ ਧਿਰ ਉਹਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਨੀਵਾਂ ਦਿਖਾਉਣ ਲਈ ਜਿਹੜੀ ਹੈਗੀ ਆ ਉਹ ਹਮਲਾ ਕਰਵਾ ਦਿੰਦੀ ਹੈਗੀ। ਸੋ ਇਸ ਤਰ੍ਹਾਂ ਇਹ ਡਿਪਲੋਮੇਸੀ ਵਿੱਚ ਬਹੁਤ ਸਾਰੀਆਂ ਜਿਹੜਾ ਹੁੰਦਾ ਵੀ ਗਰੁੱਪਿੰਗ ਹੁੰਦੀ ਹੈਗੀ ਡਿਪਲੋਮੈਟਸ ਵਿੱਚ। ਹੁਣ ਕਿਹੜਾ ਗਰੁੱਪ ਭਾਰੂ ਹੈ, ਗੱਲਬਾਤ ਵਾਲਾ ਭਾਰੂ ਹੈ ਜਾਂ ਮਾਰਮਰਾਈ ਵਾਲਾ ਭਾਰੂ ਹੈਗਾ, ਉਹ ਡਿਪੈਂਡ ਕਰਦਾ ਹੈਗਾ ਵੀ ਕਿਹਦੀ ਡਿਪਲੋਮੈਟਿਕ ਸ਼ਕਤੀ ਕਿੰਨੀ ਹੈਗੀ। ਸੋ ਈਰਾਨ ਦੇ ਪੋਲੀਟੀਕਲ ਲੀਡਰਾਂ ਵੱਲੋਂ ਇਹ ਦੋਸ਼ ਹੈ ਜਿਹੜਾ ਆ ਰਿਹਾ ਹੈਗਾ ਬਈ ਸਾਡੇ ਨਾਲ ਗੱਲਬਾਤ ਦਾ ਬਹਾਨਾ ਲਾ ਕੇ ਸਾਡੇ ਤੇ ਹਮਲਾ ਕੀਤਾ ਜਾਂਦਾ, ਵੀ ਇਹ ਨਾ ਕੀਤਾ ਜਾਵੇ, ਅਸੀਂ ਗੱਲਬਾਤ ਲਈ ਤਿਆਰ ਹੈਗੇ ਹਾਂ। ਕੀ ਇਦਾਂ ਦਾ ਹੋਰ ਵੀ ਮੁਲਕਾਂ ਦਾ ਕਹਿਣਾ ਹੈ ਅਮਰੀਕਾ ਨੂੰ ਜਿਹੜਾ ਉਹ ਲੈ ਕੇ, ਜਿੱਦਾਂ ਦੇ ਹੁਣ ਕਿਉਂਕਿ ਟਰੰਪ ਹੋਣਾ ਨੇ ਕਾਈਂਡ ਆਫ ਕੌਨਫਲਿਕਟ ਹੀ ਜਿਹੜੇ ਛੇੜੇ ਆ, ਖਾਸ ਕਰਕੇ ਟ੍ਰੇਡ ਵਾਰਸ ਨੂੰ ਜਿਹੜਾ ਉਹ ਲੈ ਕੇ, ਜੇ ਅਮਰੀਕਾ ਦੇ ਅੰਦਰ ਖਾਤੇ ਦੋ ਧਿਰਾਂ ਜਿਹੜੀਆਂ ਨਜ਼ਰ ਆ ਰਹੀਆਂ ਆ, ਇਹਦੇ ਨਾਲ ਅਮਰੀਕਾ ਦਾ ਪ੍ਰਭਾਵ ਕਿੱਦਾਂ ਦਾ ਜਾਂਦਾ ਹੈ ਫਿਰ? ਹਾਂਜੀ। ਸੋ ਜਿਹੜਾ ਹੁਣ ਇਹਨਾਂ ਬਾਰੇ ਡੋਨਲਡ ਟਰੰਪ ਦੀ ਪਿਛਲੇ 1 ਸਾਲ ਦੀ ਜਿਹੜੀ ਕਾਰਗੁਜ਼ਾਰੀ ਬਾਰੇ ਉਹ ਇਹ ਆ ਰਿਹਾ ਹੈਗਾ ਵੀ ਉਹ ਅਸਲ 'ਚ ਕਿਆਸ ਨੂੰ ਜਿਹੜਾ ਗੜਬੜਾਂ ਹੈਗੀਆਂ ਉਹਨਾਂ ਨੂੰ ਨਿਬੇੜ ਨਹੀਂ ਰਹੇ, ਗੜਬੜਾਂ ਪੈਦਾ ਕਰ ਰਹੇ ਹੈਗੇ ਆ ਨਾ। ਸੋ ਜਿਹੜੇ ਕੁਝ ਸੀਨੀਅਰ ਜਰਨਲਿਸਟ ਆ ਇਸ ਤਰ੍ਹਾਂ ਕਹਿ ਰਹੇ ਹੈਗੇ, ਉਹਨਾਂ ਨੇ ਇਹ ਸਿੱਟਾ ਕੱਢਿਆ ਹੈਗਾ ਵੀ ਜੇ ਸਟੇਬਿਲਿਟੀ ਨਾਲ ਜਿਹੜੀ ਦੁਨੀਆ ਚੱਲਦੀ ਹੈਗੀ ਤਾਂ ਚਾਈਨਾ ਹੈਗਾ ਉਹ, ਕਿਉਂਕਿ ਚਾਈਨਾ ਕਿਸੇ ਜੰਗ ਵਗੈਰਾ ਵਿੱਚ ਨਹੀਂ ਉਲਝਦਾ, ਉਹ ਆਪਣੀ ਇਕਨੋਮਿਕ ਸਟੇਬਿਲਿਟੀ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਜੋ ਵੀ ਜਿਹੜਾ ਚਿਪ ਮੇਕਿੰਗ ਇੰਡਸਟਰੀ ਆ ਜਾਂ ਜਿਹੜੇ ਰੇਅਰ ਅਰਥ ਮਟੀਰੀਅਲਸ ਹੈਗਾ ਉਹਦੇ ਰਾਹੀਂ ਆਪਣੀ ਡਿਵੈਲਪਮੈਂਟ ਨੂੰ ਅੱਗੇ ਵਧਾ ਰਿਹਾ ਹੈਗਾ। ਸੋ ਹੋ ਸਕਦਾ ਡੋਨਲਡ ਟਰੰਪ ਦੇ ਪ੍ਰਸ਼ਾਸਨ ਦਾ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੱਕ ਹਿੱਸਾ ਇਹ ਸੋਚਦਾ ਹੋਵੇ ਵੀ ਜੇ ਚਾਈਨਾ ਨੂੰ ਸਮੂਥਲੀ ਡਿਵੈਲਪਮੈਂਟ ਤੋਂ ਰੋਕਣਾ ਤਾਂ ਵਰਲਡ ਵਿੱਚ ਕਿਆਸ ਜਾਂ ਗੜਬੜ ਆ ਜਿਹੜੀ ਪੈਦਾ ਕਰਕੇ ਰੱਖੀ ਜਾਵੇ, ਤਾਂ ਕਿ ਚਾਈਨਾ ਦਾ ਧਿਆਨ ਆਪਣੀ ਡਿਵੈਲਪਮੈਂਟ ਤੋਂ ਡਾਈਵਰਟ ਰਹੇ, ਜਾਂ ਹੋਰ ਧਿਰਾਂ ਦਾ ਵੀ ਜਿਹੜੀਆਂ ਐਂਟੀ ਅਮਰੀਕਨ ਧਿਰਾਂ ਮੰਨੀਆਂ ਜਾਂਦੀਆਂ ਨੇ ਵੀ ਉਹਨਾਂ ਨੂੰ ਜੰਗਾਂ ਦੇ ਥੋੜੇ ਝਟਕਿਆਂ ਵਿੱਚ ਉਲਝਾ ਕੇ ਅਸਲ 'ਚ ਜਿਹੜੀ ਰੀਅਲ ਡਿਵੈਲਪਮੈਂਟ ਆ ਜਿਹੜੀ ਕਿ ਬਹੁਪੱਖੀ ਮੈਨੂਫੈਕਚਰਿੰਗ ਵਿੱਚ ਵੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਵੀ, ਮੈਡੀਕਲ ਵਿੱਚ ਵੀ ਤੇ ਐਜੂਕੇਸ਼ਨ ਵਿੱਚ ਵੀ ਆ, ਉਹਨੂੰ ਰੋਕਿਆ ਹੈਗਾ ਜਾਇਆ ਜਾਵੇ। ਸੋ ਇਹ ਆ ਰਿਹਾ ਹੈਗਾ ਵੀ ਕਿਆਸ ਕ੍ਰੀਏਟ ਕੀਤਾ ਜਾ ਰਿਹਾ ਹੈ ਕੁਝ ਧਿਰਾਂ ਵੱਲੋਂ। ਸੋ ਇੱਕ ਧਿਰ ਆ ਜਿਹੜੀ ਗੱਲਬਾਤ ਕਰ ਰਹੀ ਹੈਗੀ ਆ, ਜਿਹੜੀ ਜਿਸ ਤਰ੍ਹਾਂ ਹੁਣ ਆਪਾਂ ਸਿਕਿਉਰਿਟੀ ਵਾਲੀ ਜਿਹੜੀ ਸਟ੍ਰੈਟਜੀ ਆਈ ਹੈਗੀ ਆ ਪਿਛਲੇ ਮਹੀਨੇ ਆਈ, ਉਹਦੇ ਵਿੱਚ ਕਿਹਾ ਗਿਆ ਹੈਗਾ ਵੀ ਅਸੀਂ ਚਾਈਨਾ ਨਾਲ ਕਿਸੇ ਵੀ ਤਰ੍ਹਾਂ ਦੀ ਗੜਬੜੀ ਵਿੱਚ ਨਹੀਂ ਆਉਣਾ ਚਾਹੁੰਦੇ, ਵੀ ਅਸੀਂ ਕਿਸੇ ਵੀ ਜੰਗ ਵਿੱਚ ਨਹੀਂ ਉਲਝਣਾ ਚਾਹੁੰਦੇ। ਹਾਂ, ਸਦਰਨ ਤੇ ਵੈਸਟਰਨ ਹੈਮੀਸਫੀਅਰ ਦਾ ਸੀਗਾ, ਜਿਸ ਤਰ੍ਹਾਂ ਵੈਨਜ਼ੂਏਲਾ ਤੇ ਜ਼ਿਆਦਾ ਉਹਨਾਂ ਨੇ ਲਾਇਆ ਹੋਇਆ ਸੀ, ਵੈਨਜ਼ੂਏਲਾ ਵਾਲਾ ਅਟੈਕ ਆ ਜਿਹੜਾ ਉਹਨਾਂ ਨੇ ਕਰ ਲਿਆ ਹੋਇਆ ਹੈਗਾ। ਸੋ ਹੁਣ ਆਫਟਰ ਵੈਨਜ਼ੂਏਲਾ ਵੱਟ ਹੈ ਨਾ, ਸੋ ਵੈਨਜ਼ੂਏਲਾ ਤੋਂ ਬਾਅਦ ਕੁਝ ਹੋਰ ਵੀ ਹੋਣਗੇ, ਹੋਰ ਟਾਰਗੇਟ ਨੇ ਆਇਆ, ਈਰਾਨ ਅਗਲਾ ਟਾਰਗੇਟ ਹੈ ਜਾਂ ਸੀਰੀਆ ਅਗਲਾ ਟਾਰਗੇਟ ਹੈ ਜਾਂ ਕੁਝ ਵੀ ਇਸ ਤਰ੍ਹਾਂ ਦਾ ਹੈ। ਸੋ ਜਿਹੜੇ ਗਲੋਬਲ ਪੋਲਿਟਿਕਸ ਦੇ ਜਿਹੜੇ ਮਾਹਰ ਨੇ, ਵਿਦਵਾਨ ਤੇ ਜਿਹੜੇ ਸੀਨੀਅਰ ਪੱਤਰਕਾਰ ਆ, ਉਹਨਾਂ ਦੇ ਇੱਕ ਹਿੱਸੇ ਵੱਲੋਂ ਇਹ ਆ ਰਿਹਾ ਹੈਗਾ ਵੀ ਜਿਹੜਾ ਹੈਗਾ ਕਿਆਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੀ ਡਿਵੈਲਪਮੈਂਟ ਆ ਉਹ ਸਮੂਥ ਨਾ ਹੋਵੇ। ਸਮੂਥ ਡਿਵੈਲਪਮੈਂਟ ਵਿੱਚ ਉਹ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜਾ ਅਮਰੀਕਾ ਹੈ ਉਹ ਪਿੱਛੇ ਰਹਿ ਸਕਦਾ। ਪਰ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ, ਜੇਕ ਸੁਲੀਵਾਨ ਦਾ ਇੱਕ ਆਰਟੀਕਲ ਆਇਆ ਹੈਗਾ, ਉਹਨਾਂ ਨੇ ਇਹੀ ਕਿਹਾ ਹੈਗਾ ਵੀ ਅਮਰੀਕਾ ਇਸ ਤਰ੍ਹਾਂ ਪਿੱਛੇ ਨਹੀਂ ਰਹਿ ਸਕਦਾ। ਅਮਰੀਕਾ ਕੋਲ ਜਿਹੜੇ ਆਪਣੇ ਇੰਸਟੀਟਿਊਸ਼ਨਸ ਹੈਗੇ ਆ ਉਹ ਦੇ ਆਰ ਬੈਟਰ ਦੈਨ ਚਾਈਨੀਜ਼ ਇੰਸਟੀਟਿਊਸ਼ਨਸ ਹੈ ਨਾ। ਸੋ ਉਹ ਹੁਣ ਜਿਹੜੇ ਕਿਆਸ ਕ੍ਰੀਏਟ ਕਰਨ ਵਾਲੇ ਆ ਉਹ ਕਈ ਵਾਰੀ ਉਹਨਾਂ ਦੀਆਂ ਆਦਤਾਂ ਹੀ ਇਸ ਤਰ੍ਹਾਂ ਬਣ ਜਾਂਦੇ, ਜਿੱਦਾਂ ਆਪਾਂ ਪੰਜਾਬ ਪੁਲਿਸ ਦਾ ਦੇਖ ਸਕਦੇ ਹਾਂ ਜਾਂ ਇੰਡੀਅਨ ਪੁਲਿਸ ਦਾ ਦੇਖ ਸਕਦੇ ਹਾਂ ਵੀ ਉਹਨਾਂ ਵਿੱਚ ਜਿਹੜੀ ਕ੍ਰਾਈਸਿਸ ਮੈਨੇਜਮੈਂਟ ਹੈਗੀ ਉਹ ਬੰਦੇ ਨੂੰ ਗੋਲੀ ਮਾਰ ਕੇ ਜਾਂ ਜਿੱਦਾਂ ਸਬਡਿਊ ਕਰਕੇ ਹੀ ਉਹਨਾਂ ਨੂੰ ਆਉਂਦਾ ਵੀ ਜਿਹੜਾ 3-5 ਕਰਦਾ ਉਹਨੂੰ ਗੋਲੀ ਮਾਰ ਦਿਓ। ਪਰ ਦੂਸਰੇ ਪਾਸੇ ਇੱਕ ਧਿਰ ਉਹ ਵੀ ਹੁੰਦੀ ਹੈ ਜਿਹੜੀ ਡਿਪਲੋਮੈਟਿਕਲੀ ਗੱਲਬਾਤ ਰਾਹੀਂ ਚੈਨਲਾਈਜ਼ ਕਰਕੇ ਜਾਂ ਉਹਨਾਂ ਨੂੰ ਡੀ-ਰੈਡੀਕਲਾਈਜ਼ ਕਰਕੇ ਉਹਨਾਂ ਦੇ ਜਿਹੜੇ ਵਿਚਾਰ ਬਦਲਣਾ। ਸੋ ਇਹ ਇੱਕ ਗਿਆਨਵਾਨ ਧਿਰ ਆ, ਹਮੇਸ਼ਾ ਉਹ ਹੁੰਦੀ ਆ, ਪਰ ਉਹਦੇ ਚੋਂ ਭਾਰੂ ਕਿਹੜੀ ਧਿਰ ਹੈਗੀ ਆ। ਹੁਣ ਉਸੇ ਤਰ੍ਹਾਂ ਦਾ ਚੱਕਰ ਆ ਜਿਹੜਾ ਆ ਰਿਹਾ ਵੀ ਆਇਆ ਗੋਲੀ ਮਾਰ ਕੇ ਸਮੱਸਿਆ ਦਾ ਛੇਤੀ ਖਾਤਮਾ ਕਰਨ ਵਾਲੀ ਧਿਰ ਭਾਰੂ ਹੈਗੀ ਆ, ਜਾਂ ਗੱਲਬਾਤ ਰਾਹੀਂ ਡੀ-ਰੈਡੀਕਲਾਈਜ਼ ਕਰਕੇ ਉਹਨਾਂ ਦੇ ਵਿਚਾਰ ਤਬਦੀਲ ਕਰਕੇ ਉਹਨਾਂ ਨੂੰ ਸਿਵਲਾਈਜ਼ਡ ਸੁਸਾਇਟੀ ਵਿੱਚ ਲਿਆ ਕੇ ਵੀ ਉਹਨਾਂ ਨੂੰ ਇੱਕ ਚੰਗੇ ਮਨੁੱਖ ਜਾਂ ਚੰਗੇ ਮੁਲਕ ਦੇ ਤੌਰ ਤੇ ਵਿਚਰਨ ਦਾ ਜਿਹੜਾ ਆਈਡੀਆ ਪ੍ਰਮੋਟ ਕਰਨ ਵਾਲੀ ਧਿਰ ਭਾਰੀ ਹੈਗੀ। ਸੋ
ਕਿਆਸ ਕ੍ਰੀਏਟ ਕਰਨ ਦੀ ਇਹ ਹੈਗੀ ਵੀ ਹੁਣ ਯੂਕਰੇਨ ਵਾਲਾ ਜਿਹੜਾ ਹੈਗਾ ਉਹ ਮਸਲਾ ਜਿਹੜਾ ਹੈਗਾ ਵਿੱਚ ਛੱਡ ਦਿੱਤਾ ਗਿਆ ਹੈ, ਵੈਨਜ਼ੂਏਲਾ ਵਾਲਾ ਛੋੜ ਲਿਆ ਗਿਆ ਹੈ, ਫਿਰ ਈਰਾਨ ਵਾਲਾ। ਸੋ ਇਹ ਗੱਲ ਆ ਰਹੀ ਹੈ ਵੀ ਟਰੰਪ ਪ੍ਰਸ਼ਾਸਨ ਦੇ ਵਿੱਚ ਇਨਸਾਈਡ ਇੱਕ ਗਰੁੱਪ ਹੈਗਾ ਜਿਹੜਾ ਕਿਆਸ ਕ੍ਰੀਏਟ ਕਰ ਰਿਹਾ, ਸੋ ਗੜਬੜੀ ਕ੍ਰੀਏਟ ਕਰ ਰਿਹਾ ਹੈ, ਜਿਹਦੇ ਨਾਲ ਇਕਨੋਮਿਕ ਡਿਵੈਲਪਮੈਂਟ ਵਰਲਡ ਦੀ ਵੀ ਟੁੱਟ ਰਹੀ ਹੈਗੀ ਆ, ਮੈਨੂਫੈਕਚਰਿੰਗ ਘਟ ਰਹੀ ਹੈਗੀ ਆ, ਸੋ ਐਮਪਲੋਇਮੈਂਟ ਆ ਜਿਹੜਾ ਉਹਦੇ ਰੇਸ਼ੀਓ ਥੱਲੇ ਆ ਰਹੇ ਹੈਗੇ। ਸੋ ਕਾਫੀ ਸਾਰੇ ਆਫਟਰ ਇਫੈਕਟਸ ਆ ਜਿਹੜੇ ਉਹਦੇ ਸਾਹਮਣੇ ਆ ਰਹੇ ਹੈਗੇ ਆ। ਸੋ ਉਹਨਾਂ ਦਾ ਵੀ ਇਹ ਕਹਿਣਾ ਹੈਗਾ ਵੀ ਆਪਾਂ ਨੂੰ ਸਮੂਥ ਡਿਵੈਲਪਮੈਂਟ ਲਈ ਜਿਹੜੀ ਹੈਗੀ ਆ ਜੰਗ ਤੋਂ ਪਾਸਾ ਵੱਟਣਾ ਪਵੇਗਾ। ਕੀ ਉਹ ਡੀਪ ਸਟੇਟ ਆ ਜੋ ਇਦਾਂ ਕਰ ਰਹੀ ਹੋ ਸਕਦੀ ਹੈ? ਕੌਣ ਕਿਹੜੀ ਉਹ ਧਿਰ ਮਤਲਬ ਉਹਨਾਂ ਦੀ ਇੱਛਾ ਕੀ, ਮਿਸ਼ਨ ਕੀ ਆ ਉਹਨਾਂ ਦਾ? ਸਿਰਫ ਟਰੰਪ ਨੂੰ ਫੇਲ ਕਰਨਾ ਉਹਨਾਂ ਦਾ ਮਿਸ਼ਨ ਆ ਜਾਂ ਦੁਨੀਆ ਦੇ ਵਿੱਚ ਅਸਥਿਰਤਾ ਉਹਨਾਂ ਦਾ ਮਿਸ਼ਨ ਆ? ਹੁਣ ਇਹ ਤਾਂ ਨਹੀਂ ਪਤਾ, ਜਿੱਦਾਂ ਹੈ ਤਾਂ ਡੀਪ ਸਟੇਟ ਹੀ ਆ ਨਾ, ਸੋ ਇਹਦੇ ਵਿੱਚ ਤਾਂ ਕੋਈ ਗੱਲਾਂ ਨਹੀਂ ਵੀ ਡੀਪ ਸਟੇਟ ਨਹੀਂ ਹੈਗੀ। ਹੁਣ ਆਇਆ ਉਹਨਾਂ ਦੀ, ਕਿਉਂਕਿ ਆਪਣੀ ਇੰਨੀ ਜ਼ਿਆਦਾ ਵਾਈਟ ਹਾਊਸ ਤੱਕ ਅਪਰੋਚ ਨਹੀਂ ਹੈਗੀ ਵੀ ਆਪਾਂ ਨੂੰ ਇਹ ਇਨਸਾਈਡ ਖਬਰਾਂ ਆਉਣ ਵੀ ਆਇਆ ਕੋਈ ਇੱਕ ਗਰੁੱਪ ਇਹੋ ਜਿਹਾ ਵੀ ਹੈਗਾ ਜਿਹੜਾ ਟਰੰਪ ਪ੍ਰਸ਼ਾਸਨ ਨੂੰ ਫੇਲ ਕਰਨਾ ਚਾਹੁੰਦਾ, ਹਨਾ, ਇਹ ਪਤਾ ਨਹੀਂ ਨਾ ਹੁੰਦਾ। ਸੋ ਇਹ ਤਾਂ ਇਹ ਜਿਹੜੀ ਸੀਰੀਅਸ ਇੰਟੈਲੀਜੈਂਸ ਆ ਜਾਂ ਸੀਰੀਅਸ ਜਿਹੜੀ ਇੱਕ ਤਰ੍ਹਾਂ ਦੀ ਐਕਟੀਵਿਟੀ ਹੈਗੀ ਆ, ਇਹ ਤਾਂ ਉਹ ਬਹੁਤ ਹਾਇਰ ਲੈਵਲ ਤੇ ਹੁੰਦੀ ਆ। ਸੋ ਇਹ ਆਪਣੇ ਤੱਕ ਬਹੁਤ ਘੱਟ ਪਹੁੰਚਦੀ ਹੈਗੀ ਆ, ਸੋ ਆਪਣੀ ਰੀਚ ਇੰਨੀ ਨਹੀਂ ਹੁੰਦੀ ਵੀ ਕੀਤੀ ਜਾਵੇ। ਆਪਾਂ ਤਾਂ ਅਜ਼ੰਪਸ਼ਨਸ ਆ, ਜੋ ਕੁਛ ਆਲੇ ਦੁਆਲੇ ਸਾਰੇ ਅਖਬਾਰਾਂ 'ਚ ਛਪਦਾ ਉਹਦੇ ਚੋਂ ਆਪਾਂ ਨੇ ਕੁਛ ਕੱਢਣਾ ਹੁੰਦਾ ਵੀ ਜਿਹੜੀ ਕਰੀਮ ਕੱਢ ਲਈ ਜਾਵੇ ਵੀ ਉਹਦੇ ਚੋਂ ਸਾਨੂੰ ਇਹ ਸ਼ੰਕੇ ਪੈਦਾ ਹੋ ਰਹੇ ਹੈਗੇ ਵੀ ਇਸ ਤਰ੍ਹਾਂ ਜਿਹੜਾ ਹੈਗਾ ਹੋ ਸਕਦਾ ਹੈਗਾ। ਸੋ ਕਿਆਸ ਕ੍ਰੀਏਟ ਕਰਕੇ ਜਿਹੜੀ ਹੈਗੀ ਆ ਇੱਕ ਤਰ੍ਹਾਂ ਦੀ ਆਪਣੀ ਚੌਧਰ ਜਾਂ ਆਪਣੀ ਜਿਹੜੀ ਹੈਗੀ ਆ ਬੱਲੇ ਬੱਲੇ ਵਾਲੀ ਜੀ ਵੀ ਕਹਾਣੀ ਵੀ ਆ ਜਾਂਦੀ ਹੈਗੀ ਆ ਡਿਪਲੋਮੈਟਿਕਲੀ। ਸੋ ਜਿਹੜੀ ਸਮੂਥਨੈਸ ਨਾਲ ਸਿਵਲਾਈਜੇਸ਼ਨ ਆਉਣੀ ਹੈਗੀ ਆ, ਉਹ ਮੇਰਾ ਖਿਆਲ ਉਹ ਲੌਂਗ ਲਾਸਟਿੰਗ ਆ ਜਿਹੜੀ ਹੋ ਸਕਦੀ ਹੈਗੀ। ਸੋ ਇਹ ਸਿਆਣੇ ਤੇ ਇਮਾਨਦਾਰ ਜਿਹੜੇ ਡਿਪਲੋਮੈਟਸ ਆ ਉਹਨਾਂ ਨੂੰ ਇਹ ਗੱਲ ਸੋਚਣੀ ਪਵੇਗੀ ਵੀ ਲਗਾਤਾਰ ਗੜਬੜਾਂ ਵਿੱਚੋਂ ਜੇ ਅਮਰੀਕਨ ਫੋਰਨ ਪਾਲਿਸੀ ਨਿਕਲਦੀ ਹੈਗੀ ਆ, ਪਹਿਲਾਂ ਇਰਾਕ ਦਾ 10-11 ਸਾਲ ਰਿਹਾ, ਫਿਰ ਅਫਗਾਨਿਸਤਾਨ ਦਾ ਇੱਕਦਮ ਆ ਗਿਆ, ਉਹ ਤੋਂ ਬਾਅਦ ਲੀਬੀਆ ਦਾ, ਸੀਰੀਆ ਦਾ। ਸੋ ਬਹੁਤ ਜ਼ਿਆਦਾ ਆ ਜਿਹੜੀਆਂ ਗੜਬੜਾਂ ਨੇ। ਬੇਸ਼ੱਕ ਇਹ ਹੈਗਾ ਵੀ ਡਿਸਆਰਡਰ, ਹੁਣ ਸੀਰੀਆ ਵਿੱਚ ਬਹੁਤ ਵੱਡਾ ਡਿਸਆਰਡਰ ਸੀਗਾ, ਇਹਦੇ ਵਿੱਚ ਕੋਈ ਆਪਾਂ ਨੂੰ ਗੱਲ ਨਹੀਂ ਵੀ ਜੇ ਉਹ ISIS ਮਜ਼ਬੂਤ ਹੋ ਜਾਂਦੀ ਤਾਂ ਮਿਡਲ ਈਸਟ ਵਿੱਚ ਉਹ ਸਾਰੀਆਂ ਕੰਟਰੀਜ਼ ਲਈ ਬਹੁਤ ਵੱਡਾ ਖਤਰਾ ਸੀ। ਇਸੇ ਤਰ੍ਹਾਂ ਅਫਗਾਨਿਸਤਾਨ ਵਿੱਚ ਜਿਸ ਕਿਸਮ ਨਾਲ ਅਲ ਕਾਇਦਾ ਨੇ ਆਪਣੇ ਪਰ ਚੁੱਕੇ ਸੀ, ਉਹਨੇ ਫਿਰ ਆਲੇ ਦੁਆਲੇ ਦੇ ਜਿਹੜੇ ਮੁਲਕ ਹੈਗਾ, ਈਵਨ ਰਸ਼ੀਆ ਦੇ ਇਨਫਲੂਐਂਸ ਵਾਲੇ ਜਿਹੜੇ ਤਜਾਕਿਸਤਾਨ, ਕਜ਼ਾਕਿਸਤਾਨ, ਤੁਰਕਮੇਨਿਸਤਾਨ ਆ, ਉਹਨਾਂ ਤੱਕ ਜਿਹੜੀ ਪਹੁੰਚਦੀ ਤਾਂ ਉਹ ਫਿਰ ਜਿਹੜੇ ਹੌਸਲੇ ਆ, ਹੁਣ ਜਿਹੜੇ ਬੰਦੇ ਇੱਕ ਛੋਟੇ ਜਿਹੇ ਗਰੁੱਪ ਤੋਂ ਲੈ ਕੇ 2001 ਵਿੱਚ ਇੰਨੇ ਵੱਡੇ ਟਵਿਨ ਟਾਵਰਸ ਤੇ ਹਮਲਾ ਕਰਨ ਦੀ ਸਮਰੱਥਾ ਰੱਖਦੇ ਹੈਗੇ ਆ, ਜੇ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਂਦਾ ਮਿਲੀਟਰੀਲੀ ਤਾਂ ਉਹਨਾਂ ਨੇ ਕਿੰਨੇ ਵੱਡੇ ਅਟੈਕ ਕਰ ਦੇਣੇ ਸੀਗੇ। ਸੋ ਇਹ ਵੀ ਤਾਂ ਸੋਚਿਆ ਜਾਣ ਵਾਲੀ ਜਿਹੜੀ ਹੈਗੀ ਆ ਗੱਲ ਹੈਗੀ ਆ। ਪਰ ਇਸ ਦੇ ਬਾਵਜੂਦ ਵੀ ਹੁਣ ਜਦੋਂ ਕੋਈ ਜੇ ਬਹੁਤ ਵੱਡੀ ਥ੍ਰੈਟ ਨਹੀਂ ਹੈਗੀ, ਕਿਉਂਕਿ ਅਲ ਕਾਇਦਾ ਐਂਡ ISIS ਆ ਜਿਹੜੀ ਉਹ ਕੰਟੇਨ ਕੀਤੀ ਜਾ ਚੁੱਕੀ ਹੈਗੀ ਆ। ਸੀਰੀਆ ਵਿੱਚ ਉਹ ਆਪਣੇ ਤੌਰ ਤੇ ਸਾਰਾ ਜਿਹੜਾ ਹੈਗਾ ਕਰ ਰਹੇ ਆ, ਇਰਾਕ ਵਿੱਚ ਵੀ ਇੱਕ ਤਰ੍ਹਾਂ ਨਾਲ ਉਸ ਲੈਵਲ ਤੇ ਕੋਈ ਇੰਟਰਨੈਸ਼ਨਲ ਆਰਡਰ ਨੂੰ ਜਿਹੜੀ ਹੈਗੇ ਥ੍ਰੈਟ ਨਹੀਂ ਹੈਗੀ। ਉਸ ਮਾਮਲੇ ਵਿੱਚ ਜਿਹੜਾ ਹੈਗਾ ਸਿਰਫ ਵਿਜੀਲੈਂਟ ਰਿਹਾ ਜਾਵੇ। ਜੇ ਕੋਈ ਜਿਹੜਾ ਲੋਨ ਵੁਲਫ ਹੈਗੇ ਆ, ਜਿਹੜੇ ਕੱਲੇ ਕੁਝ ਕਮਾਂਡਰ ਆ ਕੁਝ ਕਰ ਦਿੰਦੇ ਹਨ, ਉਹਨਾਂ ਨੂੰ ਜਿਹੜਾ ਹੈਗਾ ਨਿਊਟਰਲਾਈਜ਼ ਕਰਨਾ ਇੰਨੀ ਵੱਡੀ ਜੰਗ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ। ਸੋ ਉਹ ਜਿਹੜੀ ਇੰਟੈਲੀਜੈਂਸ ਦੀ ਆ ਜਾਂ CIA ਦੇ ਆਪਣੇ ਜਿਹੜੇ ਸਪੈਸ਼ਲ ਵਿੰਗ ਨੇ ਉਹਨਾਂ ਰਾਹੀਂ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈਗਾ। ਪਰ ਵਰਲਡ ਵਾਈਡ ਕਿਆਸ ਨੂੰ ਜਿਹੜਾ ਹੈਗਾ ਉਹ ਰੋਕਣ ਲਈ ਜਿਹੜੇ ਹੈਗੇ ਯਤਨ ਉਹ ਜਾਰੀ ਰਹਿਣੇ ਚਾਹੀਦੇ ਹੈਗੇ। ਸੋ ਇਸ ਕਿਸਮ ਨਾਲ ਅਸੀਂ ਜਿਹੜੀ ਹੈਗੀ ਆ ਇਸ ਸਮੁੱਚੇ ਸਿਨੈਰੀਓ ਨੂੰ ਸਮਝਦੇ ਹਾਂ। ਠੀਕ ਹੈ, ਇਰਾਨ ਦੀ ਗੱਲ ਇੱਕ ਕਰਦੇ ਹਾਂ, ਫਿਰ ਆਪਾਂ ਭਾਰਤ ਤੇ ਅਮਰੀਕਾ ਦੀ ਜਿਹੜੀ ਟ੍ਰੇਡ ਡੀਲ ਆ ਉਸ ਬਾਰੇ ਵੀ ਚਰਚਾ ਕਰਾਂਗੇ। ਨਿਊਕਲੀਅਰ ਪਾਵਰ ਦੇ ਨਾਲ ਜ਼ਿੰਮੇਵਾਰੀ ਬਹੁਤ ਵੱਡੀ ਜਿਹੜੀ ਉਹ ਹੁੰਦੀ ਆ, ਕੀ ਇਰਾਨ ਵਾਕਿਆ ਉਹ ਜ਼ਿੰਮੇਵਾਰੀ ਨਿਭਾ ਸਕਦਾ ਹੈਗਾ? ਇਹ ਇੱਕ ਵੱਡੀ ਚਰਚਾ ਹੈ। ਹਾਂਜੀ, ਇਹ ਬਹੁਤ ਵੱਡੇ ਸਭ ਤੋਂ ਵੱਡਾ ਗੱਲ ਹੈ। ਜਿਸ ਤਰ੍ਹਾਂ ਆਪਾਂ ਦੇਖਿਆ ਨਾ ਵੀ ਭਾਰਤ ਲਗਾਤਾਰ UN ਸਿਕਿਉਰਿਟੀ ਕਾਉਂਸਲ ਦੀ ਪੱਕੀ ਮੈਂਬਰੀ ਲਈ ਜਿਹੜਾ ਹੈਗਾ ਬਹੁਤ ਯਤਨ ਕਰਦਾ ਰਿਹਾ ਪਿਛਲੇ 15-20 ਸਾਲਾਂ ਤੋਂ ਲਗਾਤਾਰ ਆ ਜਿਹੜਾ ਉਹ ਕਰਦਾ ਰਿਹਾ ਹੈਗਾ। ਸੋ ਇੱਕ ਅਮਰੀਕਨ ਡਿਪਲੋਮੈਟ ਨੇ ਹੀ ਇਹ ਗੱਲ ਕਹੀ ਸੀ ਵੀ ਸਿਕਿਉਰਿਟੀ ਕਾਉਂਸਲ ਦੀ ਪੱਕੀ ਮੈਂਬਰੀ ਸਿਰਫ ਇੱਕ ਵੀਟੋ ਦਾ ਬਟਨ ਦਬਾਉਣ ਤੱਕ ਸੀਮਿਤ ਨਹੀਂ ਹੈ, ਉਹਦੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਆਉਂਦੀਆਂ ਨੇ। ਤੁਹਾਨੂੰ ਜਿਹੜੇ ਵਰਲਡ ਕ੍ਰਾਈਸਿਸ ਆਉਂਦੇ ਆ ਉਹਦੇ ਲਈ ਆਰਥਿਕ ਸਹਾਇਤਾ ਵੀ ਡੋਨੇਟ ਕਰਨੀ ਪੈਂਦੀ ਆ, ਆਪਣੇ ਡਿਪਲੋਮੈਟਸ, ਆਪਣੀਆਂ ਫੌਜਾਂ ਤੇ ਬਹੁਤ ਕੁਛ ਆ, ਹਨਾ ਵੀ ਕੀ ਫਿਰ ਜਿਹੜੇ ਸਿਕਿਉਰਿਟੀ ਕਾਉਂਸਲ ਦਾ ਮੈਂਬਰ ਆ ਭਾਰਤ ਆ, ਜਿੱਦਾਂ ਵੀ ਜੇ ਅਮਰੀਕਾ ਨੂੰ ਕੱਲ ਨੂੰ ਫੌਜਾਂ ਦੀ ਲੋੜ ਪੈਂਦੀ ਹੈਗੀ ਅਫਗਾਨਿਸਤਾਨ ਜਾਂ ਸੀਰੀਆ ਵਿੱਚ, ਕੀ ਭਾਰਤ ਆਪਣੀਆਂ ਫੌਜਾਂ ਭੇਜੇਗਾ?
ਸੋ ਇਟ ਇਜ਼ ਨਾਟ ਏ ਵਨ ਸਾਈਡਡ ਟ੍ਰੈਫਿਕ, ਹੈ ਨਾ, ਉਹਦੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆਉਂਦੀਆਂ ਹੈਗੀਆਂ। ਸੋ ਹੁਣ ਤਾਂ ਹੀ ਮੇਰੇ ਖਿਆਲ ਭਾਰਤ ਦੀ ਡਾਈ ਡਾਊਨ ਹੋਈ ਆ, ਜਿਹੜੀ ਉਹ ਐਸਪੀਰੇਸ਼ਨ ਸੀ ਨਾ ਬਹੁਤ ਲੰਮੇ ਸਮੇਂ ਤੱਕ ਰਹੀ ਆ, ਹੁਣ ਥੋੜੀ ਜਿਹੜੀ ਹੈਗੀ ਆ ਡਾਈ ਡਾਊਨ ਹੋਈ ਆ। ਸੋ ਇਸੇ ਤਰ੍ਹਾਂ ਨਿਊਕਲੀਅਰ ਪਾਵਰ ਦਾ ਵੀ ਇਹ ਹੈ ਵੀ ਬੰਬ ਚਲਾ ਕੇ ਕਿਸੇ ਦੇਸ਼ ਨੂੰ ਤਬਾਹ ਕਰਨ ਤੱਕ ਸੀਮਿਤ ਨਹੀਂ ਹੈ, ਉਹਦੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆਉਂਦੀਆਂ ਹੈਗੀਆਂ। ਸੋ ਨਿਊਕਲੀਅਰ ਪਾਵਰ, ਇਹ ਬਿਲਕੁਲ ਗੱਲ ਠੀਕ ਹੈਗੀ ਆ ਵੀ ਨਿਊਕਲੀਅਰ ਪਾਵਰ ਜਾਂ ਕੋਈ ਵੀ ਜਿਹੜੀ ਹਥਿਆਰਾਂ ਦੀ ਪਾਵਰ ਹੈਗੀ ਆ, ਉਹ ਕਿਸੇ ਸਿਵਲਾਈਜ਼ਡ ਔਰ ਜਿਹੜਾ ਆਪਣੇ ਆਪ ਨੂੰ ਜ਼ਿੰਮੇਵਾਰ ਦੇਸ਼ ਜਾਂ ਜ਼ਿੰਮੇਵਾਰ ਧਿਰ ਸਮਝਦੇ ਆ, ਉਹਦੇ ਕੋਲ ਹੀ ਆਉਣੀ ਹੁੰਦੀ ਸੀ। ਆਪਾਂ ਗੁਰੂ ਸਾਹਿਬ ਦਾ ਵੀ ਜੇ ਸੰਕਲਪ ਦੇਖਦੇ ਹਾਂ, ਗੁਰੂ ਸਾਹਿਬ ਨੇ ਪਹਿਲਾਂ ਇੱਕ ਸੰਤ ਪੈਦਾ ਕਰਿਆ ਜਿਹੜਾ ਸਮੁੱਚੇ ਸਮਾਜ ਲਈ ਤੇ ਸਮੁੱਚੀ ਧਰਤੀ ਲਈ ਜਿਹੜੀ ਆਪਣੀ ਇੱਕ ਜ਼ਿੰਮੇਵਾਰੀ ਦੀ ਭਾਵਨਾ, ਜਿਹੜੀ ਪਹਿਲੇ 5 ਜਾਮਿਆਂ ਵਿੱਚੋਂ ਜ਼ਿੰਮੇਵਾਰੀ ਦੀ ਭਾਵਨਾ, ਇੱਕ ਗੁਰਮੁਖ ਦੀ ਜਿਹੜੀ ਸਥਾਪਨਾ ਉਹ ਹੋਈ ਹੈਗੀ। ਸੋ 6ਵੇਂ ਜਾਮੇ ਵਿੱਚ ਜਾ ਕੇ ਹਥਿਆਰ ਚੁਕਾਏ ਗਏ ਆ। ਜਦੋਂ ਗੁਰਮੁਖ ਇੰਨਾ ਪਰਪੱਕ ਹੋ ਗਿਆ ਔਰ ਉਹਦੇ ਤੇ ਵਿਸ਼ਵਾਸ ਹੋ ਗਿਆ ਵੀ ਉਹ ਕਿਸੇ ਮਜਲੂਮ ਤੇ, ਔਰਤ ਤੇ, ਨਤਾਣੇ ਤੇ, ਬੱਚੇ ਤੇ ਜਾਂ ਸਿਰਫ ਕਿਸੇ ਤੇ ਇਸ ਕਰਕੇ ਹਥਿਆਰ ਨਹੀਂ ਚੁੱਕੇਗਾ ਵੀ ਉਹਨੂੰ ਚੰਗਾ ਨਹੀਂ ਲੱਗਦਾ। ਸੋ ਹਥਿਆਰ ਦੀ ਜਿਹੜੀ ਵਰਤੋਂ ਗੁਰੂ ਦਸਮ ਪਾਤਸ਼ਾਹ ਨੇ ਜਾਂ 6ਵੇਂ ਪਾਤਸ਼ਾਹ ਨੇ ਬਖਸ਼ਿਸ਼ ਹੈ, ਉਹਦੇ ਨਾਲ ਰੂਹਾਨੀਅਤ ਦਾ ਸੰਕਲਪ, ਜ਼ਿੰਮੇਵਾਰੀ ਦੀ ਭਾਵਨਾ ਤੇ ਅਖਲਾਕ ਦੀ ਉੱਚਤਾ ਜਿਹੜੀ ਉਹ ਨਾਲ ਸਾਡੇ ਜਿਹੜੀ ਹੈਗੀ ਹੈ ਜੋੜ ਦਿੱਤੀ ਗਈ ਹੈ। ਸੋ ਇਸੇ ਤਰ੍ਹਾਂ ਜਿਹੜੀ ਅਖਲਾਕ ਦੀ ਉਹ ਉੱਚਤਾ, ਸਮੁੱਚੀ ਦੁਨੀਆ ਪ੍ਰਤੀ ਅਖਲਾਕ ਦੀ ਉੱਚਤਾ ਨਿਊਕਲੀਅਰ ਪਾਵਰਾਂ ਨੂੰ ਵੀ ਹੋਣੀ ਚਾਹੀਦੀ ਹੈਗੀ। ਹੁਣ ਪਾਕਿਸਤਾਨ ਵਿੱਚ ਵੀ ਇਹੀ ਹੈ ਨਾ। ਸੋ ਪਾਕਿਸਤਾਨ ਦਾ ਜਿਹੜਾ ਨਿਊਕਲੀਅਰ ਐਟਮ ਹੈਗਾ, ਈਵਨ ਭਾਰਤ ਦਾ ਵੀ, ਸੋ ਕੱਲਾ ਪਾਕਿਸਤਾਨ ਦਾ ਨਹੀਂ, ਸੋ ਭਾਰਤ ਨਿਊਕਲੀਅਰ ਪਾਵਰ ਵੀ ਹੈ ਜਿਹੜੀ, ਉਹ ਵੀ ਉਹਦੇ ਵਿੱਚ ਵੀ ਤੇ ਪਾਕਿਸਤਾਨ ਵਿੱਚ ਵੀ ਉਹ ਜ਼ਿੰਮੇਵਾਰੀ ਦੀ ਉਹ ਭਾਵਨਾ ਨਹੀਂ ਹੈ ਨਾ। ਸੋ ਇੰਟਰਨੈਸ਼ਨਲ ਰੈਸਟ੍ਰੇਨਸ ਆ ਜਿਹੜੇ ਉਹਨਾਂ ਨੂੰ ਹਲੇ ਕਾਬੂ ਰੱਖ ਰਹੇ ਹੈਗੇ ਆ। ਸੋ ਇਹ ਪਾਵਰ ਹੈ ਜਿਹੜੀ ਸਿਰਫ ਜਿਹੜੀਆਂ ਲਿਬਰਲ ਡੈਮੋਕ੍ਰੇਸੀਜ਼ ਆ ਉਹਨਾਂ ਕੋਲ ਹੋਣੀ ਚਾਹੀਦੀ ਹੈਗੀ। ਜਿਹੜੀਆਂ ਸਿਵਲਾਈਜ਼ਡ ਸੋਸਾਇਟੀ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਵੀ ਡਰਾਈਵਰਸ ਨੇ, ਜਿਹੜੀਆਂ ਡਰਾਈਵਿੰਗ ਫੋਰਸਿਸ ਆ ਸਿਵਲਾਈਜ਼ਡ ਸੋਸਾਇਟੀ ਦੀਆਂ, ਉਹਨਾਂ ਕੋਲ ਹੀ ਹੋਣੀ ਚਾਹੀਦੀਆਂ। ਜਿਹੜੀਆਂ ਅੰਡਰ ਡਿਵੈਲਪਡ ਕੰਟਰੀਜ਼ ਆ ਜਾਂ ਜਿੱਥੇ ਬਹੁਤ ਸਾਰੇ ਰੋਗ ਐਕਟਰਸ ਕੰਮ ਕਰਦੇ ਹੈਗੇ ਆ, ਸਟੇਟ ਐਕਟਰਸ ਬਣ ਕੇ, ਸੋ ਉਹਨਾਂ ਦੇ ਹੱਥਾਂ ਵਿੱਚ ਇਹ ਨਿਊਕਲੀਅਰ ਪਾਵਰ ਨਹੀਂ ਚਾਹੀਦੀ। ਸੋ ਜ਼ਿੰਮੇਵਾਰੀ ਦੀ ਭਾਵਨਾ ਜਿਹੜੇ ਮੁਲਕ ਨਹੀਂ ਸਮਝਦੇ, ਉਹ ਫਿਰ ਹੈਗਾ ਇਸ ਤਰ੍ਹਾਂ ਹੀ ਖੁਆਰ ਹੁੰਦੇ ਰਹਿਣਗੇ। ਜੀ ਜੀ, ਚਲੋ ਦੇਖਦੇ ਹਾਂ ਕੀ ਹੁੰਦਾ ਹੈ ਆਉਂਦੇ ਦਿਨਾਂ ਦੇ ਵਿੱਚ, ਇਹਨਾਂ ਦੀ ਮੁਲਾਕਾਤ ਚੋਂ ਕੀ ਨਿਕਲਦਾ ਹੈ ਤੇ ਕਿਹੜੇ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਅੱਗੇ ਜਿਹੜੀ ਉਹ ਵੱਧਦੀ ਹੈਗੀ ਆ। ਗੱਲਬਾਤ ਦਾ ਰੁੱਖ ਆਪਾਂ ਬਦਲਦੇ ਹਾਂ, ਹੁਣ ਅੱਗੇ ਵੱਧਦੇ ਹਾਂ ਭਾਰਤ ਤੇ ਅਮਰੀਕਾ ਦੇ ਦਰਮਿਆਨ ਜਿਹੜੀ ਹੋਈ ਟ੍ਰੇਡ ਡੀਲ ਨੂੰ, ਜਿਹੜਾ ਉਹ ਲੈ ਕੇ ਬੀਤੇ ਦਿਨਾਂ 'ਚ ਰਾਸ਼ਟਰਪਤੀ ਟਰੰਪ ਨੇ ਐਲਾਨ ਕਰ ਦਿੱਤਾ, ਟ੍ਰੇਡ ਡੀਲ ਹੋ ਗਈ। ਭਾਰਤ ਦੇ ਉੱਤੇ ਜਿਹੜਾ ਟੈਰਿਫ ਸੀ ਉਸ ਨੂੰ ਘਟਾਉਣ ਦੀ ਗੱਲ ਆਖੀ ਆ। ਨਾਲ ਦੇ ਨਾਲ ਭਾਰਤ ਨੂੰ $500 ਬਿਲੀਅਨ ਦਾ ਇੱਕ ਹਿਸਾਬ ਦੇ ਨਾਲ ਸਮਾਨ ਖਰੀਦਣ, ਨਿਵੇਸ਼ ਕਰਨ ਦੀ ਜਿਹੜੀ ਆ ਉਹ ਗੱਲ ਆਖੀ ਆ। ਤੇਲ ਵੀ ਇੱਧਰੋਂ ਖਰੀਦਣਗੇ, ਰੂਸ ਤੋਂ ਨਹੀਂ ਲੈਣਗੇ। ਤੁਹਾਡਾ ਇਨੀਸ਼ੀਅਲ ਰਿਐਕਸ਼ਨ ਕੀ ਹੈ ਇਸ ਦੇ ਉੱਤੇ? ਤੁਸੀਂ ਕਿੱਦਾਂ ਇਸ ਪੂਰੇ ਟ੍ਰੇਡ ਡੀਲ ਨੂੰ ਫਸਟ ਇੰਪ੍ਰੈਸ਼ਨ ਕੀ ਆ ਤੁਹਾਡਾ? ਹਾਂਜੀ, ਸੋ ਅੱਜ ਮੈਂ ਸਾਰਾ ਦਿਨ ਫਿਰ ਜਿਹੜੀਆਂ ਭਾਰਤ ਦੇ ਅਖਬਾਰਾਂ ਵਿੱਚ ਜੋ ਕੁਝ ਛਪਿਆ, ਕੁਝ ਸੀਰੀਅਸ ਜਿਹੜੇ ਅਖਬਾਰ ਨੇ, ਜਿੱਦਾਂ ਫਾਈਨੈਂਸ਼ੀਅਲ ਐਕਸਪ੍ਰੈਸ ਆ, ਇੰਡੀਅਨ ਐਕਸਪ੍ਰੈਸ ਦਾ ਜਿਹੜਾ ਫਾਈਨੈਂਸ਼ੀਅਲ ਪਾਰਟ ਹੈਗਾ, ਸੋ ਉਹਨੂੰ ਮੈਂ ਲਗਾਤਾਰ ਦੇਖਿਆ। ਉਹਦੇ ਵਿੱਚ ਉਹਨਾਂ ਨੇ ਖਦਸ਼ਾ ਜਤਾਇਆ ਹੈਗਾ ਵੀ ਇਹ ਸਾਡੇ ਲਈ ਬਹੁਤ ਵਧੀਆ ਡੀਲ ਨਹੀਂ ਹੈ। ਮੇਰੇ ਖਿਆਲ ਆਨੰਦ ਸ੍ਰੀਵਾਸਤਵ ਨੇ, ਉਹ ਬਹੁਤ ਵੱਡੇ ਇਕੋਨੋਮਿਸਟ ਆ, ਉਹਨਾਂ ਦੇ ਹਵਾਲੇ ਨਾਲ ਜਿਹੜੀ ਕਿ ਫਾਈਨੈਂਸ਼ੀਅਲ ਐਕਸਪ੍ਰੈਸ ਨੇ ਜਿਹੜੀ ਰਿਪੋਰਟ ਛਾਪੀ ਹੈਗੀ ਵੀ ਖਾਸ ਕਰਕੇ ਉਹ ਕਹਿੰਦੇ ਵੀ ਜਿਹੜੇ ਸਾਡੇ ਡੇਅਰੀ ਪ੍ਰੋਡਕਟਸ ਨੇ, ਜੇ ਸੋਇਆਬੀਨ ਦਾ ਆਇਲ, ਡੇਅਰੀ ਪ੍ਰੋਡਕਟਸ ਜਾਂ ਹੋਰ ਚੀਜ਼ਾਂ ਆ ਜਾਂਦੀਆਂ ਤਾਂ ਸਾਡਾ ਕਿਸਾਨ ਆ ਜਿਹੜਾ ਉਹ ਬੁਰੀ ਤਰ੍ਹਾਂ ਜਿਹੜਾ ਹੈਗਾ ਡਗਮਗਾ ਜਾਵੇਗਾ। ਛੋਟੀ ਇੰਡਸਟਰੀ ਹੈ ਜਿਹੜੀ ਸਾਡੀ ਉਹ ਡਗਮਗਾ ਜਾਵੇਗੀ। ਹੁਣ ਜਿਸ ਤਰ੍ਹਾਂ ਉਹਦੇ ਵਿੱਚ ਇਹ ਆਇਆ ਹੈਗਾ ਵੀ ਜਿਹੜੀ ਟਰੰਪ ਉਹਨਾਂ ਨੇ 25% ਲਾਇਆ ਸੀਗਾ, ਬਾਕੀ 25% ਤਾਂ ਤੇਲ ਵਾਲੇ ਚੱਕਰ ਕਰਕੇ 50 ਹੋ ਗਿਆ ਸੀ ਨਾ। ਇਨੀਸ਼ੀਅਲੀ ਤਾਂ 25% ਸੀਗਾ, ਉਹ 25% ਨੂੰ 18% ਤੇ ਲੈ ਆਂਦਾ, ਵੀ ਜਿਹੜਾ 7% ਉਹ ਜਿਹੜੀ ਹੈਗੀ ਆ ਘਟਾ ਦਿੱਤੀ ਗਈ ਹੈ। ਹੁਣ ਜਿਹੜਾ ਅਮਰੀਕਾ ਦਾ ਟੈਰਿਫ ਆ ਉਹ 18% ਆ, ਭਾਰਤ ਦਾ ਟੈਰਿਫ 0% ਆ, ਹਨਾ। ਇਟ ਮੀਨਸ ਇਹ ਐਟ ਪਾਰ ਨਹੀਂ ਹੈਗਾ, ਹਨਾ। ਸੋ ਇੱਕ ਤਰ੍ਹਾਂ ਨਾਲ ਦੂਸਰਾ ਹੈਗਾ ਵੀ ਜਿਹੜਾ ਤੇਲ ਹੈਗਾ ਜਦੋਂ ਵੈਨਜ਼ੂਏਲਾ ਤੋਂ ਖਰੀਦਣਗੇ, ਵੈਨਜ਼ੂਏਲਾ ਤੋਂ ਜਿਹੜੀ ਟਰਾਂਸਪੋਰਟੇਸ਼ਨ ਪੈਣੀ ਆ, ਸੋ ਉਹ ਟਰਾਂਸਪੋਰਟੇਸ਼ਨ ਆ ਜਿਹੜੀ ਭਾਰਤ ਦੇ ਜਿਹੜੇ ਖਪਤਕਾਰਾਂ ਦੇ ਸਿਰ ਤੇ ਉਹ ਪੈ ਜਾਣੀ ਹੈਗੀ। ਸੋ ਭਾਰਤ ਨੂੰ ਵੱਧ ਪੈਸੇ ਵੈਨਜ਼ੂਏਲਾ ਵਾਲੇ ਤੇਲ ਤੇ ਆ ਜਿਹੜੇ ਉਹ ਦੇਣੇ ਪੈਣਗੇ। ਤੇ ਨਾਲ ਹੀ ਜਿਹੜਾ ਇਹ ਹੈਗਾ ਵੀ $500 ਬਿਲੀਅਨ ਦਾ ਜਿਹੜੇ ਉਹਨੇ ਟ੍ਰੇਡ ਜਿਹੜਾ ਇੱਕ ਤਰ੍ਹਾਂ ਨਾਲ ਉੱਥੇ ਇਨਵੈਸਟ ਕਰਨਾ ਹੈਗਾ। ਸੋ ਇਹ 500 ਬਿਲੀਅਨ ਦੀ ਜਿਹੜੀ ਹੈਗੀ ਆ ਭਾਰਤ ਤੇ। ਸੋ ਇਹ ਫਾਈਨੈਂਸ਼ੀਅਲ ਐਕਸਪ੍ਰੈਸ ਨੇ ਵੀ ਹੋਰ ਜਿਹੜੇ ਭਾਰਤ ਦੇ ਮਾਰਕੀਟ ਨਾਲ ਸੰਬੰਧਿਤ, ਸਟਾਕ ਮਾਰਕੀਟ ਨਾਲ ਸੰਬੰਧਿਤ ਜਿਹੜੇ ਐਨਾਲਿਸਟ ਨੇ, ਮੈਂ ਉਹਨਾਂ ਨੂੰ ਵੀ ਅੱਜ ਸਾਰਿਆਂ ਨੂੰ ਜਿਹੜਾ ਹੈਗਾ ਸੁਣਿਆ ਹੈਗਾ, ਉਹ ਵੀ ਕਹਿੰਦੇ ਹੈਗੇ ਵੀ ਬਹੁਤ ਵਧੀਆ ਡੀਲ ਦੇ ਤੌਰ ਤੇ ਅਸੀਂ ਇਹਨੂੰ ਨਹੀਂ ਲੈਂਦੇ, ਕਿਉਂਕਿ ਜਦੋਂ $500 ਬਿਲੀਅਨ ਸਾਡਾ ਇੱਥੋਂ ਜਾਣਾ, ਤੇਲ ਜਿਹੜਾ ਹੈਗਾ ਮਹਿੰਗਾ ਹੋ ਸਕਦਾ ਹੈਗਾ।
ਸੋ ਜਿਹੜੇ ਟੈਰਿਫਸ ਨੇ ਇਹਦੇ ਨਾਲ ਸਿਰਫ ਜਵੈਲਰੀ ਔਰ ਜਿਹੜੀ ਹੈਗੀ ਆ ਟੈਕਸਟਾਈਲ ਇੰਡਸਟਰੀ ਆ ਜਿਹੜੀ ਉਹਨੂੰ ਕੁਝ ਫਾਇਦਾ ਹੋਵੇਗਾ। ਸੋ ਜਿਹੜੀ ਆਟੋਮੋਬਾਈਲ ਮਾਰਕੀਟ ਆ, ਹੁਣ ਆਟੋਮੋਬਾਈਲ ਮਾਰਕੀਟ ਆ ਜਿਹੜੀ ਉਹ ਜਿਹੜਾ ਯੂਰਪ ਨਾਲ ਸੰਧੀ ਹੋਈ ਆ ਉਹਦੇ ਵਿੱਚ ਵੀ ਵੱਡੀ ਭਾਰਤ ਦੀ ਜਿਹੜੀ ਆਟੋਮੋਬਾਈਲ ਇੰਡਸਟਰੀ ਆ, ਖਾਸ ਕਰਕੇ ਕਾਰ ਇੰਡਸਟਰੀ ਆ, ਉਹਨੂੰ ਵੱਡੀ ਸੈਟਬੈਕ ਆਵੇਗੀ। ਕਿਉਂਕਿ ਜੇ ਉੱਥੋਂ ਹੁਣ 10% ਨਾਲ ਅੱਗੇ 110% ਸੀਗੀਆਂ ਜਿਹੜੀਆਂ ਯੂਰਪ ਦੀਆਂ ਗੱਡੀਆਂ ਤੇ ਟੈਰਿਫ, ਹੁਣ ਉਹ 10% ਰਹਿ ਗਿਆ ਹੋਇਆ। ਸੋ ਉਹਦੇ ਨਾਲ ਜਿਹੜੀਆਂ ਉਹ ਸਸਤੀਆਂ ਹੋਣੀਆਂ, ਉਹਦੇ ਨਾਲ ਭਾਰਤ ਦੀ ਜਿਹੜੀ ਆਪਣੀ ਇੰਡਸਟਰੀ ਹੈਗੀ ਹੈ ਕਾਰਾਂ ਦੀ, ਚਾਹੇ ਉਹ ਮਹਿੰਦਰਾ ਹੈਗੀ ਆ ਜਾਂ ਟਾਟਾ ਗਰੁੱਪ ਦਾ ਹੈਗਾ, ਸੋ ਜਿੰਨੀ ਉਹਨਾਂ ਦੀ ਆਪਣੀ ਇੰਡੀਜੀਨੀਅਸ ਹੈਗੇ ਉਹਦੇ ਤੇ ਜਿਹੜਾ ਹੈਗਾ ਅਸਰ ਪੈਣਾ, ਇਫੈਕਟ ਆ ਜਿਹੜਾ ਉਹ ਪੈ ਸਕਦਾ ਹੈਗਾ। ਸੋ ਇਹਦੇ ਮਿਲਵੇਂ ਜੁਲਵੇਂ ਆ, ਹਾਲੇ ਕਿਸੇ ਨੇ ਵੀ ਏਦਾਂ ਛਾਤੀ ਥਾਪੜ ਕੇ ਜਿਹੜੇ ਸਿਆਣੇ ਐਨਾਲਿਸਟ ਆ, ਜਿਹੜੇ ਪ੍ਰੋ ਬੀਜੇਪੀ ਆ, ਉਹ ਤਾਂ ਚਲੋ ਪੀਯੂਸ਼ ਗੋਇਲ ਵੀ ਕਹਿ ਰਹੇ ਆ ਵੀ ਇਹਦੇ ਜਿਹੜੇ ਇਫੈਕਟਸ ਨੇ ਉਹ ਸਾਹਮਣੇ ਆਉਣਗੇ। ਹਾਲੇ ਐਗਰੀਕਲਚਰ ਵਾਲੇ ਬਾਰੇ ਜਿਹੜਾ ਹੈਗਾ ਸਪਸ਼ਟ ਨਹੀਂ ਆ ਰਿਹਾ ਵੀ ਉਹ ਟ੍ਰੇਡ ਡੀਲ ਵਿੱਚ ਲਿਆਂਦਾ ਗਿਆ ਹੈ ਨਹੀਂ। ਸਰਕਾਰ ਕਹਿ ਰਹੀ ਹੈ ਵੀ ਐਗਰੀਕਲਚਰ ਟ੍ਰੇਡ ਡੀਲ ਵਿੱਚ ਨਹੀਂ ਆਇਆ, ਪਰ ਹਾਲੇ ਅਮਰੀਕਾ ਵੱਲੋਂ ਜਿਹੜਾ ਹੈਗਾ ਕੋਈ ਵੀ ਜਾਰੀ ਨਹੀਂ ਹੋਇਆ ਵੀ ਕਿਸ ਨਹੀਂ। ਮੈਂ ਇਹਦੇ ਵਿੱਚ ਤੁਹਾਨੂੰ ਦੱਸ ਦਿਆਂ, ਅਮਰੀਕਾ ਦੀ ਜਿਹੜੀ ਐਗ ਦੀ ਸਕੱਤਰ ਆ ਬਰੁਕ ਰੋਲਿੰਸ, ਉਹਨਾਂ ਨੇ ਵੀ ਐਕਸ ਦੇ ਉੱਤੇ ਪਾਇਆ ਵੀ ਸਾਡਾ ਸਮਝੌਤਾ ਹੋ ਗਿਆ, ਐਗ ਉਤਪਾਦ ਭਾਰਤ ਵਿੱਚ ਜਾਇਆ ਕਰਨਗੇ। ਹਾਂ ਬਸ ਫਿਰ ਇਹ ਠੀਕ ਹੈਗਾ। ਫਿਰ ਉਹਦੇ ਨਾਲ ਜਿਹੜੀ ਕਿਸਾਨੀ ਹੈਗੀ ਆ, ਖਾਸ ਕਰਕੇ ਐਗਰੀਕਲਚਰ ਪ੍ਰੋਡਕਟ, ਖਾਸ ਕਰਕੇ ਜਿਹੜਾ ਦੁੱਧ ਉਤਪਾਦਕ ਆ, ਛੋਟਾ ਦੁੱਧ ਉਤਪਾਦਕ ਆ, ਛੋਟਾ ਪਸ਼ੂ ਪਾਲਕ ਹੈਗਾ ਜਾਂ ਇਸ ਕਿਸਮ ਦੇ ਹੋਰ ਧੰਦਿਆਂ ਨਾਲ ਜੁੜਿਆ ਹੋਇਆ, ਉਹ ਜਿਹੜੀ ਹੈਗੀ ਆ ਉਹ ਅਫੈਕਟ ਹੋਗੀ। ਉਹ ਬਿਲਕੁਲ ਉਸੇ ਤਰ੍ਹਾਂ ਅਫੈਕਟ ਹੋਊਗੀ ਜਿੱਦਾਂ ਵੱਡੇ ਰਿਲਾਇੰਸ ਦੇ ਮਾਲਸ ਦੇ ਜਾਂ ਜਿਹੜੀ ਗਰੋਸਰੀ ਦੇ ਮਾਲ ਆ ਜਾਣ ਨਾਲ ਜਿਹੜੀਆਂ ਛੋਟੀਆਂ ਦੁਕਾਨਾਂ ਨੇ ਜਿਹੜੀਆਂ ਅਫੈਕਟ ਹੋਈਆਂ, ਜਿਹੜੀਆਂ ਕਾਰਨਰ ਸ਼ਾਪ ਸੀਗੀਆਂ ਛੋਟੀਆਂ, ਉਹਨਾਂ ਦੀ ਜਿਹੜੀ ਖਰੀਦਦਾਰੀ ਅਫੈਕਟ ਹੋਈ। ਇਸੇ ਤਰ੍ਹਾਂ ਹੁਣ ਕਿਸਾਨ ਦੇ ਡੇਅਰੀ ਪ੍ਰੋਡਕਟਸ, ਸੋਇਆ ਦੇ ਪ੍ਰੋਡਕਟਸ ਜਾਂ ਹੋਰ ਜਿਹੜੇ ਹੈਗੇ ਆ ਉਹ ਅਫੈਕਟ ਹੋਣਗੇ। ਉਹ ਅਫੈਕਟ ਕਿੰਨੇ ਜਿਹੜੇ ਹੈਗੇ ਆ ਦੀਰਘ ਹੁੰਦੇ ਹੈਗੇ ਆ, ਸੋ ਉਹਨਾਂ ਦਾ ਕੀ ਅਸਰ ਪੈਂਦਾ ਹੈਗਾ ਉਹ ਅਗਲੇ ਦਿਨਾਂ ਦੌਰਾਨ ਦੇਖਣ ਵਾਲੀ ਗੱਲ ਹੋਵੇਗੀ। ਵਪਾਰੀਆਂ ਦਾ ਕੀ ਰਿਐਕਸ਼ਨ ਆਇਆ, ਭਾਰਤੀ ਵਪਾਰੀਆਂ ਦਾ ਇਸ ਜਿਹੜੀ ਟ੍ਰੇਡ ਡੀਲ ਤੋਂ ਬਾਅਦ ਉਹ ਕੀ ਕਹਿ ਲੱਗੇ ਨੇ? ਹਾਂਜੀ, ਵਪਾਰੀਆਂ ਦਾ ਜਿਹੜਾ ਹੈਗਾ, ਕੁਝ ਜਿਹੜੇ ਮਾਰਕੀਟ ਨਾਲ ਸੰਬੰਧਿਤ ਜਿਹੜੇ ਹਿੰਦੂ ਨੌਜਵਾਨ ਨੇ, ਉਹ ਖਾਸ ਕਰਕੇ ਉਹਨਾਂ ਦੇ ਪੋਡਕਾਸਟ ਆਉਂਦੇ ਹੈਗੇ, ਸੋ ਉਹਨਾਂ ਨੂੰ ਮੈਂ ਸੁਣਿਆ ਹੈਗਾ। ਸੋ ਉਹ ਕਹਿੰਦੇ ਹੈਗੇ ਵੀ ਬੇਸ਼ੱਕ ਅੱਜ ਆ ਕੇ ਜਿਹੜਾ ਹੈਗਾ ਨਿਫਟੀ ਨੇ ਥੋੜਾ ਜਿਹਾ ਜੰਪ ਮਾਰਿਆ ਹੈਗਾ, ਪਿਛਲੇ ਹਫਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ, 20 ਲੱਖ ਕਰੋੜ ਰੁਪਈਆ ਵਾਈਪ ਆਊਟ ਹੋਇਆ ਪਿਛਲੇ ਹਫਤੇ। ਸੋ ਇਹ ਭਾਰਤ ਦੀ ਲੋੜ ਸੀ, ਕਿਉਂਕਿ ਲਗਾਤਾਰ ਜਿਹੜੀਆਂ ਇਹ ਟ੍ਰੇਡ ਡੀਲਾਂ ਹੋ ਰਹੀਆਂ ਨੇ, ਇਹ ਅਸਲ ਵਿੱਚ ਭਾਰਤ ਦੀ ਜਿਹੜੀ ਆਪਣੀ ਆਰਥਿਕਤਾ ਹੈ ਉਹ ਬਹੁਤ ਵੱਡੀ ਪੱਧਰ ਤੇ ਚਰਮਰਾ ਰਹੀ ਹੈਗੀ ਆ। ਸੋ ਆਪਾਂ ਅੱਗੇ ਜਾ ਕੇ ਗੱਲ ਕਰਦੇ ਹੈਗੇ ਆ। ਸੋ ਇਹ ਟ੍ਰੇਡ ਡੀਲ ਉਹਨਾਂ ਲਈ ਕੋਈ ਜਿੱਤ ਦਾ ਜਸ਼ਨ ਨਹੀਂ ਹੈ, ਇਹ ਟ੍ਰੇਡ ਡੀਲ ਉਹਨਾਂ ਦੀਆਂ ਮਜਬੂਰੀਆਂ ਬਣਦੀ ਜਾ ਰਹੀ ਹੈ ਕਿ ਸੋ ਜਿਸ ਕਿਸਮ ਨਾਲ ਭਾਰਤ ਦੀ ਆਰਥਿਕਤਾ ਚਰਮਰਾ ਰਹੀ ਆ, ਜਿਹੜੇ ਬੋਗਸ ਡਾਟਾਬੇਸ ਦੇਖ ਕੇ ਜਿਹੜੇ ਡਾਟੇ ਲਿਆ ਕੇ ਉਹ ਕੀਤਾ ਗਿਆ ਸੀਗਾ, ਉਹ ਜਦੋਂ ਉਹਨਾਂ ਦੀ ਸੱਚਾਈ ਸਾਹਮਣੇ ਆਉਂਦੀ ਹੈਗੀ ਆ, ਸੋ ਉਹਨਾਂ ਨੂੰ ਕਵਰ ਕਰਨ ਲਈ ਫਿਰ ਇਹ ਟ੍ਰੇਡ ਡੀਲਸ ਦਾ ਜਿਹੜਾ ਝੰਡਾ ਹੈ ਉਹ ਇਹ ਦਿਖਾ ਦਿੱਤਾ ਜਾਂਦਾ। ਵਪਾਰੀਆਂ ਦਾ ਮਿਲਵਾਂ ਜੁਲਵਾਂ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸੀਰੀਅਸ ਪੱਤਰਕਾਰਾਂ ਦਾ ਮਿਲਵਾਂ ਜੁਲਵਾਂ ਹੈ ਜਿਹੜੇ ਆਰਥਿਕਤਾ ਨਾਲ ਸੰਬੰਧਿਤ ਨੇ, ਸੋ ਉਹਨਾਂ ਦਾ ਵੀ ਮਿਲਵਾਂ ਜੁਲਵਾਂ। ਸੋ ਕਹਿੰਦੇ ਵੀ ਦੇਖਦੇ ਆ ਵੀ ਕਿੰਨੇ, ਕਿਉਂਕਿ ਜਿਹੜੀ ਟੈਰਿਫ ਲੱਗਣ ਤੋਂ ਬਾਅਦ ਜਿਹੜਾ ਜਵੈਲਰੀ ਦਾ ਵਪਾਰ ਸੀਗਾ ਉਹ ਲਗਭਗ 6.86 ਬਿਲੀਅਨ ਤੋਂ ਘਟ ਕੇ 6.20 ਬਿਲੀਅਨ ਤੱਕ ਰਹਿ ਗਿਆ ਸੀਗਾ। ਉਹ ਇੰਨਾ ਵੱਡਾ ਟ੍ਰੇਡ ਡੈਫਿਸਿਟ ਇੱਕਦਮ ਆਇਆ ਹੈਗਾ। ਇਸੇ ਤਰ੍ਹਾਂ ਜਿਹੜਾ ਟੈਕਸਟਾਈਲ ਦਾ ਸੀਗਾ 4.80 ਬਿਲੀਅਨ ਦਾ ਜਿਹੜਾ ਜਨਵਰੀ ਵਿੱਚ ਸੀਗਾ, ਉਹ ਅਕਤੂਬਰ ਵਿੱਚ ਆ ਕੇ 4.5 4.6 ਰਹਿ ਗਿਆ, ਜਾਨੀ ਕਾਫੀ ਵੱਡੀ ਪੱਧਰ ਤੇ ਜਿਹੜਾ ਹੈਗਾ 6-7 ਮਹੀਨਿਆਂ ਵਿੱਚ ਹੀ ਜਿਹੜਾ ਹੈਗਾ ਉਹ ਜਿਹੜਾ ਟ੍ਰੇਡ ਦਾ ਡੈਫਿਸਿਟ ਆ ਉਹ ਭਾਰਤ ਦਾ ਵਧਿਆ। ਹੁਣ ਘਟਿਆ ਹੈਗਾ ਜਿਸ ਤਰ੍ਹਾਂ, ਤੇ ਉਹ ਦੂਜੇ ਪਾਸੇ ਇੰਪੋਰਟਸ ਆ ਜਿਹੜੀਆਂ ਵਧ ਗਈਆਂ ਹੋਈਆਂ। ਸੋ ਇੰਪੋਰਟਸ ਵਿੱਚ ਉਛਾਲ ਆਇਆ ਹੈਗਾ। ਜਦੋਂ ਮੁਲਕ ਦੀਆਂ ਇੰਪੋਰਟਸ ਵੱਧ ਜਾਣ ਤੇ ਐਕਸਪੋਰਟ ਘਟ ਜਾਵੇ ਤਾਂ ਉਹਦੀ ਜਿਹੜੀ ਇਕਨੋਮੀ ਆ ਉਹ ਉਸ ਕਿਸਮ ਦੇ ਆਫਟਰ ਇਫੈਕਟਸ ਦਿੰਦੀ ਆ, ਜਿਸ ਕਿਸਮ ਦੇ ਆਫਟਰ ਇਫੈਕਟਸ ਆ ਜਿਹੜੇ ਭਾਰਤ ਦੀ ਇਕਨੋਮੀ ਤੇ ਰੁਪਈਏ ਦੀ ਕੀਮਤ ਆ ਜਿਹੜੀ ਉਹ ਲਗਾਤਾਰ ਦੇ ਰਹੀ ਹੈਗੀ। ਸੋ ਇਹ ਟ੍ਰੇਡ ਡੀਲ ਉਹਨਾਂ ਦੇ ਗਲੇ ਦੀ ਹੱਡੀ ਹੈਗੀ ਆ। ਇਕਨੋਮੀ ਜਿਹੜੀ ਹੈਗੀ ਆ ਕਾਫੀ, ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਹਸਪੀਟਲ ਵਿੱਚ ਹੈ। ਆਪਾਂ ਹਾਲੇ ਇਹ ਨਹੀਂ ਕਹਿੰਦੇ ਵੀ ਉਹ ਕੋਮਾ ਵਿੱਚ ਹੈ, ਸੋ ਕੋਮਾ ਵਿੱਚ ਨਹੀਂ ਹੈ, ਪਰ ਇਹ ਹੈਗਾ ਵੀ ਉਹਨੂੰ ਪੈਰਾਂ ਸਿਰ ਖੜੀ ਕਰਨ ਲਈ ਇਹਨਾਂ ਨੂੰ ਬਹੁਤ ਵੱਡੇ ਆ ਜਿਹੜੇ ਯਤਨ ਕਰਨੇ ਪੈਣਗੇ, ਜਿਸ ਕਰਕੇ ਟ੍ਰੇਡ ਡੀਲਸ ਕਰਕੇ ਯਤਨ ਕਰ ਰਹੇ ਹੈਗੇ। ਇਹ ਯਤਨ ਫਰੂਟਫੁਲ ਹੁੰਦੇ ਆ ਜਾਂ ਵੱਡੇ ਆਪ ਹੀ ਪੈਸੇ ਬਣਾ ਕੇ ਨਿਕਲ ਜਾਂਦੇ ਹੈਗੇ ਆ, ਜਿਸ ਤਰ੍ਹਾਂ ਸ਼ੇਅਰ ਮਾਰਕੀਟ ਵਿੱਚ ਪਿਛਲੇ ਕੁਝ ਸਾਲਾਂ ਤੋਂ ਜਾਂ ਕੁਝ ਮਹੀਨਿਆਂ ਤੋਂ ਚੱਲ ਰਿਹਾ ਹੈਗਾ। ਇਹ ਬਹੁਤ ਦੇਖਣ ਵਾਲੀ ਗੱਲ ਹੋਵੇ ਕਿ it depends on who is more shrewd than the other person।
ਯੂਰਪੀਅਨ ਯੂਨੀਅਨ ਦੇ ਇਕੋਨੋਮਿਸਟ ਵੱਧ ਚਲਾਕ ਨੇ ਜਾਂ ਇੰਡੀਆ ਦੇ ਇਕੋਨੋਮਿਸਟ ਵੱਧ ਚਲਾਕ ਨੇ, ਇਹ ਹੋਊਗਾ। ਜਿਸ ਤਰ੍ਹਾਂ ਕਹਿੰਦੇ ਵੀ ਫੂਕ ਕਿਹਨੇ ਪਹਿਲਾਂ ਮਾਰਤੀ, ਹਨਾ। ਸੋ ਉਹ ਚੱਕਰ ਆ ਜਿਹੜਾ ਆਉਣਾ ਹੈਗਾ। ਸੋ ਇਹ ਬੇਸ਼ੱਕ ਟ੍ਰੇਡ ਡੀਲਸ ਸਮੂਥ ਲੱਗਦੀਆਂ ਹੁੰਦੀਆਂ, ਪਰ ਜਦੋਂ ਐਕਚੁਅਲ ਟਰਮਸ ਤੇ ਆਉਂਦੀਆਂ ਤੇ ਜਦੋਂ ਗੁੱਡਸ ਦਾ ਆਉਣਾ ਜਾਣਾ ਸ਼ੁਰੂ ਹੁੰਦਾ ਹੈਗਾ, ਉਦੋਂ ਪਤਾ ਲੱਗਦਾ ਹੈ ਵੀ ਕੌਣ ਆ ਜਿਹੜਾ ਉਹ ਪੈਸੇ ਵੱਧ ਬਣਾ ਗਿਆ ਤੇ ਕੌਣ। ਕਿਉਂਕਿ ਇੱਕ ਤਰ੍ਹਾਂ ਨਾਲ ਜਿਹੜੀ ਸ਼ੇਅਰ ਮਾਰਕੀਟ ਵੀ ਹੈਗੀ ਹੈ, ਇੱਕ ਸੱਟਾ ਬਾਜ਼ਾਰ ਹੀ ਹੈਗੀ ਆ। ਬਿਲਕੁਲ ਬਿਲਕੁਲ, ਇਹਦਾ ਮੈਨੂਪਲੇਟਡ ਆ ਸਾਰਾ ਕੁਝ, ਸਾਰਾ ਕੁਝ ਮੈਨੀਪੂਲੇਸ਼ਨ ਜਿਹੜਾ ਹੁੰਦਾ ਹੈਗਾ। ਉਸ ਮੈਨੀਪੂਲੇਸ਼ਨ ਦੇ ਤਹਿਤ ਕਿਹੜਾ ਵਧੀਆ ਮੈਨੀਪੂਲੇਸ਼ਨ ਕਰ ਗਿਆ, ਆਇਆ ਯੂਰਪੀਅਨ ਯੂਨੀਅਨ ਕਰ ਗਈ ਜਾਂ ਇੰਡੀਆ ਕਰ ਗਿਆ। ਇਹਦੇ ਚੋਂ ਕਦੀ ਹੁੰਦਾ ਵੀ ਕਈ ਵਾਰੀ ਯੂਰਪੀਅਨ ਯੂਨੀਅਨ ਨੇ ਕਰ ਜਾਣੀ ਆ, ਕਿਤੇ ਇੰਡੀਆ ਨੇ ਕਰ ਜਾਣੀ ਆ। ਯੂਰਪੀਅਨ ਯੂਨੀਅਨ ਨੇ 80 ਰੁਪਏ ਦਾ ਮਾਲ ਛਕ ਜਾਣਾ, ਇੰਡੀਆ ਨੇ 20, 25, 30 ਦਾ, 50 ਦਾ। ਉਹ ਇਸ ਤਰ੍ਹਾਂ ਡਿਪੈਂਡ ਕਰਦਾ ਹੂ ਇਜ਼ ਮੋਰ ਕੰਪੀਟੈਂਟ ਐਂਡ ਹੂ ਇਜ਼ ਮੋਰ ਸ਼ਰੀਊਡ ਦੈਨ ਦੀ ਓਪੋਨੈਂਟ, ਇਹਦੇ ਤੇ ਡਿਪੈਂਡ। ਇਹ ਟ੍ਰੇਡ ਡੀਲ ਕਿਉਂ ਹੋਈ ਆ? ਕੀ ਜਿਹੜਾ ਅਡਾਨੀ ਨੂੰ ਸੰਮਨ ਵਾਰੰਟ ਜਾਰੀ ਹੋਏ ਸੀ ਉਹ ਕਾਰਨ ਆ? ਐਪਸਟੀਨ ਫਾਈਲ ਦੇ ਵਿੱਚ ਮੋਦੀ ਨੱਚਦਾ ਦਿਖਾਇਆ ਗਿਆ ਆ, ਉਹ ਗੱਲਾਂ ਆ? ਕੀ ਕਾਰਨ ਆ ਵੀ ਇਵੈਂਚੁਅਲੀ ਭਾਰਤ ਇੰਨੇ ਚਿਰ ਤੋਂ ਫਸਿਆ ਪਿਆ ਸੀਗਾ, ਫਿਰ ਇਹ ਮੰਨ ਗਿਆ ਤੇ ਉੱਤੋਂ ਨੇ ਮੰਡੀਆਂ ਵੀ ਖੋਲ ਦਿੱਤੀਆਂ 0% ਟੈਰਿਫ ਦੇ ਉੱਤੇ। ਸੋ ਇਹ ਕੀ ਕਾਰਨ ਬਣੇ ਤੁਹਾਨੂੰ ਲੱਗਦਾ ਵੀ ਮੋਦੀ ਇੱਕਦਮ ਹੀ ਝੁਕ ਗਿਆ ਇਸ ਚੀਜ਼ ਦੇ ਲਈ? ਹਾਂਜੀ, ਸੋ ਬਹੁਤ ਸਾਰੇ ਜੀਓ ਪੋਲਿਟਿਕਸ ਕਾਰਨ। ਇੱਕ ਤਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਹੈਗਾ ਆਰਥਿਕਤਾ ਹੈਗੀ ਜਿਹੜੀ ਬਹੁਤ ਵਧੀਆ ਸਟੇਟ ਆਫ ਹੈਲਥ ਵਿੱਚ ਨਹੀਂ ਹੈਗੀ। ਸੋ ਆਰਥਿਕਤਾ ਕਾਫੀ ਵੱਡੀ ਸੰਕਟ ਦਾ ਜਿਹੜਾ ਹੈਗਾ ਸਾਹਮਣਾ ਕਰ ਰਹੀ ਹੈ। ਰੁਪਈਆ 92-93 ਤੇ ਆ ਜਿਹੜਾ ਆ ਗਿਆ ਹੋਇਆ ਹੈਗਾ, ਹਨਾ। ਸੋ ਲਗਾਤਾਰ। ਤੇ ਦੂਸਰਾ ਇਹ ਹੈਗਾ ਵੀ ਜਿਹੜਾ ਗੌਤਮ ਅਡਾਨੀ ਵਾਲਾ ਚੱਕਰ, ਉਹ ਕੇਸ ਚੱਲ ਰਿਹਾ ਹੈਗਾ। ਸੋ ਉਹਦੇ ਵਿੱਚ ਉਹ ਟਾਈਮ ਮੰਗ ਰਹੇ ਆ, ਲਗਭਗ ਸਾਲ ਤਾਂ ਹੋ ਹੀ ਗਿਆ ਸਾਹਮਣ ਨਹੀਂ ਉਹਨਾਂ ਨੂੰ ਹੋਏ। ਸੋ ਜੇ ਉਹ ਉੱਥੇ ਆ ਜਾਂਦੀ ਹੈਗੀ ਆ ਕਹਾਣੀ, ਸੋ ਅਮਰੀਕਾ ਵੱਲੋਂ ਤੇ ਉਹਨਾਂ ਦੇ, ਕਿਉਂਕਿ ਉਹ ਜੇ ਪ੍ਰੂਵ ਹੋ ਜਾਂਦਾ ਵੀ ਉਹਨਾਂ ਨੇ ਫਰਾਡ ਆ ਜਿਹੜਾ ਕਰਿਆ, ਤਾਂ ਗੌਤਮ ਅਡਾਨੀ ਨੂੰ ਉਹ ਐਕਸਟ੍ਰਾਡੀਸ਼ਨ ਆ ਜਿਹੜੀ ਮੰਗ ਸਕਦੇ ਹੈਗੇ ਆ। ਸੋ ਜੇ ਸਜ਼ਾ ਹੋ ਜਾਂਦੀ ਹੈਗੀ ਆ, ਸੋ ਇਹ ਵੱਡਾ ਸੈਟਬੈਕ ਆ ਜਿਹੜਾ ਹੋਵੇਗਾ, ਹਨਾ। ਸੋ ਦੂਸਰਾ ਇਹ ਹੈਗਾ ਵੀ ਜਿਹੜਾ ਤੁਸੀਂ ਕਹਿੰਦੇ ਐਪਸਟੀਨ ਫਾਈਲਸ ਆ, ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹਦੇ ਵਿੱਚ ਕਿੰਨਾ ਕੁ ਨਾਂ ਹੈਗਾ ਪ੍ਰਾਈਮ ਮਿਨਿਸਟਰ ਦਾ। ਸੋ ਹਰੇਕ ਮੁਲਕ ਜਿਹੜਾ ਹੈਗਾ ਉਹ ਇਹ ਕਰਦਾ ਹੁੰਦਾ ਵੀ ਉਹਨਾਂ ਦੇ ਲੀਡਰ ਦਾ ਇਸ ਤਰ੍ਹਾਂ ਕੋਈ ਨਾਂ ਨਾ ਆਵੇ। ਤੁਹਾਨੂੰ ਦੱਸਿਆ ਜਾਵੇ 2008 ਜਾਂ 9 ਵਿੱਚ ਨਾ ਇੱਥੇ ਲੰਡਨ ਵਿੱਚ ਮਹਾਤਮਾ ਗਾਂਧੀ ਦੀਆਂ ਚਿੱਠੀਆਂ, ਜਿਹੜੀਆਂ ਹੱਥ ਨਾਲ ਲਿਖੀਆਂ ਹੋਈਆਂ ਚਿੱਠੀਆਂ ਸੀਗੀਆਂ ਮਹਾਤਮਾ ਗਾਂਧੀ ਦੀਆਂ, ਉਹਨਾਂ ਦੀ ਨਿਲਾਮੀ ਹੋਣੀ ਸੀ। ਅੱਛਾ, ਗਾਂਧੀ ਦੀ? ਹਾਂ, ਮਹਾਤਮਾ ਗਾਂਧੀ ਦੀਆਂ ਤੇ ਗਾਂਧੀ ਦੀਆਂ ਜੋ ਵੀ ਹੈ, ਉਹ ਜਿਹੜੀਆਂ ਚਿੱਠੀਆਂ ਸੀਗੀਆਂ ਉਹ ਯੰਗ ਨੌਜਵਾਨਾਂ ਨੂੰ ਲਿਖੀਆਂ ਹੋਈਆਂ ਸੀ, ਜਿਹਦੇ ਬਾਰੇ ਸੀਗਾ ਵੀ ਗਾਂਧੀ ਦੇ ਯੰਗ ਨੌਜਵਾਨਾਂ ਨਾਲ ਸੰਬੰਧ ਸੀਗੇ, ਹਨਾ। ਸੋ ਗਾਂਧੀ ਫਿਰ ਜਿਸ ਤਰ੍ਹਾਂ ਜਦੋਂ ਜਿਸ ਤਰ੍ਹਾਂ ਅਧੇੜ ਉਮਰ ਚ ਨੌਜਵਾਨੀ ਵਿੱਚ ਬੱਚੇ ਬੱਚੀਆਂ ਨੇ ਇੱਕ ਦੂਜੇ ਨੂੰ ਲਿਖਦੇ, ਜਿਹੜੀਆਂ ਪਿਆਰ ਭਰੀਆਂ ਚਿੱਠੀਆਂ ਉਹ ਮਹਾਤਮਾ ਗਾਂਧੀ ਨੇ ਕੁਝ ਨੌਜਵਾਨਾਂ ਨੂੰ ਲਿਖੀਆਂ ਹੋਈਆਂ ਸੀਗੀਆਂ, ਮੁੰਡਿਆਂ ਨੂੰ ਲਿਖੀਆਂ ਸੀ ਖਾਸ ਕਰਕੇ। ਹਾਂਜੀ, ਜਿਹੜੇ ਮੁੰਡਿਆਂ ਨਾਲ ਉਹਨਾਂ ਦੇ ਹੋਮੋਸੈਕਸ਼ੁਅਲਿਟੀ ਦਾ ਰੌਲਾ ਬਹੁਤ ਪੈਂਦਾ। ਸੋ ਉਹ ਚਿੱਠੀਆਂ ਦੀ ਨਿਲਾਮੀ ਹੋਣੀ ਸੀ। ਤੇ ਹੁਣ ਕਿਉਂਕਿ ਮਹਾਤਮਾ ਗਾਂਧੀ ਫਾਦਰ ਆਫ ਨੇਸ਼ਨ ਆ ਇੰਡੀਆ ਦਾ, ਸੋ ਜਿਸ ਤਰ੍ਹਾਂ ਉਹ ਨਿਲਾਮੀ ਤੋਂ 2 ਦਿਨ ਪਹਿਲਾਂ ਹੀ ਸੋ ਭਾਰਤੀ ਜਿਹੜੀ ਐਮਬੈਸੀ ਸੀਗੀ ਲੰਡਨ ਵਿੱਚ, ਉਹਨੇ ਵੱਧ ਪੈਸੇ ਦੇ ਕੇ ਉਹ ਚਿੱਠੀਆਂ ਜਿਹੜੀਆਂ ਆਪਣੇ ਕਾਬੂ ਚ ਲੈ ਲਈਆਂ ਸੀ। ਉਹ ਬਾਹਰ ਨਹੀਂ ਜਾਣ ਦਿੱਤੀਆਂ, ਜਨਤਕ ਨਾ ਹੋਣ। ਹਾਂ, ਜਨਤਕ ਨਾ ਹੋਣ ਵੀ ਹੁਣ ਜੇ ਜਿਹਨੂੰ ਉਹ ਬੰਦੇ ਨੂੰ ਫਾਦਰ ਆਫ ਨੇਸ਼ਨ ਕਹਿੰਦੇ ਹੈਗੇ ਆ, ਸੋ ਜੇ ਉਹਦੀਆਂ ਇਹ ਐਕਸਪਲਿਸਿਟ ਚਿੱਠੀਆਂ ਨੇ ਜਿਹੜੀਆਂ ਨੌਜਵਾਨ ਬੱਚਿਆਂ ਨੂੰ ਲਿਖੀਆਂ ਗਈਆਂ ਨੇ, ਸੋ ਜਿਹੜਾ ਸਾਰਾ ਜੁਗਾੜ ਜਿਹੜਾ ਹੈਗਾ ਟੁੱਟਦਾ ਸੀਗਾ, ਉਹਦਾ ਜਿਹੜਾ ਤਲਸਮ ਹੈਗਾ ਧਰਮ ਟੁੱਟਦਾ। ਹਾਂ, ਸੋ ਇਸੇ ਕਰਕੇ ਜਿਹੜਾ ਹੈਗਾ ਵੀ ਜਦੋਂ ਇਸ ਤੇ ਵੱਡੇ ਲੀਡਰਾਂ ਨੂੰ ਇਸ ਤਰ੍ਹਾਂ ਨਾਂ ਵਗੈਰਾ ਆ ਜਾਂਦੇ ਆ, ਤਾਂ ਜਿਹੜੀਆਂ ਸਰਕਾਰਾਂ ਨੇ ਇੱਕਦਮ ਜਿਹੜਾ ਕੰਪਰੋਮਾਈਜ਼ ਕਰਕੇ ਤੇ ਉਸ ਜਿਹੜੀ ਇਮੇਜ ਨੂੰ ਡੈਮੇਜ ਹੋਣ ਤੋਂ ਬਚਾ ਲੈਂਦੀਆਂ ਨੇ। ਸੋ ਇਹਦਾ ਕਾਰਨ ਇੱਕ ਵੀ ਇਹ ਵੀ ਹੋ ਸਕਦਾ, ਪਰ ਮੈਨੂੰ ਵੱਡਾ ਕਾਰਨ ਜਿਹੜੀ ਆਰਥਿਕ ਅਸਥਿਰਤਾ ਹੈਗੀ ਆ ਤੇ ਗੌਤਮ ਅਡਾਨੀ ਵਾਲਾ ਜਿਹੜਾ ਕੇਸ ਹੈਗਾ ਉਹ ਜ਼ਿਆਦਾ ਲੱਗ ਰਿਹਾ ਹੈਗਾ। ਸੋ ਉਹ ਫੀਅਰਿੰਗ ਫੈਕਟਰ ਹੈਗੇ ਆ, ਕਿਉਂਕਿ ਇਕਨੋਮੀ ਜੇ ਲਗਾਤਾਰ ਸਟ੍ਰੈਂਗੂਲੇਟ ਹੁੰਦੀ ਹੈਗੀ ਆ, ਤਾਂ ਜਿਹੜੀ ਭਾਰਤ ਦੀ ਮਿਡਲ ਕਲਾਸ ਆ, ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਮਿਡਲ ਕਲਾਸ ਬਹੁਤ ਵੱਡੇ ਕ੍ਰਾਈਸਿਸ ਵਿੱਚ ਹੈਗੀ ਆ। ਸੋ ਕਾਸਟ ਆਫ ਲਿਵਿੰਗ ਨੇ ਉਹਦਾ ਲੱਕ ਤੋੜਿਆ ਹੋਇਆ ਹੈ। ਉਹ ਨਾ ਮਜ਼ਦੂਰ ਕਲਾਸ ਵਿੱਚ ਜਾ ਸਕਦੀ ਹੈ ਤੇ ਅਪਰ ਕਲਾਸ ਵਿੱਚ ਜਾਣ ਜੋਗੀ ਜਿਹੜੀ ਹੈਗੀ ਆਰਥਿਕਤਾ ਨੇ ਉਹਨਾਂ ਨੂੰ ਇਸ ਤਰ੍ਹਾਂ ਉਲਝਾ ਲਿਆ ਹੋਇਆ। ਇਹ ਬਹੁਤ ਵੱਡਾ ਹਿੱਸਾ ਹੈਗਾ ਜਿਹਦੇ ਵਿੱਚੋਂ ਜੈਨ ਜ਼ੀ ਆ ਜਿਹੜੀ ਪੈਦਾ ਹੋਣ ਦੀ ਸੰਭਾਵਨਾ ਹੋ ਜਾਂਦੀ ਹੈਗੀ ਆ। ਸੋ ਇਸ ਕਿਸਮ ਨਾਲ ਭਾਰਤ ਦੀ ਮਿਡਲ ਕਲਾਸ ਜਿਹੜੀ ਬਹੁਤ ਵੱਡੀ ਪੱਧਰ ਤੇ ਹੈਗੀ ਆ, ਜਿਹੜੀ ਮਿਡਲ ਹੈਗੀ ਆ, ਅਪਰ ਮਿਡਲ ਨਹੀਂ, ਜਿਹੜੀ ਮਿਡਲ ਐਂਡ ਲੋਅਰ ਮਿਡਲ ਹੈਗੀ ਆ, ਉਹ ਜਿਹੜੀ ਹੈਗੀ ਕਾਫੀ ਵੱਡੀ ਕ੍ਰਾਈਸਿਸ ਵਿੱਚ ਹੈ। ਸੋ ਉਹਦੀ ਆਰਥਿਕਤਾ ਨੂੰ ਸੰਭਾਲੀ ਰੱਖਣਾ ਜਿਹੜਾ ਹੈਗਾ ਮੁਲਕ ਲਈ ਬਹੁਤ ਔਖਾ ਹੋ ਰਿਹਾ ਵੱਡੀ ਪਾਪੂਲੇਸ਼ਨ ਕਰਕੇ। ਸੋ ਇਸ ਕਰਕੇ ਇਹ ਟ੍ਰੇਡ ਡੀਲਸ ਆ ਜਿਹੜੀਆਂ ਲਗਾਤਾਰ ਕੀਤੀਆਂ ਜਾ ਰਹੀਆਂ। ਅਵਤਾਰ ਸਿੰਘ ਜੀ, ਇਹ ਵੀ ਦੱਸਿਓ ਵੀ ਹੁਣ ਜੇ ਐਗਰੀਕਲਚਰ ਖੇਤਰ ਜਿਸ ਨੂੰ
ਅਮਰੀਕਾ ਦੀ ਜਿਹੜੀ ਐਗਰੀਕਲਚਰ ਦੀ ਸਕੱਤਰ ਕਹਿ ਰਹੀ ਆ ਵੀ ਅਮਰੀਕਨ ਫਾਰਮਰਸ ਦੀ ਜਿੱਤ ਹੋਈ ਆ, ਇੰਡੀਆ ਦੇ ਨਾਲ ਟ੍ਰੇਡ ਡੀਲ ਹੋਈ ਆ, ਅਮਰੀਕੀ ਫਾਰਮਰ ਦਾ ਸਮਾਨ ਜਿਹੜਾ ਹੁਣ ਉੱਥੇ ਵਿਕੇਗਾ 0% ਟੈਰਿਫ ਦਾ ਵੀ, ਜਿਹੜਾ ਨਾਲ ਦੇ ਨਾਲ ਹੀ ਆਪਾਂ ਦੇਖਦੇ ਹਾਂ ਵੀ ਜਿਹੜਾ ਅਮਰੀਕਾ ਦਾ ਸਮਾਨ ਉੱਧਰ ਜਾਣਾ ਉੱਥੇ ਆ। ਇਹ ਜਿਹੜੇ 3 ਕਾਨੂੰਨ ਆਏ ਸੀ ਜਦੋਂ ਪੰਜਾਬ ਦੇ ਜਾਂ ਉਹਨਾਂ ਕਿਸਾਨਾਂ ਨੂੰ ਇੱਕ ਹਿਸਾਬ ਦੇ ਨਾਲ ਆਪਣੇ ਅਧੀਨ ਲੈ ਕੇ ਆਉਣ ਦੇ ਲਈ, ਇਹਦੇ ਜ਼ਰੀਏ ਕਾਰਪੋਰੇਟ ਮਾਡਲ ਫਿਰ ਤਾਂ ਲਾਗੂ ਹੋ ਹੀ ਜਾਣਾ। ਸੋ ਪੰਜਾਬ ਦੇ ਕਿਸਾਨਾਂ ਦੇ ਲਈ ਇਹ ਡੀਲ ਦੇ ਵਿੱਚ ਕੀ ਆ? ਹਾਂਜੀ, ਜੇ ਤਾਂ ਇਹ ਸਪਸ਼ਟ ਰੂਪ ਵਿੱਚ ਲਾਗੂ ਹੋ ਜਾਂਦੀ ਹੈ ਤਾਂ ਪੰਜਾਬ ਦੇ ਕਿਸਾਨਾਂ ਲਈ ਇਹ ਖਤਰਨਾਕ ਆ ਜਿਹੜੀ ਹੋਵੇਗੀ। ਸੋ ਸਾਡੇ ਬਹੁਤ ਸਾਰੇ ਪ੍ਰੋਡਕਟਸ ਆ ਜਿਹੜੇ ਉਹ ਜਿਹੜੇ ਹੈਗੇ ਮੰਡੀ ਵਿੱਚ, ਹੁਣ ਭਾਰਤ ਦੀ ਮੰਡੀ ਵਿੱਚ ਵਿਕਦੇ ਹੈਗੇ ਆ, ਜਾਂ ਚਲੋ ਜਿਹੜੀ ਹੈਗੀ ਆ ਵਿਦੇਸ਼ਾਂ ਵਿੱਚ ਵੀ ਜਾਂਦੇ ਹੋਣਗੇ। ਸੋ ਉਹ ਆ ਜਿਹੜਾ ਉਹਨਾਂ ਤੇ ਰੋਕ ਲੱਗੇਗੀ। ਖਾਸ ਕਰਕੇ ਤਾਂ ਇੰਡੀਆ ਵਿੱਚ ਹੀ ਜਿਹੜਾ ਹੈਗਾ ਉਹ ਜੇ ਹੁਣ ਮਿਲਕ ਹੀ ਆ ਜਾਂਦਾ ਹੈਗਾ, ਸੋ ਮਿਲਕ ਪ੍ਰੋਡਕਟਸ ਆ ਜਾਂਦੇ ਹੈਗੇ ਆ, ਚੀਜ਼ ਵਗੈਰਾ ਜਾਂ ਪਨੀਰ ਵਗੈਰਾ, ਜਾਂ ਜਿਸ ਤਰ੍ਹਾਂ ਆਪਣੇ ਯੋਗਰਟ ਤੇ ਉਹ ਸਾਰਾ ਕੁਛ ਆ ਜਿਹੜਾ ਡੱਬਾ ਬੰਦ ਆ ਜਿਹੜਾ ਉਹ ਆਉਂਦਾ ਹੈਗਾ, ਉਹ ਵੱਡੀ ਪੱਧਰ ਤੇ ਫਲੱਡ ਹੋ ਜਾਂਦਾ ਹੈਗਾ ਇੰਟਰਨੈਸ਼ਨਲ ਮਾਰਕੀਟ ਚੋਂ। ਉਹਦੇ ਨਾਲ ਜਿਹੜੀਆਂ ਲੋਕਲ ਨੇ, ਜਿੱਦਾਂ ਵੇਰਕਾ ਹੈ, ਅਮੁੱਲ ਹੈ, ਜਾਂ ਹੋਰ ਕੋਆਪਰੇਟਿਵ ਸੁਸਾਇਟੀਜ਼ ਆ ਜਿਹੜੀਆਂ ਪਿੰਡਾਂ ਚੋਂ ਦੁੱਧ ਲੈ ਕੇ ਤੇ ਉਹ ਸਾਰਾ ਕੁਛ ਕਰਦੀਆਂ ਨੇ। ਇਸ ਤਰ੍ਹਾਂ ਸੋਇਆ ਦਾ ਹੈ, ਸੋਇਆ ਦਾ ਪੰਜਾਬ ਵਿੱਚ ਤਾਂ ਘੱਟ ਹੈ, ਮੱਧ ਪ੍ਰਦੇਸ਼ ਵਿੱਚ ਤੇ ਮਹਾਰਾਸ਼ਟਰ ਵਿੱਚ ਸੋਇਆਬੀਨ ਦੀ ਬਹੁਤ ਵੱਡੀ ਪੱਧਰ ਤੇ ਖੇਤੀ ਹੁੰਦੀ ਹੈ। ਸੋ they will be seriously affected। ਸੋ ਮੈਂ ਪਤਾ ਹੈ, ਮੈਂ ਉੱਥੇ ਬਹੁਤ ਦੇਰ ਤੁਰਦਾ ਫਿਰਦਾ ਰਿਹਾ। ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਹੱਬ ਹੈਗੀ ਆ ਸੋਇਆਬੀਨ ਦੀ। ਸੋ ਬਹੁਤ ਜਿੱਦਾਂ ਆਪਣੇ ਕਣਕ ਹੁੰਦੀ ਹੈ ਏਦਾਂ ਉੱਥੇ ਸੋਇਆਬੀਨ ਆ। ਸੋ ਇਸ ਲੈਵਲ ਤੇ ਆ ਜਿਹੜੀ ਹੁੰਦੀ ਆ। ਸੋ ਉਹ ਜਿਹੜੇ ਕਿਸਾਨ ਆ ਉਹ ਬੁਰੀ ਤਰ੍ਹਾਂ ਜਿਹੜੇ ਹੈਗੇ ਆ ਉਹ ਅਫੈਕਟ ਹੋਣਗੇ। ਪੰਜਾਬ ਦਾ ਕਿਸਾਨ ਡੇਅਰੀ ਪ੍ਰੋਡਕਟਸ ਵਿੱਚ ਹੋਏਗਾ। ਹਾਂ, ਜੇ ਉਹਦੇ ਚੋਂ ਇਹ ਆ ਜਾਂਦਾ ਹੈਗਾ ਵੀ ਜੇ ਮੀਟ ਪ੍ਰੋਡਕਟਸ ਵੀ ਆ ਜਾਂਦਾ ਹੈਗੇ ਆ, ਚਿਕਨ ਵਗੈਰਾ, ਲੈਂਬ ਵਗੈਰਾ, ਜਾਂ ਜੋ ਵੀ ਹੈਗੇ, ਸੋ ਉਹਦੇ ਨਾਲ ਜਿਹੜੀ ਹੈਗੀ ਉਹ ਮਾਰਕੀਟਿੰਗ ਆ ਜਿਹੜੀ ਉਹ ਵੀ ਅਫੈਕਟ ਹੋਏਗੀ। ਸੋ ਇਹਦਾ ਹਲੇ ਆਪਾਂ ਅੰਦਾਜ਼ਾ ਹੀ ਲਾ ਸਕਦੇ ਹਾਂ ਵੀ ਨੁਕਸਾਨ ਹੋਊਗਾ। ਕਿੰਨਾ ਨੁਕਸਾਨ ਹੋਊਗਾ ਉਹ ਲਾਗੂ ਹੋਣ ਤੋਂ ਸਾਲ ਕੋ ਬਾਅਦ ਪਤਾ ਲੱਗੂਗਾ ਵੀ ਐਕਚੁਅਲ ਜਿਹੜੀ ਸਿਚੁਏਸ਼ਨ ਆ ਉਹ ਕੀ ਬਣਦੀ ਜਾ ਰਹੀ ਹੈ। ਜੀ। ਭਾਰਤ ਨੇ ਬਜਟ ਪੇਸ਼ ਕਰ ਰਹੇ ਆ, ਹਾਲੀਆ ਬਜਟ ਉਹਨਾਂ ਨੇ ਪੇਸ਼ ਕੀਤਾ, ਉਹਦੇ ਬਾਰੇ ਵੀ ਕਾਫੀ ਤਿੱਖੀਆਂ ਟਿੱਪਣੀਆਂ ਹੋ ਰਹੀਆਂ ਨੇ। ਕੀ ਆ ਉਸ ਦੇ ਬਾਰੇ ਉੱਥੇ ਗੱਲਬਾਤ, ਚਰਚਾ ਕੀ ਹੋ ਰਹੀ ਹੈ ਭਾਰਤ ਦੇ ਬਜਟ ਬਾਰੇ? ਹਾਂਜੀ। ਸੋ ਬਜਟ ਬਾਰੇ ਜਿਹੜੀਆਂ ਹੈਗੀਆਂ ਓਵਰਆਲ ਜਿਹੜੀ ਇਹ ਆਈ ਹੈਗੀ ਆ ਵੀ ਇੱਕ ਤਾਂ ਜਿਹੜਾ ਹੈਗਾ ਉਹਨਾਂ ਨੇ ਜਿਹੜੀ ਸਟਾਕ ਮਾਰਕੀਟ ਨੂੰ ਰੈਗੂਲੇਟ ਕਰਨ ਦਾ ਜਾਂ ਸਟਾਕ ਮਾਰਕੀਟ ਨੂੰ ਬਹੁਤ ਥੋੜੇ ਲੋਕਾਂ ਤੱਕ ਸੀਮਿਤ ਕਰਨ ਦਾ ਯਤਨ ਕਰਿਆ ਹੈ। ਉਹਦੇ ਵਿੱਚ ਜਿਹੜੇ ਮੇਰੇ ਤੇਰੇ ਵਰਗੇ 500 ਜਾਂ 200 250 ਦੇ ਸ਼ੇਅਰ ਲੈ ਕੇ ਬੈਠੇ ਸੀਗੇ, ਉਹਨਾਂ ਤੇ ਟੈਕਸੇਸ਼ਨ ਆ ਜਿਹੜੀ ਲਗਾ ਦਿੱਤੀ ਹੋਈ ਹੈ ਇੱਕ ਤਾਂ, ਹਨਾ। ਸੋ ਜਿਹੜੀ ਟੈਕਸੇਸ਼ਨ ਲਗਾਈ ਉਹ ਆ ਵੀ ਜਿਹੜੇ ਛੋਟੇ ਇਨਵੈਸਟਰ ਆ ਇਹ ਸਾਰੇ ਸ਼ੇਅਰ ਮਾਰਕੀਟ ਚੋਂ ਜਿਹੜੇ ਹੈਗੇ ਬਾਹਰ ਚਲੇ ਜਾਣ। ਸੋ ਇੰਡੀਆ ਗਵਰਨਮੈਂਟ ਇਹ ਚਾਹੁੰਦੀ ਹੈਗੀ ਆ ਵੀ ਵੱਡੇ ਇਨਵੈਸਟਰ ਹੀ ਰਹਿਣ, 150 200 400 500, ਹਨਾ, ਜਿਨ੍ਹਾਂ ਤੇ ਅਸੀਂ ਨਿਗਾਹ ਰੱਖ ਸਕੀਏ। ਵੀ ਜਿਹੜਾ ਖਲਾਰਾ ਪਿਆ ਹੋਇਆ ਵੀ ਲੱਖਾਂ, ਮਤਲਬ ਕਿ ਕਿਹਾ ਜਾਂਦਾ ਵੀ 17 ਕਰੋੜ ਬੰਦੇ ਆ ਜਿਹੜੇ ਭਾਰਤ ਵਿੱਚ ਉਹ ਸ਼ੇਅਰ ਮਾਰਕੀਟ ਨਾਲ ਜੁੜੇ ਹੋਏ ਆ, ਹਨਾ। ਉਹ ਨਹੀਂ ਚਾਹੁੰਦੇ ਵੀ 17 ਕਰੋੜ ਬੰਦੇ ਇੱਥੇ ਰਹਿਣ, ਉਹ ਚਾਹੁੰਦੇ ਵੀ 50,000 ਜਾਂ ਲੱਖ ਬੰਦਾ ਹੀ ਹੋਵੇ ਜਿਹੜਾ ਵੱਡੀ ਪੱਧਰ ਤੇ ਮਾਰਕੀਟਿੰਗ ਕਰੇ, ਜਿਹਦੇ ਤੇ ਅਸੀਂ ਨਿਗਾਹ ਰੱਖੀਏ ਔਰ ਜਿਹਦੇ ਤੋਂ ਫੰਡ ਲੈ ਕੇ ਅਸੀਂ ਚੋਣਾਂ ਚ ਲਗਾਈਏ ਤੇ ਉਹਨੂੰ ਇਹ ਕਹੀਏ ਵੀ ਇਕਨੋਮੀ ਸਾਂਭੀ ਚੱਲ। ਵੀ ਜੇ ਬਹੁਤ ਖਲਾਰਾ ਪੈਂਦਾ ਵੀ 17 ਕਰੋੜ ਬੰਦਾ ਇਸ ਸ਼ੇਅਰ ਮਾਰਕੀਟ ਵਿੱਚ ਬੈਠਾ ਹੈਗਾ, ਸੋ ਜਿਹੜੀ ਹੈਗੀ ਆ ਉਹ ਗੜਬੜਾਂ ਆ ਰਹੀਆਂ ਨੇ ਤੇ ਗਵਰਨਮੈਂਟ ਨੂੰ ਜਿਹੜਾ ਹੈਗਾ ਉਹਨੂੰ ਸਾਂਭਣਾ ਔਖਾ ਹੋ ਰਿਹਾ। ਸੋ ਉਹ ਇੱਕ ਤਰ੍ਹਾਂ ਨਾਲ ਸਾਹ ਘੁੱਟ ਰਹੇ ਹੈਗੇ ਵੀ ਛੋਟਾ ਇਨਵੈਸਟਰ ਨਾ ਪੈਸੇ ਲਾਵੇ, ਨਾ ਉਹਨੂੰ ਕੁਝ ਬਣੇ, ਤੇ ਇੱਕ ਤਰ੍ਹਾਂ ਉਹਦੀ ਇਕਨੋਮੀ ਖਤਮ ਹੋਏਗੀ, ਉਹਦੀ ਜਿਹੜਾ ਰੁਜ਼ਗਾਰ ਆ ਖਤਮ ਹੋਵੇਗਾ। ਤੇ ਦੂਸਰਾ ਹੈਗਾ ਜਿਹੜਾ ਪਿਛਲੇ ਬਜਟ ਦਾ ਆਇਆ ਸੀਗਾ ਵੀ ਬਹੁਤ ਸਾਰੇ ਜਿੱਦਾਂ ਅਰਬਨ ਡਿਵੈਲਪਮੈਂਟ, ਰੂਰਲ ਡਿਵੈਲਪਮੈਂਟ, ਸੋਸ਼ਲ ਹੈਲਥ, ਐਜੂਕੇਸ਼ਨ ਤੇ ਹੋਰ ਬਹੁਤ ਸਾਰੇ ਇਹ ਜਿਹੜੇ ਲੋਕਾਂ ਨਾਲ ਸੰਬੰਧਿਤ ਮਹਿਕਮੇ ਹੈਗੇ ਆ, ਉਹਨਾਂ ਨੂੰ ਜਿਹੜਾ ਪਿਛਲੇ ਬਜਟ ਵਿੱਚ ਜਿਹੜਾ ਪੈਸਾ ਐਲੋਕੇਟ ਹੋਇਆ ਸੀ ਉਹ ਵਰਤਿਆ ਨਹੀਂ ਗਿਆ। ਸੋ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਉਹ ਪੈਸਾ ਹੈਗਾ ਜਿਹੜਾ ਅਣਵਰਤਿਆ ਪਿਆ ਰਿਹਾ। ਸੋ ਉਹ ਜਿਹੜੇ ਇਨਫਰਾਸਟ੍ਰਕਚਰ ਦੇ ਫੰਡ ਆ ਉਹ ਨਹੀਂ ਲੱਗੇ। ਹੁਣ ਇਹ ਵਰਤਿਆ ਕਿਉਂ ਨਹੀਂ ਗਿਆ? ਆਇਆ ਸਰਕਾਰ ਕੋਲੋਂ ਨੇ ਐਲੋਕੇਟ ਕਰਤਾ ਪਰ ਐਕਚੁਅਲ ਪੈਸੇ ਹੈ ਨਹੀਂ। ਇਹ ਹੋ ਸਕਦਾ ਹਨਾ ਵੀ ਜੇ ਕਹੇ ਵੀ 1000 ਕਰੋੜ ਰੁਪਈਆ ਲਾਉਣਾ ਤਾਂ ਉਹਦੇ ਚੋਂ ਵਰਤਿਆ ਜਿਹੜਾ ਗਿਆ ਹੈਗਾ 750 ਕਰੋੜ ਹੀ ਗਿਆ। ਜਿਹੜਾ ਬਾਕੀ ਸੀਗਾ 250 ਜਾਂ 350 ਕਰੋੜ, ਉਹ 250 ਕਰੋੜ ਉਹ ਆਏਗਾ ਬਈ ਉਹ ਸਰਕਾਰ ਵੱਲੋਂ ਆਇਆ ਹੀ ਨਹੀਂ। ਵੀ ਇਟ ਮੀਨਸ ਉਹ ਗੈਪ ਸੀ ਜਿਹੜੀ ਐਕਚੁਅਲ ਤੁਸੀਂ ਥਿਓਰੈਟੀਕਲ 1000 ਕਰੋੜ ਰੁਪਈਆ ਜਿਹੜਾ ਕਰ ਦਿੱਤਾ ਹੋਇਆ, ਪਰ ਜਿਹੜਾ ਗੈਪ ਆ ਜਿਹੜਾ ਗੈਪ ਤੁਸੀਂ ਉਹ ਦੇ ਨਹੀਂ ਸਕੇ, ਫਿਜ਼ੀਕਲੀ ਉਹ ਪੈਸਾ ਦੇ ਨਹੀਂ ਸਕੇ। ਇਟ ਮੀਨਸ ਹਨਾ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਫਲਕਚੁਏਸ਼ਨਸ ਆ ਉਹ ਆਈਆਂ ਹੈਗੀਆਂ। ਤੇ ਦੂਸਰਾ ਹੈਗਾ ਵੀ ਜਿਹੜੀ ਮੈਨੂਫੈਕਚਰਿੰਗ ਆ
ਉਹ ਘਟ ਰਹੀ ਹੈਗੀ ਆ, ਉਹਦੇ ਬਾਰੇ ਜਿਹੜਾ ਹੈਗਾ ਕੋਈ ਬਹੁਤ ਜ਼ਿਆਦਾ ਇਹਨਾਂ ਦੀਆਂ ਸੰਭਾਵਨਾਵਾਂ ਨਹੀਂ ਆਈਆਂ। ਤੇ ਦੂਸਰਾ ਅਗਲਾ ਜਿਹੜਾ ਹੈਗਾ ਵੀ ਜਿਹੜੀ ਮਿਡਲ ਕਲਾਸ ਜਿਹੜੀ ਟੈਕਸ ਦਿੰਦੀ ਹੈਗੀ ਆ, ਇਨਕਮ ਟੈਕਸ ਦਿੰਦੀ ਹੈਗੀ ਆ, ਉਹਨੂੰ ਇਨਕਮ ਟੈਕਸ ਦਾ ਜਿਹੜਾ ਹੈਗਾ ਕੋਈ ਵੀ ਰਿਬੇਟ ਨਹੀਂ ਮਿਲੀ। ਹਾਲਾਂਕਿ ਹਰੇਕ ਬਜਟ ਵਿੱਚ ਥੋੜੀ ਬਹੁਤੀ ਜਿਹੜੀ ਰਿਬੇਟ ਮਿਲਦੀ ਹੈਗੀ ਆ, ਉਹਦਾ ਜਿਹੜਾ ਥ੍ਰੈਸ਼ ਹੋਲਡ ਆ ਹਾਈ ਕਰ ਦਿੱਤਾ ਜਾਂਦਾ ਹੈਗਾ। ਜਿਹੜੀ ਇਨਕਮ ਟੈਕਸ ਦੀ ਰਿਬੇਟ ਮਿਲੀ ਹੈਗੀ ਆ ਉਹ 2047 ਤੱਕ ਉਹਨਾਂ ਟੈਕ ਕੰਪਨੀਆਂ ਨੂੰ ਦਿੱਤੀ ਹੈਗੀ ਆ, ਗੂਗਲ ਨੂੰ, ਐਮਾਜ਼ਨ ਨੂੰ, ਜਾਂ ਹੋਰ ਸਾਰੀਆਂ ਜਿਹੜੀਆਂ ਵੱਡੀਆਂ ਟੈਕ ਕੰਪਨੀਆਂ ਆ, ਵੀ ਜਿਹੜੀਆਂ ਭਾਰਤ ਦੇ ਕਲਾਊਡ ਸਿਸਟਮ 'ਚ ਆ ਕੇ ਜਿਹੜੀਆਂ ਹੈਗੀਆਂ ਭਾਰਤ ਦੇ ਡਾਟਾ ਸੈਂਟਰਾਂ ਰਾਹੀਂ ਜਿਹੜੀਆਂ ਕੰਮ ਕਰਨਗੀਆਂ, ਭਾਰਤ ਵਿੱਚ ਇਨਵੈਸਟ ਆ ਜਿਹੜੀਆਂ ਕਰਨਗੀਆਂ। ਹੁਣ ਇਹ ਹਲੇ ਜਿਹੜਾ ਭਾਰਤ ਦਾ ਕਲਾਊਡ ਸਿਸਟਮ ਇਹ ਯੂਜ਼ ਕਰਨ ਨੂੰ ਕਹਿ ਰਹੇ ਹੈਗੇ ਆ, ਇਹਦੇ ਵਿੱਚੋਂ ਇਹ ਹੈਗਾ ਵੀ ਸਿਕਿਉਰਿਟੀ ਦੀਆਂ ਪ੍ਰੋਬਲਮਸ ਆ ਜਿਹੜੀਆਂ ਉਹ ਆਉਣਗੀਆਂ। ਇਟ ਮੀਨਸ ਇੰਡੀਆ ਗਵਰਨਮੈਂਟ ਚਾਹ ਰਹੀ ਹੈਗੀ ਆ ਵੀ ਜਿਹੜੀ ਵਰਲਡ ਵਾਈਡ ਐਕਟੀਵਿਟੀ ਹੁੰਦੀ ਆ ਉਹ ਭਾਰਤ ਦੇ ਕਲਾਊਡ ਸਿਸਟਮ ਵਿੱਚ ਰਹੇ, ਵੀ ਸਾਨੂੰ ਪਤਾ ਲੱਗਦਾ ਰਹੇ ਵੀ ਕਿਹੜੇ ਮੁਲਕ 'ਚ ਆ ਕਿਹੜੇ ਬੰਦਾ ਕੀ ਸੋਚਦਾ, ਕੀ ਕਰਦਾ, ਕੀ ਨਹੀਂ ਕਰਦਾ, ਉਹ ਹੈਗਾ ਹਨਾ। ਵੀ ਇਹ ਜਿਹੜੀ ਸਮੁੱਚੀ ਜਿਹੜੀ ਡਿਜੀਟਲ ਜਿਹੜੀ ਲਾਈਫ ਹੈਗੀ ਆ, ਉਹ ਡਿਜੀਟਲ ਲਾਈਫ ਨੂੰ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਰਾਹੀਂ ਉਹ ਇੱਕ ਤਰ੍ਹਾਂ ਨਾਲ ਉਹਦੇ ਤੇ ਟੈਪ ਕਰਨਾ ਚਾਹੁੰਦੀ ਆ। ਤੇ ਦੂਸਰਾ ਜਿਹੜੇ ਭਾਰਤ ਦੇ ਡਾਟਾ ਸੈਂਟਰ ਹੈਗੇ ਆ ਉਹ ਦੋ ਬੰਦਿਆਂ ਦੇ ਨੇ, ਇੱਕ ਅਡਾਨੀ ਦੇ, ਇੱਕ ਅੰਬਾਨੀ ਦੇ। ਅੰਬਾਨੀ ਦਾ ਜਿਹੜਾ ਡਾਟਾ ਸੈਂਟਰ ਹੈਗਾ ਉਹਦੇ ਵਿੱਚ $20 ਬਿਲੀਅਨ ਉਹਨੇ ਪਿਛਲੇ ਸਾਲਾਂ ਚਲਾਇਆ ਤੇ ਅਡਾਨੀ ਨੇ $15 ਬਿਲੀਅਨ ਲਾਇਆ। ਇਟ ਮੀਨਸ ਇਹ ਦੋ ਬੰਦਿਆਂ ਦੇ ਹੀ ਡਾਟਾ ਸੈਂਟਰ ਆ ਜਿਹੜੇ ਕਲਾਊਡ ਤੇ ਜਿਹੜੇ ਉਹ ਹੈਗੇ ਆ। ਸੋ ਇਹਨਾਂ ਦੇ ਉਹ ਹੈਗਾ ਵੀ ਥਰੂ ਇਹਨਾਂ ਦੇ ਜਿਹੜਾ ਹੈਗਾ ਜਿਹੜੇ ਜਾਣਗੇ ਜਿਹੜੀਆਂ ਟੈਕ ਕੰਪਨੀਆਂ, ਉਹਨਾਂ ਨੂੰ 2047 ਤੱਕ 0% ਜਿਹੜਾ ਟੈਕਸ ਆ, ਵੀ ਕੋਈ ਟੈਕਸ ਆ ਜਿਹੜਾ ਦੇਣ ਦੀ ਲੋੜ ਨਹੀਂ। ਸੋ ਹੌਲੀ ਹੌਲੀ ਜਿਹੜਾ ਹੈਗਾ ਇੰਡੀਆ ਹੈਗਾ ਜਿਹੜਾ ਉਹ ਕਾਰਪੋਰੇਟ ਵਰਲਡ ਵਾਂਗ ਜਿਹੜੀ ਪੋਲਿਟਿਕਸ ਵੀ ਹੈਗੀ ਆ ਉਹ ਕਾਰਪੋਰੇਟ ਪੋਲਿਟਿਕਸ ਵੱਲ ਆ ਜਿਹੜੀ ਵੱਧ ਰਹੀ ਹੈਗੀ। ਸੋ ਬਜਟ ਆ ਜਿਹੜਾ ਮੇਨਲੀ ਆਪਾਂ ਕਹਿ ਸਕਦੇ ਹਾਂ ਵੀ ਪੋਲਿਟਿਕਸ ਨੂੰ ਪ੍ਰੋ ਕਾਰਪੋਰੇਟ ਕਰਨ ਵੱਲ ਜਿਹੜਾ ਪਹਿਲਾ ਕਦਮ ਆ ਉਹ ਭਾਰਤ ਸਰਕਾਰ ਨੇ ਚੁੱਕ ਲਿਆ ਜੀ। ਪਿਛਲੇ ਇੰਨੇ ਸਾਲਾਂ ਤੋਂ ਪਿੱਠ ਭੂਮੀ ਬੰਨ ਰਹੇ ਸੀ ਇਸੇ ਚੀਜ਼ ਦੀ, ਤੇ ਹੌਲੀ ਹੌਲੀ ਉਸ ਪਾਸੇ ਵੱਲ ਨੂੰ ਵਧਾ ਰਹੇ ਆ, ਆਪਣੇ ਦੋਸਤਾਂ ਮਿੱਤਰਾਂ ਨੂੰ ਕਾਬਜ਼ ਕਰਾਉਣਾ ਮੁਲਕ ਦੇ ਉੱਤੇ, ਤੇ ਉਹਦੇ ਲਈ ਮੋਦੀ ਸਾਹਿਬ ਜ਼ਰੂਰ ਅੱਗੇ ਵਧ ਰਹੇ ਆ। ਬਜਟ ਤੋਂ ਪਹਿਲਾਂ ਇੱਕ ਅਵਤਾਰ ਸਿੰਘ ਜੀ ਆਰਥਿਕ ਸਰਵੇਖਣ ਪ੍ਰਕਾਸ਼ਿਤ ਹੋਇਆ ਹੈ, ਕੀ ਕਹਿੰਦਾ ਹੈ ਇਹ ਸਰਵੇਖਣ? ਹਾਂਜੀ। ਸੋ ਬਜਟ ਤੋਂ ਹਰੇਕ ਸਾਲ ਪਹਿਲਾਂ ਹੀ 2-3 ਦਿਨ ਪਹਿਲਾਂ ਜਿਹੜਾ ਉਹਦਾ ਦੇਸ਼ ਦਾ ਆਰਥਿਕ ਸਰਵੇਖਣ ਆ ਜਿਹੜਾ ਹੁੰਦਾ ਹੈਗਾ, ਉਹਦੇ ਵਿੱਚ ਤੁਸੀਂ ਦੇਖੋ ਉਹ ਕਾਫੀ ਜਿਹੜੀ ਆਪਾਂ ਗੱਲ ਕਰੀਏ ਨਾ ਵੀ ਭਾਰਤ ਦੀ ਇਕਨੋਮੀ ਕਾਫੀ ਖਤਰਨਾਕ ਹਾਲਤ ਵਿੱਚ ਹੈਗੀ ਆ ਜੀ। ਉਹਦੀ ਹੈਲਥ ਠੀਕ ਨਹੀਂ। ਹੁਣ ਤੁਸੀਂ ਜਿਹੜਾ ਆਰਥਿਕ ਸਰਵੇਖਣ ਹੈ ਤਾਂ ਭਾਰਤ ਸਰਕਾਰ ਦਾ ਹੀ ਆ ਨਾ, ਉਹਨੇ ਪੇਸ਼ ਕਰਿਆ। ਉਹਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਆ ਉਹ 12% ਤੱਕ ਸੀਮਿਤ ਰਹਿ ਗਈ ਹੋਈ ਆ, ਜਿਹੜਾ ਟਾਰਗੇਟ 24% ਦਾ ਸੀਗਾ। ਇਟ ਮੀਨਸ ਅੱਧ ਤੇ ਆ ਗਈ ਹੈ। ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ ਜਦੋਂ ਸਰਕਾਰ ਸੀ ਤਾਂ 16% ਤੇ ਸੀ ਜਿਹੜੀ ਇਹ ਹੈਗੀ ਆ। ਸੋ ਮੈਨੂਫੈਕਚਰਿੰਗ ਆ ਜਿਹੜੀ, ਹੁਣ ਤੁਸੀਂ ਦੇਖੋ ਵੀ ਕਿੰਨੀ ਥੱਲੇ ਆ ਜਿਹੜੀ ਉਹ ਮੈਨੂਫੈਕਚਰਿੰਗ ਜਿਹੜੀ ਆਈ ਹੈਗੀ ਆ। ਦੂਸਰਾ ਜਿਹੜਾ ਉਹਦਾ ਆਇਆ ਵੀ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਆ ਉਹ ਰਿਵਰਸ ਹੋ ਗਈ ਹੋਈ ਆ। ਅੱਛਾ, ਬਹੁਤ ਵੱਡਾ ਜਿਹੜਾ ਫਲੋ ਹੈਗਾ। ਹੁਣ ਤੁਸੀਂ ਦੇਖੋ ਵੀ ਅੱਗੇ ਤਾਂ ਸੀਗੀ ਵੀ ਫੋਰਨ ਦੇ ਜਿਹੜੇ ਇਨਵੈਸਟਰ ਆ ਉਹ ਇੰਡੀਆ ਵਿੱਚ ਇਨਵੈਸਟ ਕਰਦੇ ਸੀ। ਫੋਰਨ ਵਾਲੇ ਤਾਂ ਭੱਜੇ ਹੀ ਆ, ਇੰਡੀਆ ਵਾਲੇ ਵੀ ਇੰਡੀਆ ਵਿੱਚ ਇਨਵੈਸਟ ਨਹੀਂ ਕਰ ਰਹੇ, ਉਹ ਵੀ ਫੋਰਨ ਵਿੱਚ ਇਨਵੈਸਟ ਕਰਨ ਲੱਗੇ, ਆਊਟਫਲੋ ਹੋ ਗਿਆ, ਬਾਹਰ ਨੂੰ ਚਲਾ ਗਿਆ ਕੰਮ। ਹਾਂ, ਵੀ ਜਿਹੜੇ ਇੰਡੀਆ ਦੇ ਬਿਜ਼ਨਸਮੈਨ ਆ, ਇੰਡੀਆ ਦੇ ਐਂਟਰਪ੍ਰੇਨਰ ਆ, ਇੰਡੀਆ ਦੇ ਕਾਰਪੋਰੇਟ ਆ, ਉਹ ਵੀ ਇੰਡੀਅਨ ਸਟਾਕ ਮਾਰਕੀਟ ਜਾਂ ਇੰਡੀਅਨ ਮਾਰਕੀਟ ਵਿੱਚ ਇਨਵੈਸਟ ਨਹੀਂ ਕਰ ਰਹੇ, ਉਹ ਵਿਦੇਸ਼ਾਂ ਵਿੱਚ ਇਨਵੈਸਟ ਕਰਨ ਲੱਗੇ ਹੋਏ। ਇਨਫਲੋ ਤੇ ਆਊਟਫਲੋ ਦਾ 24% ਦਾ ਗੈਪ ਆ ਜਿਹੜਾ ਉਹ ਸਾਡੇ ਸਾਹਮਣੇ ਆ ਰਿਹਾ ਹੈਗਾ। ਹੁਣ ਜਿਹੜਾ ਇਹ ਕਿਹਾ ਜਾਂਦਾ ਵੀ ਜੇ ਕੋਈ ਇਕਨੋਮੀ 7% ਜਾਂ 8% ਦੇ ਹਿਸਾਬ ਨਾਲ ਗਰੋ ਕਰ ਰਹੀ ਆ ਤਾਂ ਉਹਦਾ ਆਪਣਾ ਹੀ ਇਨਵੈਸਟਰ ਉੱਥੇ ਇਨਵੈਸਟ ਕਿਉਂ ਨਹੀਂ ਕਰ ਰਿਹਾ? ਸਹੀ ਗੱਲ। ਇੱਕ ਤੁਸੀਂ ਕਹਿੰਦੇ ਹੋ ਵੀ ਇੰਨੇ ਵੱਡੇ ਪੱਧਰ ਤੇ ਗਰੋ ਹੋ ਰਹੀ ਆ, ਫਿਰ ਵਿਦੇਸ਼ੀਆਂ ਦਾ ਤਾਂ ਚਲੋ ਛੱਡੋ, ਤੁਹਾਡਾ ਆਪਣਾ ਦੇਸੀ ਕਾਰਪੋਰੇਟ ਵੀ ਜੇ ਇਨਵੈਸਟ ਨਹੀਂ ਕਰ ਰਿਹਾ, ਇਟ ਮੀਨਸ देयर इज ਸਮਥਿੰਗ ਮਿਸਟੇਕ, ਉਹਦੇ ਵਿੱਚ ਕੁਝ ਗੜਬੜਾਂ ਨੇ। ਉਹ 8.2% ਐਕਚੁਅਲ ਨਹੀਂ ਹੈਗੀ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਵੀ 4.3 ਤੱਕ ਆ ਜਿਹੜੀ ਸਾਰੀ ਜਿਹੜੇ ਰੀਅਲ ਇਕਨੋਮਿਸਟ ਆ ਉਹ ਕਹਿ ਰਹੇ ਹੈਗੇ। ਜਿਹੜਾ ਆਊਟਫਲੋ ਆਫ ਫੋਰਨ ਡਾਇਰੈਕਟ ਇਨਵੈਸਟਮੈਂਟ ਹੈਗਾ ਇਹ ਰੀਅਲ ਚੈਲੰਜ ਹੈਗਾ ਭਾਰਤ ਦੀ ਇਕਨੋਮੀ ਲਈ, ਔਰ ਉਹਦੇ ਜਿਹੜੇ ਸਰਵੇਖਣ ਵਿੱਚ ਉਹ ਜਿਹੜਾ ਹੈਗਾ ਆਇਆ ਹੈਗਾ। ਸੋ ਅਗਲਾ ਪੁਆਇੰਟ ਆਇਆ ਹੈਗਾ ਉਹਦੇ ਵਿੱਚੋਂ ਵੀ ਭਾਰਤ ਵਿੱਚ 8ਵੀਂ ਕਲਾਸ ਤੋਂ ਬਾਅਦ ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਪੱਧਰ ਤੇ ਵਧ ਰਹੀ ਹੈ। ਜਿਹੜੇ 8ਵੀਂ ਤੋਂ ਬਾਅਦ ਉਹ ਕੈਪੇਬਲ ਹੀ ਨਹੀਂ ਹੈਗੇ ਵੀ ਅਸੀਂ ਪੜ੍ਹ ਸਕੀਏ, ਸਾਡੇ ਘਰਾਂ ਦੀਆਂ ਹਾਲਤਾਂ ਜਾਂ ਉਹਨਾਂ ਦੀ ਆਪਣੀ ਮੈਂਟਲ ਕੈਪੇਬਿਲਿਟੀ ਇਸ ਤਰ੍ਹਾਂ ਦੀ ਨਹੀਂ ਹੈਗੀ
ਵੀ ਉਹ ਵੈਸੇ 8ਵੀਂ ਹੀ ਤੋਂ ਉਹਨਾਂ ਬਾਅਦ, ਨੇ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ, ਸੋ 8ਵੀਂ ਤੱਕ ਤਾਂ ਕਰੀ ਜਾਂਦੇ ਹੋਣੇ ਆ। ਹਾਂਜੀ ਹਾਂ, ਵੀ ਉਹ 8ਵੀਂ ਤੋਂ ਬਾਅਦ ਜਿਹੜੇ ਸਕੂਲ ਡ੍ਰੌਪ ਆਊਟਸ ਦੀ ਗਿਣਤੀ ਹੈ ਜਿਹੜੀ ਉਹ ਵੱਧ ਰਹੀ ਆ, ਜਿਹੜੀ ਹੈਗੀ ਹੈ। ਇਸੇ ਤਰ੍ਹਾਂ ਸਰਵਿਸਿਜ਼ ਸੈਕਟਰ ਆ, ਜਿਹੜਾ ਸਰਵਿਸਿਜ਼ ਸੈਕਟਰ ਵਿੱਚੋਂ ਜਿਹੜੇ ਪੋਟੈਂਸ਼ੀਅਲਸ ਆ, ਕਿਉਂਕਿ ਬੈਕਬੋਨ ਆ ਭਾਰਤ ਦੀ ਇਕੋਨਮੀ ਦੀ ਜਿਹੜਾ ਸਰਵਿਸ ਸੈਕਟਰ ਹੈਗਾ, ਸੋ ਉਹਦੇ ਵਿੱਚ ਜਿਹੜੀਆਂ ਵੱਡੀਆਂ ਜਿਹੜੀਆਂ ਕਮਜ਼ੋਰੀਆਂ, ਤਰੇੜਾਂ ਤੇ ਜਿਹੜੇ ਬ੍ਰੇਕਸ ਹੈਗੇ ਆ ਉਹ ਨਜ਼ਰ ਆ ਗਿਆ। ਸੋ ਜਿਹੜਾ ਆਰਥਿਕ ਸਰਵੇਖਣ ਆਇਆ ਉਹ ਤਾਂ ਹੀ ਮੈਂ ਕਹਿ ਰਿਹਾ ਹੈਗਾ ਵੀ ਜਿਹੜੀ ਇਕੋਨਮੀ ਹੈ, ਤਾਂ ਹੀ ਇਹ ਸਾਰੀਆਂ ਟ੍ਰੇਡ ਡੀਲਸ ਆ ਕਰ ਰਹੇ ਹੈਗੇ ਆ। ਇਕੋਨਮੀ ਇਜ਼ ਨਾਟ ਇਨ ਅ ਸਟੇਬਲ ਸਟੇਟ। ਹੁਣ ਜਦੋਂ ਫੋਰਨ ਡਾਇਰੈਕਟ ਇਨਵੈਸਟਮੈਂਟ ਦਾ ਆਊਟਫਲੋ ਹੋ ਜੇ ਤਾਂ ਇਹ ਬਹੁਤ ਵੱਡਾ ਸੰਕਟ ਹੁੰਦਾ। ਸੋ ਦੂਸਰਾ, ਜਿਹੜੀ ਰੁਪਏ ਦੀ ਕੀਮਤ ਡਿੱਗ ਰਹੀ ਆ, ਉਹਦੇ ਬਾਰੇ ਆਰਥਿਕ ਸਰਵੇਖਣ ਨੇ ਆਪਣੇ ਤੌਰ ਤੇ ਕੋਈ ਦੋਸ਼ ਨਹੀਂ ਲਿਆ ਆਪਣੇ ਤੇ। ਇਹ ਕਹਿੰਦੇ ਵੀ ਇਹ ਤਾਂ ਐਕਸਟਰਨਲ ਕਾਰਨਾਂ ਕਰਕੇ ਹੋ ਰਿਹਾ। ਸੋ ਅੱਛਾ। ਰੁਪਈਏ ਦੀ ਕੀਮਤ ਦਾ ਡਿੱਗਣਾ ਸਿਰਫ ਐਕਸਟਰਨਲ ਤੇ ਜੀਓਪੋਲਿਟੀਕਲ ਕਾਰਨਾਂ ਕਰਕੇ ਕਹਿ ਦਿੱਤਾ। ਆਪਣੀ ਜਿਹੜੀ ਇਕਨੋਮਿਕ ਹੈਲਥ ਹੈਗੀ ਆ ਉਹਦੇ ਤੇ ਬਿਲਕੁਲ ਵੀ ਕੋਈ ਦੋਸ਼ ਨਹੀਂ ਆਇਆ। ਸੋ ਜਿਹੜਾ ਕਿ ਹਰੇਕ ਇਕੋਨਮੀ ਆ ਜਿਹੜੀ ਆਪਣੀਆਂ ਇੰਟਰਨਲ ਵੀਕਨੈਸਿਸ ਕਰਕੇ ਜਿਹੜੀ ਡਿੱਗਦੀ ਹੈਗੀ ਆ, ਇੱਕ ਇਕੋਨਮੀ ਦਾ ਸਿੱਧਾ ਸਾਦਾ ਜਿਹਾ ਸਿਧਾਂਤ ਹੈਗਾ। ਸੋ ਉਹਦੇ ਤੋਂ ਜਿਹੜਾ ਪਾਸਾ ਵੱਟਣ ਦਾ ਯਤਨ ਕੀਤਾ ਗਿਆ ਹੈ। ਠੀਕ ਹੈ, ਠੀਕ ਹੈ। ਪਰ ਇਹ ਕਾਫੀ ਕਲੀਅਰ ਪਿਕਚਰ ਅਵਤਾਰ ਸਿੰਘ ਜੀ ਦੱਸਦੀ ਆ ਵੀ ਅਸਲ 'ਚ ਆਰਥਿਕਤਾ ਜਿਹੜੀ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਜਿਹੜੀ ਉਹ ਹੈਗੀ ਆ। ਕੀ ਇਹ ਸਾਰੇ ਮਸਲੇ ਦੇ ਵਿੱਚ ਜਿਹੜੀ ਟ੍ਰੇਡ ਡੀਲ, ਜੋ ਬਜਟ ਦਾ ਆ ਤੇ ਇਹ ਸਾਰੀਆਂ ਚੀਜ਼ਾਂ, ਇਹਦਾ ਕੋਈ ਪੋਲੀਟੀਕਲ ਅਸਰ ਵੀ ਆਪਾਂ ਦੇਖਾਂਗੇ? ਨਹੀਂ, ਪੋਲੀਟੀਕਲੀ ਹਾਲੇ ਤਾਂ ਜਿਸ ਤਰ੍ਹਾਂ ਉਹ ਤਾਂ ਇਹ ਹੈਗਾ ਵੀ ਇੱਕ ਤਾਂ ਇਲੈਕਸ਼ਨਾਂ ਨੂੰ ਇਹ ਲਗਾਤਾਰ ਮੈਨੂਪਲੇਟ ਕਰਦੇ ਆ। ਪੋਲੀਟੀਕਲ ਅਸਰ ਤਾਂ ਜਨਤਾ ਦੀ ਆਵਾਜ਼ ਤਾਂ ਇਲੈਕਸ਼ਨ ਦੇ ਜਿਹੜੀਆਂ ਵੋਟਾਂ ਪਈਆਂ ਉਹਦੇ ਵਿੱਚ ਹੁੰਦਾ। ਸੋ ਉਹ ਬਹੁਤ ਵੱਡੀ ਪੱਧਰ ਤੇ ਮੈਨੂਪਲੇਟ ਹੋ ਰਹੀਆਂ। ਆਪਾਂ ਹਰਿਆਣੇ ਦੀ ਚੋਣ ਦੇਖੀ ਆ, ਮਹਾਰਾਸ਼ਟਰ ਦੀ ਦੇਖੀ ਆ, ਤੇ ਹੁਣ ਸਾਡੇ ਸਾਹਮਣੇ ਬਿਹਾਰ ਦੀ ਆਈ ਹੈਗੀ ਆ। ਸੋ ਉਹਦੇ ਵਿੱਚ ਐਜ਼ ਏ ਪੱਤਰਕਾਰ ਆਪਾਂ ਕਹਿ ਸਕਦੇ ਹਾਂ ਵੀ ਇਟ ਵਾਜ਼ ਨਾਟ ਏ ਫ੍ਰੀ ਐਂਡ ਫੇਅਰ ਇਲੈਕਸ਼ਨ ਤਿੰਨਾਂ ਸਟੇਟ ਵਿੱਚ ਨਾ। ਸੋ ਉਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜੀ ਦਖਲ ਅੰਦਾਜ਼ੀ ਹੋਈ ਹੈ। ਸੋ ਜਿਹੜੀ ਅਸਲ ਤਸਵੀਰ ਆ ਉਹ ਤਾਂ ਐਕਚੁਅਲ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਉਹਦੇ ਚੋਂ ਪਤਾ ਆਉਂਦੀ ਹੁੰਦੀ ਹੈ। ਸੋ ਉਹ ਜਿਹੜੇ ਮੈਲਟਿੰਗ ਪੌਟ ਤੇ ਜਿਹੜੀ ਮਿਡਲ ਕਲਾਸ ਜਾ ਰਹੀ ਹੈਗੀ ਆ ਮੈਲਟਿੰਗ ਪੌਟ ਵੱਲ ਨੂੰ, ਸੋ ਉਹ ਕਿਸ ਤਰ੍ਹਾਂ ਰਿਐਕਟ ਕਰਦੀ ਹੈਗੀ ਆ ਉਹ ਡਿਪੈਂਡ ਕਰੂਗਾ। ਕਿਉਂਕਿ ਇਹ ਆਰਥਿਕਤਾ ਜੇ ਉਹਨਾਂ ਦੀ ਸਟੇਬਿਲਿਟੀ ਆ, ਉਹਨਾਂ ਦਾ ਲਾਈਫ ਸਟਾਈਲ ਆ, ਜੇ ਕੁਛ ਹੁਣ ਜਿਨ੍ਹਾਂ ਨੇ ਉਹਦੇ ਤੇ ਮੌਰਗੇਜਸ ਤੇ ਘਰ ਲਏ ਹੋਏ ਨੇ, ਉਹ ਮੌਰਗੇਜਸ ਪੇ ਕਰਨ ਤੋਂ ਔਖੀ ਹੁੰਦੀ ਆ। ਸੋ ਉਹਨਾਂ ਨੂੰ ਸਟੈਪ ਡਾਊਨ ਕਰਨਾ ਪੈਂਦਾ ਵਾਈਟ ਕਾਲਰ ਜੌਬ ਤੋਂ ਜਿਹੜੀ ਬਲੂ ਕਾਲਰ ਜੌਬ ਵੱਲ, ਹਨਾ। ਸੋ ਜਾਂ ਮਜ਼ਦੂਰੀ ਵੱਲ। ਸੋ ਇਹ ਬਹੁਤ ਵੱਡੇ ਜਿਹੜੇ ਕ੍ਰਾਈਸਿਸ ਆ ਇਹ ਆ ਸਕਦੇ ਹੈਗੇ ਆ। ਸੋ ਜਿਹੜਾ ਫਿਰ ਐਜੂਕੇਸ਼ਨ ਦਾ ਜਿਹੜੇ ਸਕੂਲ ਡ੍ਰੌਪ ਆਊਟਸ ਵੱਧ ਰਹੇ ਹੈਗੇ ਆ, ਉਹਦੇ ਨਾਲ ਜਿਹੜਾ ਕਿਆਸ ਕ੍ਰੀਏਟ ਹੋਣਾ ਸਿਵਲ ਵਾਰ ਵਰਗਾ, ਉਹ ਜਿਹੜਾ ਕਾਫੀ ਵੱਡੀ ਪੱਧਰ ਤੇ ਸਾਹਮਣੇ ਆ ਸਕਦਾ ਹੈ। ਜੀ। ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਤੁਸੀਂ ਜੇਕ ਸੁਲਿਵਨ ਹੁਣਾਂ ਦੀ ਗੱਲ ਕੀਤੀ ਸੀ, ਉਹਨਾਂ ਦੇ ਲੇਖ ਬਾਰੇ। ਇਹ ਬਾਇਡਨ ਕਾਰਜਕਾਲ ਦੇ ਦੌਰਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਆ। ਇਹਨਾਂ ਦੇ ਆਪਾਂ ਪਹਿਲੇ ਇੱਕ ਲੇਖ ਦੇ ਵਿੱਚ ਜਿਸ ਦੇ ਵਿੱਚ ਸੀਗਾ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਅਮਰੀਕਾ ਦੀ ਡਿਪਲੋਮੇਸੀ ਕੀ ਹੋ ਸਕਦੀ ਆ, ਕਿਸ ਪਾਸੇ ਵੱਲ ਨੂੰ ਉਹਨੇ ਵਧਣਾ ਆ। ਉਹਨਾਂ ਨੇ ਇੱਕ ਹੋਰ ਨਵਾਂ ਲੇਖ ਡਿਪਲੋਮੇਸੀ ਦੇ ਸੰਬੰਧ ਦੇ ਵਿੱਚ ਲਿਖਿਆ ਵੀ ਕਿੱਦਾਂ ਦੀ ਸੇਧ ਜਿਹੜੀ ਆ ਉਹ ਹੈਗੀ ਆ। ਸੋ ਕੀ ਕਹਿੰਦਾ ਆ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਦਾ ਇਹ ਲੇਖ? ਹਾਂਜੀ, ਫੋਰਨ ਅਫੇਅਰਸ ਦੇ ਇਸੇ ਅੰਕ ਵਿੱਚ ਜਿਹੜਾ ਛਪਿਆ ਹੈਗਾ। ਸੋ ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਜਿਹੜੀ ਜੀਓਪੋਲਿਟੀਕਲ ਸਟ੍ਰੈਟਜੀ ਆ ਉਹ ਕੀ ਹੋਵੇ ਉਹਦੇ ਬਾਰੇ ਇੱਕ ਲੰਬਾ ਲੇਖ ਲਿਖਿਆ ਹੈਗਾ। ਸੋ ਉਹਨਾਂ ਨੇ ਅਮਰੀਕਾ ਦੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਇੱਕ ਤਰ੍ਹਾਂ ਨਾਲ ਮਾਸਟਰੀ ਹੈਗੀ ਆ ਉਹਦਾ ਸਾਰਾ ਖੁਲਾਸਾ ਕਰਿਆ ਹੈਗਾ, ਔਰ ਇਹ ਦੱਸਿਆ ਹੈਗਾ ਵੀ ਅਮਰੀਕਾ ਨੂੰ ਅਹੈਡ ਰਹਿਣ ਲਈ ਉਹ ਕਹਿੰਦੇ ਵੀ ਰਾਈਵਲ ਆ ਜਿਹੜਾ ਸਾਡਾ ਚਾਈਨਾ ਹੀ ਹੈ। ਪਰ ਚਾਈਨਾ ਇਸ ਪੱਧਰ ਤੇ ਰਾਈਵਲ ਨਹੀਂ ਹੈ ਜਿਸ ਪੱਧਰ ਤੇ ਅਸੀਂ ਸੋਚ ਰਹੇ ਹਾਂ। ਉਹ ਕਹਿੰਦੇ ਵੀ ਚਾਈਨਾ ਵਿੱਚ ਵੱਡੀ ਪੱਧਰ ਤੇ ਅਮਰੀਕਨ AI ਮਾਡਲ ਨੂੰ ਕਾਪੀ ਕਰਕੇ ਉਹਨੂੰ ਆਪਣੇ ਟੂਲਸ ਰਾਹੀਂ ਜਿਹੜਾ ਹੈਗਾ ਅੱਗੇ ਪੇਸ਼ ਕਰਨ ਦੀ ਇੱਕ ਪ੍ਰਵਿਰਤੀ ਆ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਉਹ ਕਹਿੰਦੇ ਵੀ ਜਿਹੜੀ ਅਮਰੀਕਾ ਦੀ AI ਸਟ੍ਰੈਟਜੀ ਆ ਉਹ ਕਲੀਅਰ ਸਕਸੈਸ ਨਾਲ ਜੁੜੀ ਹੋਈ ਹੈਗੀ ਆ। ਵੀ ਅਸੀਂ ਜਿਹੜਾ ਇਨੋਵੇਟ ਕਰਦੇ ਹੈਗੇ ਉਹਦੇ ਨਿਸ਼ਾਨੇ ਆ ਜਿਹੜੇ ਉਹ ਨੈਸ਼ਨਲ ਸਿਕਿਉਰਿਟੀ ਨੂੰ ਮਜ਼ਬੂਤ ਕਰਨਾ, ਵਿਆਪਕ ਖੁਸ਼ਹਾਲੀ ਦਾ ਪਸਾਰਾ ਕਰਨਾ, ਅਤੇ ਆਪਣੇ ਤੇ ਆਪਣੇ ਨਾਲ ਦੇ ਦੋਸਤਾਂ ਨੂੰ ਵਿੱਚ ਜਿਹੜੀ ਉਹਨਾਂ ਦੇ ਘਰਾਂ ਵਿੱਚ ਜਿਹੜੀਆਂ ਦੋਸਤ ਕੰਟਰੀਜ਼ ਆ ਉਹਨਾਂ ਵਿੱਚ ਡੈਮੋਕ੍ਰੈਟਿਕ ਵੈਲਿਊਜ਼ ਦਾ ਪਸਾਰਾ ਕਰਨਾ। ਸੋ ਇਹ ਸਾਡੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਜਿਹੜੀ ਸਾਡੀ ਡਿਪਲੋਮੈਟਿਕ ਐਕਸਰਸਾਈਜ਼ ਆ ਉਹਦੇ ਨਿਸ਼ਾਨੇ ਆ ਜਿਹੜੇ ਹੋਣੇ ਚਾਹੀਦੇ ਆ। ਉਹ ਕਹਿੰਦਾ ਵੀ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੋਕਾਂ ਦੇ ਭਲੇ ਲਈ ਵਰਤਿਆ ਜਾਵੇਗਾ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਜਿਹੀਆਂ ਵਿਗਿਆਨਕ ਖੋਜਾਂ ਕਰੇਗੀ ਜੋ ਲੋਕਾਂ ਦੀਆਂ ਜ਼ਿੰਦਗੀਆਂ ਸਵਾਰਨ ਵਾਲੀਆਂ ਹੋਣਗੀਆਂ। ਲੋਕਾਂ ਦੀ ਸਿਹਤ, ਕਲਾਈਮੇਟ ਚੇਂਜ ਅਤੇ ਇਕਨੋਮਿਕ ਡਿਵੈਲਪਮੈਂਟ ਵਰਗੀਆਂ ਚੁਣੌਤੀਆਂ ਨੂੰ ਸਰ ਕਰਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਹਾਈ ਹੋਵੇਗੀ। ਇਸ ਨਾਲ ਅਮਰੀਕਾ ਦੇ ਫੌਜੀ, ਆਰਥਿਕ, ਤਕਨੀਕੀ ਅਤੇ ਡਿਪਲੋਮੈਟਿਕ ਹਿੱਤ ਇਹ ਮਜ਼ਬੂਤ ਹੋਣਗੇ। ਸੋ ਉਹਨਾਂ ਨੇ ਇੱਕ ਮਾਡਲ ਦਿੱਤਾ ਹੈਗਾ ਵੀ
ਕਿਉਂਕਿ ਵੀ ਉਹ ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇੱਕ ਤਾਂ ਵੀ ਕੰਪੀਟੀਟਿਵਨੈਸ ਆ ਜਿਹੜੀ ਆ ਰਹੀ ਹੈਗੀ, ਉਹਦੇ ਚੋਂ ਪਿਓਰਿਟੀ ਤੇ ਇੰਪਿਓਰਿਟੀ ਆ ਜਿਹੜੀ, ਉਹਨੇ ਬਹੁਤ ਸਾਰਾ ਕਲੈਸ਼ ਆ ਜਿਹੜਾ ਅਗਲੇ ਦਿਨਾਂ ਸਾਲਾਂ ਵਿੱਚ ਜਿਹੜਾ ਹੋਣਾ ਹੈਗਾ ਵੀ। ਇੱਕ ਤਾਂ ਵੀ ਜਿਹੜਾ ਐਕਚੁਅਲ ਇਨੋਵੇਟਿਵ ਮਾਡਲ ਕ੍ਰੀਏਟ ਹੋਇਆ ਕਿਸੇ ਸੰਸਥਾ ਦੇ ਥਰੂ ਜਾਂ ਕਿਸੇ ਮੁਲਕ ਦੇ ਥਰੂ, ਦੂਸਰਾ ਉਹਦੀਆਂ ਕਾਪਿੰਗ ਆ ਜਿਹੜੀਆਂ, ਕਾਪੀ ਕਰਕੇ ਉਸ ਮਾਡਲ ਨੂੰ ਆਪਣੀ ਲੈਂਗੁਏਜ ਜਾਂ ਆਪਣੇ ਮੁਲਕ ਦੇ ਟੂਲਸ ਦੇ ਰਾਹੀਂ ਡਾਈਵਰਟ ਕਰਕੇ, ਇਹ ਬਹੁਤ ਵੱਡਾ ਉਹ ਕਹਿੰਦੇ ਬਿਜ਼ਨਸ ਆ ਜਿਹੜਾ ਚੱਲ ਰਿਹਾ। ਔਰ ਚਾਈਨਾ ਦਾ ਬਹੁਤ ਸਾਰਾ ਉਹ ਕਹਿੰਦੇ ਜੇਕ ਸੁਲੇਮਾਨ ਇਹ ਕਹਿ ਰਹੇ ਹੈਗੇ ਵੀ ਉਹ ਕਾਪਿੰਗ ਤੇ ਆਧਾਰ ਹੈਗਾ। ਸੋ ਕਹਿੰਦਾ ਜੇ ਅਮਰੀਕਾ ਨੇ ਐਡ ਹੋਣਾ ਤਾਂ ਉਹਨੂੰ ਇਹ ਸਟ੍ਰੈਟਜੀ ਦਾ ਪਤਾ ਹੋਣਾ ਚਾਹੀਦਾ ਵੀ ਚਾਈਨਾ ਵਿੱਚ ਕਿੰਨੀ ਕੁ ਕਾਪੀ ਕਰਨ ਦੀ ਤੇ ਇਮੀਟੇਟ ਕਰਨ ਦੀ ਤਾਕਤ ਹੈਗੀ ਆ। ਆਪਾਂ ਉਹ ਤੋਂ 2 ਕਦਮ ਜੇ ਅੱਗੇ ਵੱਧ ਕੇ ਰਹਿੰਦੇ ਹੈਗੇ ਆ ਤਾਂ we could not be imitated as much as they are trying to do, ਹੈ ਨਾ ਵੀ ਉਹ ਜਿੰਨਾ ਕਰਨਾ ਚਾਹੁੰਦੇ ਆ ਵੀ ਉਹਨਾਂ ਨਹੀਂ ਕਰਨਗੇ ਜੇ ਸਾਡੀਆਂ ਇਨੋਵੇਸ਼ਨਸ ਬਹੁਤ ਕਲੀਅਰ ਆ, ਉਹ ਡੈਮੋਕ੍ਰੈਟਿਕ ਵੈਲਿਊਜ਼ ਦੇ ਨਾਲ ਆ ਜਿਹੜੀਆਂ ਹੋਈਆਂ ਨੇ। ਸੋ ਉਹਨਾਂ ਨੇ ਕਿਉਂਕਿ ਇਹ ਬਹੁਤਾ ਅਕੈਡਮਿਕ ਲੇਖ ਹੈਗਾ, ਸੋ ਉਹ ਜਿਨ੍ਹਾਂ ਨੇ ਸਟ੍ਰੈਟਜੀ ਜਾਂ ਜਿਹੜੀ ਡਿਪਲੋਮੇਸੀ ਨੂੰ ਅੱਗੇ ਵਧਾਉਣਾ ਉਹਨਾਂ ਲਈ ਹੈਗਾ ਇਹ ਲੇਖ ਨਾ, ਇਹ ਆਮ ਜਨਤਾ ਦੇ ਪੜ੍ਹਨ ਵਾਲਾ ਲੇਖ ਨਹੀਂ ਹੈਗਾ। ਬਹੁਤ ਸਾਰੀਆਂ ਉਹਨਾਂ ਨੇ 8-9 ਜਿਹੜੇ ਹੈਗੇ ਆ ਫੇਜ਼ਸ ਵਿੱਚੋਂ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ 8 ਫੇਜ਼ਸ ਵਿੱਚੋਂ ਲੰਘ ਸਕਦੀ ਆ, ਹਰੇਕ ਫੇਜ਼ ਵਿੱਚ ਕੀ ਚੁਣੌਤੀਆਂ ਆਉਣਗੀਆਂ, ਕੀ ਸੰਭਾਵਨਾ ਹੋਣਗੀਆਂ, ਉਹਨਾਂ ਦਾ ਜਿਹੜਾ ਜ਼ਿਕਰ ਹੈ ਉਹ ਕਰਿਆ ਹੈਗਾ। ਸੋ ਅਕੈਡਮਿਕਲੀ ਉਹਨਾਂ ਨੇ ਇਹ ਰੱਖਿਆ ਹੈਗਾ ਵੀ ਸਾਨੂੰ ਜੇ ਅਸੀਂ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਜੀਓਪੋਲਿਟਿਕਸ ਨੂੰ ਲੋਕਾਂ ਦੇ ਭਲੇ ਲਈ ਆਪਣੇ ਮੁਲਕ ਵਿੱਚ ਤਾਂ ਆਪਣੇ ਦੋਸਤਾਂ ਦੇ ਮੁਲਕਾਂ ਵਿੱਚ ਡੈਮੋਕ੍ਰੈਟਿਕ ਵੈਲਿਊਜ਼ ਦੇ ਪਸਾਰੇ ਲਈ ਵਰਤਦੇ ਹੈਗੇ ਆ ਤਾਂ ਜਿਹੜੀ ਹੈਗੀ ਆ ਕੋਈ ਵੀ ਚੁਣੌਤੀ ਆ ਸਾਡੇ ਸਾਹਮਣੇ ਠਹਿਰ ਨਹੀਂ ਸਕੇਗੀ। ਜਿੱਦਾਂ ਇਹਦੇ ਵਿੱਚ ਚਾਈਨਾ ਨੂੰ ਬੇਸਿਕਲੀ ਕਾਊਂਟਰ ਕਰਨ ਦਾ ਆ, ਟ੍ਰੇਡ ਡੀਲ ਦੇ ਵਿੱਚ ਭਾਰਤ ਨੂੰ ਜਿਹੜਾ ਹਿਲਾਇਆ ਆ, ਕੀ ਆਪਾਂ ਬ੍ਰਿਕਸ ਦੇ ਖਾਤਮੇ ਦਾ ਜਿਹੜਾ ਉਹ ਹਸ਼ਰ ਦੇਖ ਰਹੇ ਹਾਂ, ਸਾਰੀਆਂ ਚੀਜ਼ਾਂ ਜੋ ਇਹ ਵਾਪਰ ਰਹੀਆਂ, ਕੀ ਬ੍ਰਿਕਸ ਖਤਮ ਹੋ ਰਿਹਾ ਹੈ ਜਾਂ ਉਹ ਮਜ਼ਬੂਤੀ ਦੇ ਵੱਲ ਨੂੰ ਵੱਧ ਸਕਦਾ? ਨਹੀਂ ਹਲੇ ਹੁਣ ਤਾਂ ਹਲੇ ਇਸ ਕਿਸਮ ਦੀ ਕੋਈ ਸੰਭਾਵਨਾ ਵੀ ਉਹ ਮਜ਼ਬੂਤ ਹੋ ਸਕਦਾ, ਇਦਾਂ ਦੀ ਸੰਭਾਵਨਾ ਨਹੀਂ ਹੈਗੀ। ਸੋ ਕ੍ਰੈਕਸ ਤਾਂ ਉਹਦੇ ਵਿੱਚ ਹੈਗੇ ਹਲੇ, ਜੇ ਆਪਾਂ ਉਹਦਾ ਮਰਸੀਆ ਨਾ ਵੀ ਪੜ੍ਹੀਏ ਵੀ ਹਲੇ ਖਤਮ ਹੋ ਗਿਆ, ਹੋ ਸਕਦਾ ਉਹ ਇੱਕ ਵਾਰੀ ਟਰਾਈ ਕਰਨ ਦੁਬਾਰੇ। ਸੋ ਉਹ ਵੀ ਕਿਉਂਕਿ ਚਾਈਨਾ ਹੋਲਡ ਰੱਖਦਾ, ਰਸ਼ੀਆ ਵੀ ਚਾਹੇ ਇਕਨੋਮਿਕਲੀ ਕੁਛ ਨਾ ਹੋ ਵੀ ਵਿੱਚੋਂ ਨਾ ਹੋ ਪਰ ਬੜਕ ਮਾਰਨ ਨੂੰ ਤਾਂ ਹੈਗਾ ਹੀ ਆ ਨਾ, ਮਿਲਟਰੀ ਤਾਂ ਹੈਗਾ ਹੀ ਆ, ਕਰੀ ਜਾਂਦਾ ਆਪਣੇ ਵੱਲੋਂ। ਹੁਣ ਵੈਨਜ਼ੂਏਲਾ ਨੂੰ ਉਹਨਾਂ ਨੇ ਕਾਬੂ ਕਰ ਲਿਆ, ਹਾਲਾਂਕਿ ਤੁਸੀਂ ਦੇਖੋ ਵੀ ਸਾਊਦੀ ਅਰੇਬੀਆ ਵੀ ਉਹਦੇ ਵਿੱਚ ਸ਼ਾਮਲ ਹੋ ਗਿਆ ਸੀ, ਕਾਫੀ 43 ਮੁਲਕਾਂ ਦਾ ਹੋ ਗਿਆ ਸੀਗਾ ਨਾ ਜੀ ਇੰਨਾ ਕੁ ਹੋ ਗਿਆ ਸੀ। ਉਹਦੇ ਚੋਂ ਹੁਣ ਕਿੰਨੇ ਕੁ ਖੜਦੇ ਆ, ਇਹ ਟੈਸਟਿੰਗ ਟਾਈਮ ਹੈਗਾ। ਸੋ ਨਾ ਵੀ ਡਾਲਰ ਦੇ ਮੁਕਾਬਲੇ ਤੇ ਆਇਆ ਉਹ ਕੋਈ ਕਰੰਸੀ ਆਜ਼ਾਦ ਕਰਦੇ ਆਇਆ ਫਿਰ ਉਹ ਕਰੰਸੀ ਪੈਰ ਵੀ ਟਿਕਾ ਸਕੂਗੀ ਕਿ ਨਹੀਂ, ਇਹ ਵੀ ਹੈਗਾ। ਹੁਣ ਯੂਰੋ ਨੇ ਪੈਰ ਟਿਕਾ ਲਏ ਹੋਏ ਆ ਨਾ, ਸੋ ਯੂਰੋ ਇੱਕ ਕਰੰਸੀ ਦੇ ਤੌਰ ਤੇ ਆਪਣੇ ਆਪ ਨੂੰ ਸੰਗਠਿਤ ਕਰ ਗਿਆ ਹੋਇਆ, ਪਰ ਯੂਰੋ ਤਾਂ ਇੱਕ ਅਲਾਈ ਦੀ ਕਰੰਸੀ ਹੈਗੀ। ਸੋ ਇੱਕ ਰਾਈਵਲ ਦੀ ਕਰੰਸੀ ਜਿਹੜੀ ਆਉਣੀ ਆ ਉਹਦੇ ਚੈਲੰਜਸ ਕੀ ਆ, ਆਇਆ ਉਹ ਵਾਇਬਲ ਹੋਏਗੀ, ਉਹ ਕਿੰਨੀ ਚੱਲੇਗੀ, ਉਹਦੀ ਫੇਸ ਵੈਲਿਊ ਕਿੰਨੀ ਹੋਏਗੀ, ਫਿਰ ਉਹਦੀ ਜਿਹੜੀ ਹਰ ਰੋਜ਼ ਦੀ ਵੈਲਿਊ ਚੇਂਜ ਹੁੰਦੀ ਆ ਉਹ ਡਾਲਰ ਦੇ ਮੁਕਾਬਲੇ ਹੋਏਗੀ ਤਾਂ ਆਪਣੇ ਆਪ ਦੇ ਕਿ ਕਾਫੀ ਕੰਪਲੀਕੇਸ਼ਨਸ ਆਉਣਗੀਆਂ ਨਾ ਵੀ ਉਹਦੀ ਹਰ ਰੋਜ਼ ਦੀ ਵੈਲਿਊ, ਜਿੱਦਾਂ ਆਪਾਂ ਰੁਪਈਏ ਦੀ ਵੈਲਿਊ ਡਾਲਰ ਦੇ ਅਗੇਂਸਟ ਹੈਗੀ ਆ, ਫਿਰ ਜਿਹੜੀ ਬ੍ਰਿਕਸ ਦੀ ਕਰੰਸੀ ਹੋਊਗੀ ਉਹਦੀ ਵੈਲਿਊਏਸ਼ਨ ਆ ਕਿਹੜੀ ਕਰੰਸੀ ਦੇ ਅਗੇਂਸਟ ਹੋਏਗੀ, ਆਇਆ ਬ੍ਰਿਟਿਸ਼ ਪਾਉਂਡ ਦੇ, ਆਇਆ ਯੂਰਪ ਦੇ, ਆਇਆ ਜਿਹੜੀ ਹੈਗੀ ਆ ਡਾਲਰ ਦੇ ਹੋਊਗੀ। ਸੋ ਇਹ ਕਿਸ ਕਿਸਮ ਦੀਆਂ ਜਿਹੜੀਆਂ ਫਲਕਚੁਏਸ਼ਨਸ ਆ ਉਹ ਸਾਹਮਣੇ ਆਉਣਗੀਆਂ, ਪਰ ਹਾਲੇ ਤਾਂ ਉਹ ਬੇਬੀ ਸਟੈਪਸ ਹੀ ਨੇ, ਆਇਆ ਉਹ ਕਰ ਵੀ ਸਕਦੇ ਹੈਗੇ, ਇਹਨੂੰ ਡਿਵੈਲਪ, ਇਹ ਦੇਖਣ ਵਾਲੀ ਗੱਲ ਹੋਏਗੀ। ਜਿੱਦਾਂ ਆਪਾਂ ਲਾਸਟ ਟਾਈਮ ਵੀ ਗੱਲ ਕਰ ਰਹੇ ਸੀ ਨਵੇਂ ਵਰਲਡ ਆਰਡਰ ਦੀ, ਚਾਈਨਾ ਫਰੰਟ ਐਂਡ ਸੈਂਟਰ ਉਸ ਦੇ ਵਿੱਚ ਮੋਹਰੇ ਆ ਰਿਹਾ ਸੀ, ਕੈਨੇਡਾ ਦਾ ਉਸ ਦੇ ਨਾਲ ਸਮਝੌਤਾ, ਇੰਡੀਆ ਵਾਲੇ ਵੀ ਉੱਥੇ ਜਾ ਰਹੇ ਆ, ਯੂਰਪ ਵਾਲੇ, ਇੰਗਲੈਂਡ ਵਾਲੇ ਉੱਥੇ ਗਏ ਆ, ਬੜੇ ਜਿਹੜੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਜੋ ਹੁਣ ਲੇਟਲੀ ਚੱਲ ਰਿਹਾ ਆ, ਟਰੰਪ ਹੁਣਾਂ ਨੇ ਦੁਬਾਰਾ ਕਾਈਂਡ ਆਫ ਮੋੜਾ ਇਸ ਗੱਲ ਤੋਂ ਵੀ ਜਲਦੀ ਹੁਣ ਟ੍ਰੇਡ ਡੀਲਸ ਵੀ ਜਿਹੜੀਆਂ ਉਹ ਬਣਾਈਆਂ ਜਾਣ, ਕੀ ਉਹੀ ਨਵੇਂ ਵਰਲਡ ਆਰਡਰ ਨੂੰ, ਚਾਈਨਾ ਦੀ ਮਜ਼ਬੂਤੀ ਨੂੰ ਕਾਊਂਟਰ ਕਰਨ ਦਾ ਹੀ ਇੱਕ ਇਹ ਸਰਗਰਮੀ ਹੈ? ਹਾਂਜੀ ਸੋ ਇਸੇ ਕਰਕੇ ਹੈਗਾ ਵੀ ਕਿਉਂਕਿ ਚਾਈਨਾ ਨੂੰ ਉਹ ਰਾਈਵਲ ਤਾਂ ਸਮਝਦੇ ਹੈਗੇ। ਅੱਛਾ ਚਾਈਨਾ ਬੇਸ਼ੱਕ ਗੈਪ ਹੈਗਾ ਪਰ ਉਹਨਾਂ ਨੂੰ ਪਤਾ ਹੈਗਾ ਵੀ ਇਹ ਗੈਪ ਆ ਉਹ ਭਰ ਸਕਦਾ ਹੈਗਾ ਕਿਸੇ ਨਾ ਚਾਹੇ ਸਾਰਾ ਨਾ ਵੀ ਭਰੇ ਜੇ ਨੇੜੇ ਵੀ ਆ ਜਾਂਦਾ ਹੈਗਾ, ਇੱਕ ਰਾਈਵਲ ਇਕਨੋਮੀ ਆ ਜਿਹੜੀ। ਸੋ ਇਹ ਹੋਏਗਾ ਵੀ ਅਮਰੀਕਾ ਦੀ ਕੋਸ਼ਿਸ਼ ਹੋਏਗੀ ਵੀ ਡਾਲਰ ਦੇ ਮੁਕਾਬਲੇ ਯੂਰਪ ਹੀ ਰਾਈਵਲ ਇਕਨੋਮੀ ਹੈ ਜਿਹੜੀ ਰਹੇ, ਕਿਉਂਕਿ ਯੂਰਪ ਇੱਕ ਅਲਾਈਜ਼ ਦੀ ਇਕਨੋਮੀ ਹੈਗੀ ਹੈ ਨਾ, ਸੋ ਦੋਸਤਾਂ ਦੀ ਇਕਨੋਮੀ ਹੈਗੀ। ਜੇ ਤੀਜੀ ਇਕਨੋਮੀ ਕੋਈ ਇਸ ਤਰ੍ਹਾਂ ਦੀ ਜਾਂ ਤੀਜੀ ਤੇ ਰੁੱਠਦੀ ਹੈਗੀ ਤੇ ਉਹ ਉਹਦੇ ਲਈ ਜਿਹੜੀ ਚੁਣੌਤੀ ਆ ਉਹ ਡਾਲਰ ਲਈ ਕਿਤੇ ਨਾ ਕਿਤੇ ਚੁਣੌਤੀ ਬਣ ਸਕਦੀ ਹੈ। ਹਾਲਾਂ ਤੁਸੀਂ ਦੇਖੋ ਵੀ ਚਾਈਨਾ ਮੇਰੇ ਖਿਆਲ 23 ਟ੍ਰਿਲੀਅਨ ਦੀ ਇਕਨੋਮੀ ਆ ਬਣੀ ਹੋਈ ਹੈ, ਸੋ ਬਹੁਤ ਜ਼ਿਆਦਾ ਵੱਡਾ ਗੈਪ ਨਹੀਂ ਹੈ। ਉਹਦੀ
ਪਰ ਉਹਦੀ ਜਿਹੜੀ ਮੇਨ ਫੋਕਸ ਹੈਗਾ ਮੈਨੂਫੈਕਚਰਿੰਗ 'ਚ ਜ਼ਿਆਦਾ, ਆਰਟੀਫਿਸ਼ੀਅਲ ਇੰਟੈਲੀਜੈਂਸ 'ਚੋਂ ਹਾਲੇ ਇੰਨਾ ਅੱਗੇ ਨਹੀਂ ਹੈਗਾ ਜਿੰਨਾ ਅਮਰੀਕਾ ਹੈਗਾ। ਪਰ ਇਹ ਕੌਣ ਮੰਨ ਸਕਦਾ ਵੀ ਕਿੰਨਾ ਟਾਈਮ ਲੱਗੇ ਵੀ ਹੂੰ, ਹੂੰ, ਉਹ ਹੂੰ, ਹੂੰ। ਘੱਟੋ ਘੱਟ ਨੇੜੇ ਤੇੜੇ ਆ ਜੇ, ਹਨਾ ਵੀ ਉਹਦੇ ਕੋਲ ਕਿੰਨੇ ਇੰਜੀਨੀਅਰ ਆ, ਕਿੰਨੇ ਰਿਸੋਰਸਿਸ ਆ, ਕਿੰਨੀਆਂ ਆਰਗੇਨਾਈਜੇਸ਼ਨਸ ਆ, ਕਿੰਨਾ ਫਲੋ ਆਫ ਮਨੀ ਹੈਗਾ। ਇਹ ਬਹੁਤ ਕੁਛ ਆ ਜਿਹੜਾ ਡਿਪੈਂਡ ਕਰਦਾ ਹੁੰਦਾ ਵੀ ਕਿੰਨਾ ਟਾਈਮ ਲੱਗੂਗਾ, ਘੱਟ ਲੱਗਦਾ, ਵੱਧ ਲੱਗਦਾ, ਆਇਆ ਉਹ ਕਿੰਨਾ ਨੇੜੇ ਆਉਂਦਾ ਅਮਰੀਕਾ ਜਾਂ ਵੈਸਟਰਨਲਾਈਜ਼ ਦੇ। ਇਹ ਕਾਫੀ ਕੰਪਲੀਕੇਸ਼ਨਸ ਆ ਜਿਹੜੀਆਂ, ਪਰ ਇਹ ਹੈਗਾ ਵੀ ਸਾਰਾ ਕੁਝ ਜਿਹੜਾ ਟਰੰਪ ਪ੍ਰਸ਼ਾਸਨ ਕਰ ਰਿਹਾ ਇਸ ਸਾਰੇ ਨੂੰ ਸਮੇਟਣ ਦਾ, ਉਹ ਹੈਗਾ ਵੀ ਚਾਈਨਾ ਨੂੰ ਰਾਈਵਲ ਦੇ ਤੌਰ ਤੇ ਬਹੁਤ ਵੱਡੀ ਪੱਧਰ ਤੇ ਉੱਭਰਨ ਨਾ ਦੇਣ ਦਾ ਜਿਹੜਾ ਯਤਨ। ਹੂੰ, ਹੂੰ। ਜੀ, ਜੀ, ਬਿਲਕੁਲ। ਸੋ ਬੜੀ ਚੀਜ਼ਾਂ ਜਿਹੜੀਆਂ ਆ ਅਵਤਾਰ ਸਿੰਘ ਜੀ, ਜਿਹੜੀਆਂ ਇਸ ਟਾਈਮ ਚੱਲ ਰਹੀਆਂ ਹੈਗੀਆਂ। ਸੀਰੀਆ ਦੀ ਤੁਸੀਂ ਵਿੱਚ ਗੱਲ ਕੀਤੀ ਸੀ। ਸਰਹੱਦ ਦੇ ਉੱਤੇ ਵੀ ਸੀਰੀਅਨ ਫੌਜਾਂ ਤੇ ਕੁਰਦ ਦੇ ਲੜਾਕੇ ਜਿਹੜੇ ਆ ਉਹਨਾਂ ਦਰਮਿਆਨ ਜੰਗ ਚੱਲ ਪਈ ਹੈ। ਕੀ ਚੱਕਰ ਚੱਲ ਰਿਹਾ ਜੀ ਉਧਰਲੇ ਹਾਂਜੀ, ਪਾਸੇ ਹੁਣ? ਹਾਂਜੀ, ਉਹ ਕਾਫੀ ਦੇਰ ਤੋਂ ਜਿਹੜਾ ਹੈਗਾ, ਉਹ ਤਾਂ ਵੈਸੇ ਇਹ ਹੈਗਾ ਵੀ ਹੁਣ ਇੱਕ ਰਾਈਟ ਟਾਈਮ ਸੀ ਜੇ ਟਰੰਪ ਪ੍ਰਸ਼ਾਸਨ ਹੈ, ਕਿਉਂਕਿ ਕੁਰਦ ਨੇ ਜਿਹੜੇ ਉਹ ਲਗਾਤਾਰ ਅਮਰੀਕਾ ਦੇ ਇੱਕ ਅਲਾਈ ਦੇ ਤੌਰ ਤੇ ਚੱਲ ਰਹੇ ਆ, ਇੱਕ ਬਹੁਤ ਸਾਥ ਦਿੱਤਾ ਇਹਨਾਂ ਨੇ। ਬਹੁਤ ਸਾਰਾ। ਉਹਨਾਂ ਦੀਆਂ ਔਰਤਾਂ ਵੀ ਲੜ ਰਹੀਆਂ, ਅਮਰੀਕਾ ਦੀ ਲੜਾਈ ਲੜ ਰਹੀਆਂ ਨੇ, ਸੋ ਉਹਨਾਂ ਦੇ ਮਰਦ ਵੀ, ਬਹੁਤ ਸਾਰੇ ਬੰਦੇ ਮਾਰੇ ਵੀ ਗਏ ਆ। ਤੁਸੀਂ ਦੇਖੋ ਜਿਹੜੇ ਸੀਰੀਆ ਵਿੱਚੋਂ ਜਿਹੜੇ ISIS ਦੇ ਹਮਾਇਤੀ ਆ ਨਾ, ਜਿਹੜੇ ਹੂੰ, ਹੂੰ। ਗ੍ਰਿਫਤਾਰ ਹੋਏ ਆ, ਲਗਭਗ 20,000 ਬੰਦਾ ਹਲੇ ਵੀ ਇਹਨਾਂ ਨੇ ਰੱਖਿਆ ਹੋਇਆ ਆਪਣੇ ਕੋਲ, ਕੁਰਦਾਂ ਨੇ ਰੱਖਿਆ। ਔਰਤ ਨੇ ਰੱਖਿਆ ਹੋਇਆ। ਸੋ ਉੱਥੇ ਬਹੁਤ ਵੱਡਾ ਕੈਂਪ ਆ, ਹਨਾ, ਉਹਦੇ ਵਿੱਚੋਂ ਰਹਿ ਰਹੇ 8-9 ਸਾਲਾਂ ਤੋਂ ਰਹਿ ਰਹੇ। ਸੋ ਉਹਨਾਂ ਦਾ ਹਰ ਰੋਜ਼ ਦਾ ਰੋਟੀ ਪਾਣੀ ਦਾ ਖਰਚਾ, ਉਹਨਾਂ ਦੇ ਰਹਿਣ ਸਹਿਣ ਦੀਆਂ, ਉਹਨਾਂ ਇਹ ਆ ਵੀ ਉਹ ਭੱਜ ਨਾ ਜਾਣ ਤੋੜ ਕੇ, ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ, ਹਨਾ। 20,000 ਬੰਦਾ ਉਹਨਾਂ ਨੇ ਵੱਡੇ ਕੈਂਪ ਵਿੱਚ ਆ ਜਿਹੜਾ ਉਹ ਰੱਖਿਆ ਹੋਇਆ ਉਹ ਹੈਗਾ। ਸੋ ਇੰਨੀ ਵੱਡੇ ਪੱਧਰ। ਔਰ ਹੁਣ ਜਦੋਂ ਆਹ ਈਰਾਨ ਤੇ ਹਮਲਾ ਹੋਣ ਦੀ ਖਬਰ ਆਈ ਆ, ਤਾਂ ਉਹ ਈਰਾਨ ਦੇ ਬਾਰਡਰ ਤੇ ਜਿਹੜੇ ਕੁਰਦਿਸਤਾਨ ਦੀਆਂ ਔਰਤਾਂ ਤੇ ਮਰਦ ਆ ਜਿਹੜੇ, ਉਹ ਲੜਾਈ ਲਈ ਤਿਆਰ ਆ। ਸੋ ਇਹ ਰਾਈਟ ਟਾਈਮ ਸੀ, ਕਿਉਂਕਿ ਹੁਣ ਸੀਰੀਆ ਸਭ ਤੋਂ ਵੀਕ ਸਥਿਤੀ ਵਿੱਚ ਹੈ। ਇਸੇ ਤਰ੍ਹਾਂ ਇਰਾਕ ਆ ਸਭ ਤੋਂ ਵੀਕ ਸਥਿਤੀ ਵਿੱਚ ਹੈਗਾ। ਸੋ ਉਹਨਾਂ ਲਈ ਜਿਹੜਾ ਵੱਖਰਾ ਮੁਲਕ ਬਣਾ ਕੇ ਦੇਣ ਦਾ ਇਹ ਰਾਈਟ ਟਾਈਮ ਸੀ। ਸੋ ਹੁਣ ਸੀਰੀਆ ਨੇ ਕਾਫੀ ਵੱਡੀਆਂ ਡਿਫੀਟ ਆ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਹੈਗੀਆਂ। ਸੋ ਉਹ ਵਿਚਾਰੇ ਅਮਰੀਕਾ ਲਈ ਲੜ ਵੀ ਰਹੇ ਆ, ਪਰ ਹਾਲੇ ਉਹਨਾਂ ਦਾ ਜਿਹੜਾ ਹੈਗਾ ਆਪਣੇ ਮੁਲਕ ਦਾ ਸੁਪਨਾ ਹੈ ਉਹ ਪੂਰਾ ਜਿਹੜਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ ਇਹ ਜਿਹੜੀ ਸਿਚੁਏਸ਼ਨ ਆ, ਉਹ ਲਗਾਤਾਰ ਪਲੀਡ ਕਰ ਰਹੇ ਕਿ ਵੀ ਅਸੀਂ ਤੁਹਾਡਾ ਇੰਨਾ ਸਾਥ ਦਿੱਤਾ, ਹੁਣ ਸਾਡੀ ਵੀ ਗੱਲ ਸੁਣੋ। ਇਹ ਹੁਣ ਅਮਰੀਕਾ ਲਈ ਰਾਈਟ ਟਾਈਮ ਸੀ ਵੀ ਉਹਨਾਂ ਨੂੰ ਜਿਹੜਾ ਉੱਥੋਂ ਇੱਕ ਮੁਲਕ, ਜਿਹੜਾ ਮੇਰੇ ਖਿਆਲ ਤੁਰਕੀਆ ਵਿਰੋਧ ਕਰ ਰਿਹਾ, ਇਸੇ ਕਰਕੇ ਅਮਰੀਕਾ ਹਾਂਜੀ, ਉਹਨਾਂ ਦੇ ਉਲਟਾ ਉਹ ਤੁਰਕੀ ਦੇ ਵਿਰੋਧ ਕਰਕੇ ਕਰ ਰਿਹਾ। ਅੱਛਾ, ਇਹ ਹੁਣ ਦੇਖੋ ਕਿੰਨਾ ਕੁਛ ਜਿਹੜਾ ਵਾਪਰਿਆ। ਈਰਾਨ ਵਾਲਾ ਆਪਾਂ ਸਰਗਰਮੀ ਚੈੱਕ ਕੀਤੀ, ਇੰਡੀਆ ਵਾਲੀ ਟ੍ਰੇਡ ਡੀਲ, ਚਾਈਨਾ ਨੂੰ ਕਾਊਂਟਰ ਕਰਨਾ, ਸੀਰੀਆ, ਕੁਰਦਾਂ ਦਾ ਜਿਹੜਾ ਇਹ ਸਾਰਾ ਕੁਛ ਜਿਹੜਾ ਚੱਲ ਰਿਹਾ। ਇਹ ਸਾਰੇ ਕਾਸੇ ਦੇ ਵਿੱਚ, ਜਿੱਦਾਂ ਆਪਾਂ ਅਕਸਰ ਗੱਲ ਕਰਦੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ, ਵੀ ਸਿੱਖਾਂ ਦੇ ਲਰਨ ਕਰਨ ਦੇ ਲਈ, ਸਿੱਖਣ ਦੇ ਲਈ ਇਹ ਸਾਰੀਆਂ ਚੀਜ਼ਾਂ ਕੀ ਆ। ਇੱਕ ਪਾਸੇ ਮਿਲਟਰੀ ਦਾ ਡਰ, ਦੂਜੇ ਪਾਸੇ ਟ੍ਰੇਡ ਦੇ ਨਾਲ ਜਿਹੜੀ ਉਹ ਚੀਜ਼ ਚੱਲ ਰਹੀ ਆ, ਤੀਜੇ ਪਾਸੇ ਉਹ ਮੁਲਕ ਆ, ਉਹ ਲੋਕ ਆ ਜਿਹੜੇ ਅਮਰੀਕਾ ਦੀ ਹਮਾਇਤ ਵੀ ਕਰ ਰਹੇ ਆ, ਪਰ ਮੁਲਕ ਅਜੇ ਵੀ ਨਹੀਂ ਮਿਲ ਰਿਹਾ। ਸੋ ਸਾਰੀਆਂ ਚੀਜ਼ਾਂ ਦੇ ਵਿੱਚ ਸਿੱਖਾਂ ਨੂੰ ਸਿੱਖਣ ਦੇ ਲਈ ਕੀ ਹੈਗਾ? ਹਾਂ, ਇਹੀ ਸਿੱਖਣ ਦੀ ਗੱਲ ਹੈਗੀ ਆ ਵੀ ਲਗਾਤਾਰ ਇੱਕ ਤਾਂ ਜਿਹੜੀ ਇਕੋਨਮੀ ਦੀਆਂ ਵਾਰਸ ਚੇਂਜ ਹੋ ਰਹੀਆਂ ਨੇ, ਦੂਸਰਾ ਜਿਹੜੀ ਜੀਓ ਪੋਲਿਟਿਕਸ ਆ ਉਹ ਚੇਂਜ ਹੋ ਰਹੀ ਹੈਗਾ। ਉਹਦੇ ਵਿੱਚ ਜਿਹੜੇ ਵੱਡੇ ਖਿਡਾਰੀ ਆ, ਖੇਡ ਕਿੱਦਾਂ ਰਹੇਗੇ ਉਹ। ਕੈਨੇਡਾ ਦਾ ਹੁਣ ਆਇਆ, ਜਦੋਂ ਗ੍ਰੀਨਲੈਂਡ ਦਾ ਮਸਲਾ ਆਇਆ ਤਾਂ ਯੂਰਪ ਦੇ ਕੀ ਐਕਸ਼ਨ ਸੀਗੇ ਤੇ ਰਿਐਕਸ਼ਨ ਸੀਗੇ। ਇਹ ਸਾਰਾ ਕੁਛ ਆ ਜਿਹੜੇ ਨਵੇਂ ਸਿੱਖ ਵਿਦਿਆਰਥੀਆਂ ਨੂੰ ਜਿਹੜੀ ਹੈਗੀ ਆ ਉਹ ਸਮਝਣ ਦੀ ਗੱਲ ਹੈਗੀ ਆ। ਸੋ ਜਿਹੜਾ ਕੁਰਦਾਂ ਵਾਲਾ ਹੈਗਾ, ਸੋ ਇਹ ਵੀ ਆਪਣੇ ਲਈ ਇੱਕ ਸਬਕ ਹੈਗਾ ਵੀ ਇੰਨੀ ਜ਼ਿਆਦਾ ਹਮਾਇਤ ਦੇ ਬਾਵਜੂਦ ਵੀ ਜੇ ਹਾਲੇ ਉਹਨਾਂ ਦਾ ਸੁਪਨਾ ਸਾਕਾਰ ਨਹੀਂ ਹੋਇਆ, ਸੋ ਇਹ ਸਿੱਖਾਂ ਲਈ ਵੀ ਇਹ ਚੈਲੰਜ ਆ ਜਿਹੜੇ ਸਾਡੇ ਸਾਹਮਣੇ ਆਉਣੇ ਹੈਗੇ। ਸੋ ਆਪਾਂ ਨੇ ਇਹਨਾਂ ਚੈਲੰਜਸ ਨੂੰ ਜਿਹੜਾ ਹੈਗਾ ਕਿਸ ਤਰ੍ਹਾਂ ਸਰ ਕਰਨਾ। ਸੋ ਰਾਜਨੀਤੀ ਦੇ ਸਿੱਖ ਵਿਦਿਆਰਥੀਆਂ ਲਈ ਤਾਂ ਇਕੋਨਮੀ ਨੂੰ, ਪੋਲਿਟਿਕਸ ਨੂੰ, ਇਸ ਜੀਓਪੋਲਿਟੀਕਲ ਜਿਹੜੀ ਐਕਟੀਵਿਟੀ ਹੈਗੀ ਆ ਉਹਨੂੰ ਬਹੁਤ ਮਨਿਊਟਲੀ ਜਿਹੜਾ ਹੈਗਾ ਉਹਨੂੰ ਵਾਚਣਾ ਪੈਣਾ ਹੈਗਾ। ਉਹਦੇ ਚੋਂ ਜਿਹੜੇ ਸਵਾਲ ਉੱਠ ਰਹੇ ਆ ਵੀ ਨੇਸ਼ਨ ਸਟੇਟ ਆ ਜਿਹੜੀ ਉਹ ਗਲੋਬਲਾਈਜੇਸ਼ਨ ਦੇ ਇਸ ਦੌਰ ਵਿੱਚ ਉਹ ਖੜ ਵੀ ਪਾਏਗੀ ਜਾਂ ਨਹੀਂ, ਉਹਦਾ ਕਿਸ ਕਿਸਮ ਦਾ ਸਰੂਪ ਹੋਏਗਾ, ਉਸ ਸਰੂਪ ਦੀ ਵਿਆਖਿਆ ਕੀ ਹੋਵੇਗੀ, ਉਸ ਸਰੂਪ ਦੀ ਸਿੱਖ ਪੱਖੀ ਵਿਆਖਿਆ ਕੀ ਹੋਵੇਗੀ। ਸੋ ਇਹ ਬਹੁਤ ਕੁਛ ਆ ਜਿਹੜੇ ਸਵਾਲ ਆ ਸਾਡੇ ਸਾਹਮਣੇ ਆਉਣਗੇ। ਉਹਦੇ ਚੋਂ ਆਪਣੀਆਂ ਵਫਾਦਾਰੀਆਂ, ਆਪਣੀ ਜਿਹੜੀ ਅਲਾਈਨਮੈਂਟ ਹੈਗੀ ਆ ਉਹ, ਆਪਣੀ ਕਮਿਟਮੈਂਟ, ਆਪਣੇ ਗੁਰੂ ਨਾਲ ਪ੍ਰੀਤ ਤੇ ਆਪਣੇ ਕੌਮ ਦੇ ਅੰਦਰੂਨੀ ਜਿਹੜੇ ਵਖਰੇਵੇਂ ਆ ਉਹਨਾਂ ਨੂੰ ਵੀ ਖਤਮ ਕਰਕੇ ਇੱਕ ਕੌਮ ਦੇ ਤੌਰ ਤੇ ਸੋਚਣ ਦਾ ਜਿਹੜਾ ਢੰਗ ਹੈਗਾ ਉਹ ਕ੍ਰੀਏਟ ਕਰਨਾ। ਛੋਟੇ ਛੋਟੇ ਝਗੜਿਆਂ ਵਿੱਚ ਫਸੀ ਹੋਈ ਸਿੱਖ ਕੌਮ ਨੂੰ ਇੱਕ ਕੌਮ ਦੇ ਤੌਰ ਤੇ, ਇੱਕ ਹੋਲਿਸਟਿਕ ਬਾਡੀ ਦੇ ਤੌਰ ਤੇ ਕ੍ਰੀਏਟ ਕਰਨਾ, ਇਹ ਸਾਡੇ ਲਈ, ਨਵੇਂ ਵਿਦਿਆਰਥੀਆਂ ਲਈ ਤੇ ਨੈਸ਼ਨਲਿਜ਼ਮ ਦੇ ਨਵੇਂ ਜਿਹੜੇ ਖਿਡਾਰੀ ਆ ਉਹਨਾਂ ਲਈ ਇੱਕ ਚੁਣੌਤੀ ਆ। ਸੋ ਨੈਸ਼ਨਲਿਜ਼ਮ ਤੇ ਜਿਹੜੀ ਹੈ
ਤੇ ਦੂਸਰਾ ਸਾਨੂੰ ਇਹ ਹੈਗਾ ਵੀ ਗੁਰਬਾਣੀ ਦੀ ਸੇਧ ਵਿੱਚ ਅਸੀਂ ਆਪਣੀ ਜਿਹੜੀ ਨੈਸ਼ਨਲਿਸਟਿਕ ਆਇਡੈਂਟੀਟੀ ਆ ਉਹ ਕ੍ਰੀਏਟ ਕਰਨੀ ਆ। ਉਹਦੇ ਚੋਂ ਫਿਰ ਜਿਹੜੀਆਂ ਇਹ ਛੋਟੀਆਂ ਸਾਡੀਆਂ ਜਿਹੜੀਆਂ ਟਕਸਾਲਾਂ ਦੀਆਂ, ਮਿਸ਼ਨਰੀਆਂ ਦੀਆਂ ਜਾਂ ਹੋਰ ਛੋਟੀਆਂ ਸਾਡੀਆਂ ਆਪਸੀ ਇੱਕ ਤਰ੍ਹਾਂ ਨਾਲ ਵਖਰੇਵੇਂ ਆ, ਉਹ ਜਦੋਂ ਕੌਮ ਦੇ ਤੌਰ ਤੇ ਸੋਚਾਂਗੇ, ਅਸੀਂ ਕਿਸੇ ਵੱਡੇ ਪਰਸਪੈਕਟਿਵ ਤੇ ਵੱਡੇ ਸੰਕਟ ਦੇ ਤੌਰ ਤੇ ਸੋਚਦੇ ਹੈਗੇ ਆ, ਸੋ ਇਹ ਵਖਰੇਵੇਂ ਖਤਮ ਹੋ ਸਕਦੇ ਆ। ਇਹਨਾਂ ਵਖਰੇਵਿਆਂ ਨੂੰ ਖਤਮ ਕਰਨ ਵੱਲ ਤੇ ਕੌਮ ਨੂੰ ਇੱਕ ਕੌਮ ਦੇ ਤੌਰ ਤੇ ਸੋਚਣ ਲਈ ਮਜਬੂਰ ਕਰਨ ਵੱਲ ਸਾਨੂੰ ਅੱਗੇ ਵਧਣਾ ਪਵੇਗਾ। ਜੀ ਜੀ, ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ ਇਸ ਗੱਲਬਾਤ ਦੇ ਲਈ, ਇਸ ਵਿਸ਼ਲੇਸ਼ਣ ਦੇ ਲਈ। ਮਿਲਦੇ ਹਾਂ ਫਿਰ ਅਗਲੀ ਵਾਰ। ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ।